ਟਰੰਪ ਹੁਣੀ ਕੋਸ਼ਿਸ਼ ਕਰ ਰਹੇ ਆ ਵੀ ਯੂਕਰੇਨ ਦੀ ਜਿਹੜੀ ਜੰਗ ਆ ਉਹ ਬੰਦ ਹੋ ਜਾਵੇ। ਇਹ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਹੋਣਾ ਨੇ ਅੱਜ ਜੋ ਅਲਾਸਕਾ ਦੇ ਵਿੱਚ ਸਮਿਟ ਹੋਣ ਜਾ ਰਹੀ ਆ, ਉਹਦੀ ਬਾਬਤ ਆਪਣੀ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਸੋ ਇਹ ਤੋਂ ਇਹ ਲੱਗਦਾ ਆ ਵੀ ਇਹ ਕਾਫੀ ਪੋਜ਼ਿਟਿਵ ਜਿਹੜੀ ਨਿਊਜ਼ ਆ ਉਹ ਆ ਰਹੀ ਹੈਗੀ ਆ। ਤੇ ਕਹਿੰਦੇ ਭਈ ਇਹ ਕਾਫੀ ਐਨਰਜੈਟਿਕ ਤੇ ਸਿੰਸੀਅਰ ਐਫਰਟ ਪ੍ਰੈਜ਼ੀਡੈਂਟ ਟਰੰਪ ਹੋਣਾ ਵੱਲੋਂ ਕੀਤੀ ਜਾ ਰਹੀ ਆ। ਪੁਟਿਨ ਹੁਣੀ ਕਾਫੀ ਜਿਹੜਾ ਇਸ ਦਾ ਪ੍ਰਸ਼ੰਸਾ ਕਰ ਰਹੇ ਹੈਗੇ ਆ। ਸੋ ਇਹਦੇ ਵਿੱਚ ਇਹ ਵੀ ਪਤਾ ਚੱਲਿਆ ਆ ਵੀ ਉਹ ਕਹਿੰਦੇ ਇਕੱਲੇ ਅਸੀਂ ਰਸ਼ੀਆ ਵਾਲੇ ਨਿਊਯਾਰਕ ਟਾਈਮਜ਼ ਇਹ ਰਿਪੋਰਟ ਕਰ ਰਹੇ ਆ ਵੀ ਇਕੱਲੀ ਆਪਾਂ ਯੂਕਰੇਨ ਦੀ ਗੱਲਬਾਤ ਨਹੀਂ ਕਰਨੀ ਹੈਗੀ। ਇਹਦੇ ਨਾਲ ਅਸੀਂ ਟ੍ਰੇਡ ਦੀ ਵੀ ਜਿਹੜੀ ਗੱਲਬਾਤ ਕਰਨੀ ਹੈਗੀ ਆ ਤੇ ਨਾਲ ਦੀ ਨਾਲ ਜਿਹੜਾ ਆਰਮ ਕੰਟਰੋਲ ਹੈਗਾ ਆ ਨਿਊਕਲੀਅਰਸ ਨੂੰ ਲੈ ਕੇ ਉਹ ਵੀ ਜਿਹੜੀ ਗੱਲਬਾਤ ਕਰਨੀ ਹੈਗੀ ਆ। ਸੋ ਇਹ ਇੱਕ ਵਧੀਆ ਸਾਈਨ ਜਿਹੜਾ ਪੁਟਿਨ ਵੱਲੋਂ ਆਇਆ ਹੈਗਾ ਆ। ਦੂਸਰੀ ਜਿਹੜੀ ਮੇਨ ਖਬਰ ਆ ਉਹ ਆਪਾਂ ਕੱਲ੍ਹ ਵੀ ਤੁਹਾਡੇ ਨਾਲ ਡਿਸਕਸ ਕੀਤੀ ਸੀ ਵੀ ਕੈਲੀਫੋਰਨੀਆ ਦੇ ਜਿਹੜੇ ਡੈਮੋਕਰੇਟਸ ਹੈਗੇ ਆ, ਖਾਸ ਕਰਕੇ ਜੋ ਡੈਮੋਕਰੇਟ ਗਵਰਨਰ ਹੈਗੇ ਆ ਇੱਥੇ ਦੇ ਗੈਬਨ ਨਿਊਸਮ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ ਵੀ ਆਪਾਂ ਰੀਡਿਸਟ੍ਰਿਕਟਿੰਗ ਕਰਨ ਜਾ ਰਹੇ ਆ। ਕਿਉਂਕਿ ਟੈਕਸਸ ਦੇ ਵਿੱਚ ਵੀ ਉਹਨਾਂ ਨੇ ਇਹ ਕੰਮ ਕੀਤਾ ਹੈਗਾ। ਸੋ ਉਹਦੇ ਕਰਕੇ ਜਿਹੜੀਆਂ 5-6 ਸੀਟਾਂ ਹੈਗੀਆਂ ਆ ਉਹ ਕਿਸ ਤਰ੍ਹਾਂ ਵੀ ਰਿਪਬਲਿਕਨ ਨਾ ਜਿੱਤ ਸਕਣ, ਤਾਂ ਕਿ ਜਿਹੜਾ ਯੂਐਸ ਦੀ ਜਿਹੜੀ ਕਾਂਗਰਸ ਆ ਉਹਦੇ ਵਿੱਚ ਜਦੋਂ ਅਗਲੇ ਸਾਲ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀਆਂ ਆ, ਉਹਨਾਂ ਨੂੰ ਕੰਟਰੋਲ ਕੀਤਾ ਜਾਵੇ ਤੇ ਉਹ ਉਸ ਹਿਸਾਬ ਦੇ ਨਾਲ ਰੀਡਿਸਟ੍ਰਿਕਟਿੰਗ ਕਰਨ ਜਾ ਰਹੇ ਹੈਗੇ ਆ। ਸੋ ਸਾਡੇ ਨਾਲ ਰਮਨ ਜੀ ਵੀ ਜੁੜ ਚੁੱਕੇ। ਰਮਨ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਬਸ ਅਕਾਲ। 2 ਕੁ ਮਿੰਟ ਮੈਂ ਖਬਰਾਂ ਹੋਰ ਕਰ ਲਾਂ ਕਿਉਂਕਿ ਰਾਜਕਨ ਹੁਣੀ ਵੀ ਪਹੁੰਚਣ ਵਾਲੇ ਆ ਤੇ ਠੀਕ ਹੈ। ਤੇ ਫਿਰ ਆਪਾਂ ਜਿਹੜਾ ਟਰੱਕਿੰਗ ਦੇ ਉੱਤੇ ਗੱਲਬਾਤ ਕਰਦੇ ਹੈਗੇ ਆ। ਬਿਲਕੁਲ ਜੀ, ਬਿਲਕੁਲ। ਜੀ। ਸੋ ਇਜ਼ਰਾਈਲ ਤੇ ਪੈਲਸਤੀਨ ਨੂੰ ਲੈ ਕੇ ਜੋ ਇਜ਼ਰਾਈਲ ਵਾਲਿਆਂ ਨੇ ਸੈਟਲਮੈਂਟ ਪਲਾਨ ਜਿਹੜੀ ਜਾਰੀ ਕੀਤੀ ਆ, ਉਹ ਕਹਿੰਦੇ ਵੀ ਇਸ ਹਿਸਾਬ ਦੇ ਨਾਲ ਜਾਰੀ ਕੀਤੀ ਆ ਵੀ ਤਾਂ ਕਿ ਲੋਕ ਜਿਹੜੀ ਪੈਲਸਤੀਨੀਅਨ ਸਟੇਟ ਆ ਉਹਦਾ ਜਿਹੜਾ ਆਈਡੀਆ ਆ ਉਸ ਨੂੰ ਭੁੱਲ ਜਾਣ। ਇਹ ਇੱਕ ਬਹੁਤ ਵੱਡੀ ਜਿਹੜੀ ਮਿਸਟੇਕ ਹੈਗੀ ਆ। ਇਜ਼ਰਾਈਲ ਦਾ ਜਿਹੜਾ ਫਾਰ ਰਾਈਟ ਫਾਈਨੈਂਸ ਮਿਨਿਸਟਰ ਬਾਜ਼ਲੇਲ ਸਮੋਟਰਿਚ ਹੈਗਾ ਆ, ਉਹਨਾਂ ਨੇ ਇਹ ਜਿਹੜੀ ਪੂਰੀ ਸੈਟਲਮੈਂਟ ਪਲਾਨ ਜਾਰੀ ਕੀਤੀ ਆ ਵੈਸਟ ਬੈਂਕ ਦੇ ਵਿੱਚ, ਵੀ ਕਿਸ ਤਰ੍ਹਾਂ ਉਹਨਾਂ ਨੇ ਈਸਟ ਜੈਰੂਸਲਮ ਨੂੰ ਕੱਟ ਆਫ ਕਰਨਾ ਆ, ਤਾਂ ਕਿ ਕੱਲ੍ਹ ਨੂੰ ਕੋਈ ਵੀ ਜਿਹੜਾ ਪੈਲਸਤੀਨੀਅਨ ਸਟੇਟ ਨਾ ਮੰਗੇ। ਬਹੁਤ ਜ਼ੁਲਮ ਉੱਥੇ ਹੋ ਰਿਹਾ, ਆਪਾਂ ਸਾਰਿਆਂ ਨੇ ਦੇਖਿਆ ਹੀ ਆ ਵੀ 60,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਆ ਪੈਲਸਤੀਨੀਅਨ ਸਾਈਡ ਦੇ ਵਿੱਚ। ਬਹੁਤ ਸਾਰੇ ਜਰਨਲਿਸਟ ਵੀ ਮਰੇ ਗਏ ਹੈਗੇ ਆ। 5 ਜਰਨਲਿਸਟ ਤਾਂ ਪਰਸੋਂ ਹੀ ਮਰੇ ਸੀ, ਜਿਨ੍ਹਾਂ ਦੀ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿਉਂਕਿ ਉਹਨਾਂ ਨੂੰ ਮਿੱਥ ਕੇ ਜੋ ਅਲ ਜਜ਼ੀਰਾ ਦੇ ਰਿਪੋਰਟਰ ਸੀਗੇ ਉਹਨਾਂ ਦੇ ਉੱਤੇ ਬੰਬਾਰਡਮੈਂਟ ਕੀਤੀ ਗਈ ਤੇ ਉਹਨਾਂ ਦੀ ਜਿਹੜੀ ਆ ਉੱਥੇ ਹੀ ਮੌਤ ਹੋ ਗਈ ਹੈਗੀ ਆ। ਅਗਲੀ ਖਬਰ ਵੱਲ ਚੱਲੀਏ ਵੀ ਜਿਹੜਾ ਯੂਐਸ ਆ ਉਹ ਚਾਈਨਾ ਨੂੰ ਜਿਹੜੀ ਸੋਇਆਬੀਨ ਵੇਚਦਾ ਆ, ਉਹ ਜਿਹੜੀਆਂ ਉਹਦੇ ਵਿੱਚ ਕਾਫੀ ਸੇਲਸ ਦੇ ਵਿੱਚ ਘਾਟਾ ਹੋ ਰਿਹਾ ਕਿਉਂਕਿ ਬ੍ਰਾਜ਼ੀਲ ਵਾਲਿਆਂ ਨੇ ਹੁਣ ਜਿਹੜੀ ਸੋਇਆ ਆ ਚਾਈਨਾ ਨੇ ਹੁਣ ਬ੍ਰਾਜ਼ੀਲ ਤੋਂ ਜਿਹੜੀ ਸੋਇਆਬੀਨ ਆ ਉਹ ਖਰੀਦਣੀ ਸ਼ੁਰੂ ਕਰ ਦਿੱਤੀ ਆ। ਈਵਨ ਕੈਨੇਡਾ ਦੇ ਨਾਲ ਵੀ ਚਾਈਨਾ ਵਾਲਿਆਂ ਨੇ ਪੰਗਾ ਲੈ ਲਿਆ ਵੀ ਅਸੀਂ ਜੇ ਤੁਹਾਤੋਂ ਸੋਇਆਬੀਨ ਲੈਣੀ ਆ ਤੇ ਉਹਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਟੈਰਿਫ ਲਾਉਣ ਜਾ ਰਹੇ ਹੈਗੇ ਆ। ਬਿਲੀਅਨਸ ਆਫ ਵਰਥ ਡਾਲਰ ਦਾ ਜਿਹੜਾ ਸੇਲਸ ਆ ਉਹ ਸੋਇਆਬੀਨ ਦਾ ਉਹ ਚਾਈਨਾ ਵਾਲੇ USA ਤੋਂ ਖਰੀਦਦੇ ਸੀ। ਸੋ ਇਸੇ ਕਰਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਪਰਸੋਂ ਜੋ ਨਵੇਂ ਟੈਰਿਫਸ ਲੱਗਣੇ ਸੀ ਚਾਈਨਾ ਦੇ ਉੱਤੇ ਉਹਨਾਂ ਨੂੰ 90 ਦਿਨਾਂ ਦੇ ਲਈ ਐਕਸਟੈਂਡ ਕਰ ਦਿੱਤਾ ਆ, ਵੀ ਤਾਂ ਕਿ ਕੋਈ ਨਾ ਕੋਈ ਜਿਹੜੀ ਟੈਰਿਫਸ ਦੇ ਉੱਤੇ ਡੀਲ ਆ ਉਹ ਬਣਾਈ ਜਾ ਸਕੇ ਕਿਉਂਕਿ ਚਿਪਸ ਨੂੰ ਲੈ ਕੇ ਆਲਰੇਡੀ ਅਮਰੀਕਾ ਵਾਲਿਆਂ ਨੇ ਜੋ ਚਿਪਸ ਆ ਉਹਨਾਂ ਦੇ ਵਿੱਚ ਸੀਕ੍ਰੇਟ ਨੰਬਰਸ ਪਾ ਦਿੱਤੇ ਆ ਤਾਂ ਕਿ ਉਹ ਚਾਈਨਾ ਨਾ ਜਾ ਸਕਣ। ਜੇ ਚਾਈਨਾ ਜਾਊਗੇ ਤਾਂ ਉਹਨਾਂ ਦਾ ਜਿਹੜਾ ਪਤਾ ਲੱਗ ਜਾਊਗਾ। ਪਿਛਲੇ ਸਾਲ ਚਾਈਨੀਜ਼ ਆਇਲ ਸੀਡ ਇੰਪੋਰਟਸ ਜਿਹੜੇ ਆ ਉਹ 7 ਮਿਲੀਅਨ ਟਨ ਆਏ ਸੀ USA ਤੋਂ ਡੂਰਿੰਗ ਦਾ 2 ਮਹੀਨਿਆਂ 'ਚ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਕਿੰਨੀ ਜ਼ਿਆਦਾ ਜਿਹੜੀ ਸੋਇਆ ਆ ਉਹ ਚਾਈਨਾ ਵਾਲੇ ਖਰੀਦਦੇ। ਇਸੇ ਤਰ੍ਹਾਂ ਕਨੋਲਾ ਆਇਲ ਜਿਹੜਾ ਆ ਉਹ ਕੈਨੇਡਾ ਤੋਂ ਬਹੁਤ ਜ਼ਿਆਦਾ ਜਿਹੜੇ ਖਰੀਦਦੇ ਹੈਗੇ ਆ। ਇੱਕ ਖਬਰ ਆਪਾਂ ਕੱਲ੍ਹ ਵੀ ਕੀਤੀ ਸੀਗੀ ਪਈ ਇੰਟਰਸਟ ਰੇਟ ਨੂੰ ਲੈ ਕੇ ਹੋ ਸਕਦਾ ਆ ਵੀ ਥੋੜ੍ਹਾ ਇੰਟਰਸਟ ਰੇਟ ਜਿਹੜਾ ਆ ਉਹ ਘਟਾਇਆ ਜਾਵੇ। ਬਹੁਤ ਸਾਰੇ ਇਕੋਨੋਮਿਸਟ ਤਾਂ ਇਹ ਕਹਿ ਰਹੇ ਆ ਵੀ 1.5% ਤੱਕ ਘਟਣਾ ਚਾਹੀਦਾ, ਪਰ ਜੇ
ਉਨਾ ਘਟਦਾ ਤੇ ਦੂਸਰੇ ਪਾਸੇ ਇਨਫਲੇਸ਼ਨ ਦਾ ਵੀ ਜਿਹੜਾ ਬਹੁਤ ਜ਼ਿਆਦਾ ਡਰ ਹੈਗਾ ਆ। ਸੋ ਰਮਨ ਜੀ ਆਪਾਂ ਹੁਣ ਟਰੈਕਿੰਗ ਵੱਲ ਚੱਲੀਏ। ਥੋੜ੍ਹੀ ਅਪਡੇਟ ਕਰੋ ਟਰੈਕਿੰਗ ਦੇ ਵਿੱਚ। ਬਿਲਕੁਲ ਜੀ, ਚੱਲਣਾ ਪੈਣਾ ਟਰੱਕਿੰਗ ਵੱਲ। ਟਰੱਕਿੰਗ ਜਿਹੜੀ ਆ ਇਸ ਵੇਲੇ ਕਈ ਚੀਜ਼ਾਂ ਜਿਹੜੀਆਂ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਕੀਤੀਆਂ ਜਾ ਰਹੀਆਂ। ਇੱਕ ਜਿਹੜੀ ਖਾਸ ਹੈਗੀ ਆ ਉਹਦੇ ਵਿੱਚ ਹੈਗੀ ਆ ਕਿ ਜਿਹੜੀ EPA ਹੈਗੀ ਆ, ਉਹਨੇ ਜਿਹੜੀ ਟਰੱਕਰਸ ਦੀ, ਫਾਰਮਰਸ ਦੀ ਬਹੁਤ ਵੱਡੀ ਪ੍ਰੋਬਲਮ ਸੀਗੀ ਕਿ ਜਿਹੜੇ ਡੈਫ ਵਾਲੇ ਇੰਜਣ ਹੈਗੇ ਆ, ਉਹ ਜਦੋਂ ਡੈਫ ਦਾ ਸੈਂਸਰ ਖਰਾਬ ਹੋ ਜਾਂਦਾ ਜਾਂ ਡੈਫ ਖਤਮ ਹੋ ਜਾਂ ਕੁਛ ਵੀ ਇੱਦਾਂ ਦੀ ਸਿਚੁਏਸ਼ਨ ਆਉਂਦੀ ਆ, ਤਾਂ ਕਈ ਟਰੱਕ ਜਿਹੜੇ ਆ ਉਹ ਸ਼ਟ ਡਾਊਨ ਹੋ ਜਾਂਦੇ ਸੀ ਰਾਈਟ ਅਵੇ, ਜਾਂ ਉਹ ਟਰੱਕ ਦੀ ਸਪੀਡ ਜਿਹੜੀ ਆ 5 ਮੀਲ ਦੀ ਸਪੀਡ ਤੇ ਆ ਜਾਂਦੇ ਸੀਗੇ, ਉਸ ਤੋਂ ਵੱਧਦੇ ਨਹੀਂ ਸੀਗੇ। ਸੋ ਪਾਵਰ ਲੂਜ਼ ਹੋ ਜਾਂਦੀ ਸੀਗੀ। ਸੋ ਹੁਣ EPA ਨੇ ਇੰਸਟਰਕਟ ਕੀਤਾ ਮੈਨੂਫੈਕਚਰਰਸ ਨੂੰ ਕਿ ਜਿਹੜਾ ਇਹ ਫਲॉ ਹੈਗਾ ਜਾਂ ਇਹ ਜਿਹੜੀ ਚੀਜ਼ ਹੈਗੀ ਆ, ਇਹ ਟਰੱਕ ਦੇ ਜਿਹੜੇ ਇੰਜਣ ਹੈਗੇ ਉਹਨਾਂ ਦੇ ਵਿੱਚੋਂ ਇਹ ਸਾਰਾ ਕੱਢਿਆ ਜਾਵੇ, ਤਾਂ ਕਿ ਜਿਹੜਾ ਟਰੱਕ ਹੈਗਾ ਜਾਂ ਟਰੈਕਟਰ ਹੈਗਾ ਉਹ ਵਿੱਚ ਸੜਕ ਦੇ ਜਾਂ ਵਿੱਚ ਖੇਤਾਂ ਦੇ ਉੱਥੇ ਦਾ ਉੱਥੇ ਖੜਾ ਨਾ ਹੋ ਜਾਵੇ। ਇਸ ਕਰਕੇ ਕਿਉਂਕਿ ਬਹੁਤ ਜਿਹੜੇ ਨੁਕਸਾਨ ਜਿਹੜਾ ਆ ਉਹ ਹੋਇਆ ਹੈਗਾ ਇਹਨਾਂ ਚੀਜ਼ਾਂ ਦੇ ਕਰਕੇ, ਕਿਉਂਕਿ ਜਿਹੜੇ ਟਰੱਕ ਰਸਤੇ 'ਚ ਖੜ ਜਾਂਦੇ ਸੀਗੇ, ਫਿਰ ਉਹਨਾਂ ਨੂੰ ਟੋ ਕਰਾਉਣਾ ਪੈਂਦਾ ਸੀਗਾ, ਬਹੁਤ ਜਿਹੜਾ ਖਰਚਾ ਆਉਂਦਾ ਸੀਗਾ। ਸੋ EPA ਨੇ ਇੰਸਟਰਕਟ ਕੀਤਾ ਮੈਨੂਫੈਕਚਰਰਸ ਨੂੰ ਕਿ ਜਿਹੜੇ ਨਵੇਂ ਟਰੱਕ ਆ ਰਹੇ ਉਹਨਾਂ ਦੇ ਵਿੱਚ ਤੇ ਪੁਰਾਣੇ ਟਰੱਕਾਂ ਦੇ ਵਿੱਚ ਜਿਹੜਾ ਸੌਫਟਵੇਅਰ ਹੈਗਾ ਉਹਨੂੰ ਅਪਗ੍ਰੇਡ ਕੀਤਾ ਜਾਵੇ, ਤਾਂ ਕਿ ਟਰੱਕ ਜਿਹੜੇ ਆ ਜਦੋਂ ਤੁਹਾਡਾ ਸੈਂਸਰ ਖਰਾਬ ਹੁੰਦਾ ਡੈਫ ਦਾ, ਤੇ ਜਿਸ ਤਰ੍ਹਾਂ ਕਿ ਮੈਂ ਸੁਣਿਆ ਸੀਗਾ ਕਿ ਵੋਲਵੋ ਦੇ ਵਿੱਚ ਜਿਹੜਾ ਆ ਉਹ ਥੋੜਾ ਟਾਈਮ ਮਿਲਦਾ ਆ, ਕਮਿੰਸ ਦੇ ਇੰਜਨ ਦੇ ਵਿੱਚ 4 ਘੰਟੇ ਮਿਲਦੇ ਆ, ਫਰੇਟ ਲਾਈਨਰ ਦੇ ਵਿੱਚ ਰਾਈਟ ਵੇ ਉਹ 5 ਮੀਲ ਦੀ ਸਪੀਡ ਤੇ ਚਲਾ ਜਾਂਦਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਉੱਤੇ ਹੁਣ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਧਿਆਨ ਦੇਣ ਜਾ ਰਹੀ ਆ। ਮੇਰੇ ਖਿਆਲ ਦੇ ਵਿੱਚ ਹਰਜੋਤ ਭਾਜੀ, ਰਾਜਕਰਨ, ਇਹ ਬਹੁਤ ਵੱਡਾ ਮੁੱਦਾ ਸੀਗਾ। ਆਪਾਂ ਕਿੰਨੇ ਸਾਲਾਂ ਦੇ, ਆਪਾਂ ਘੱਟੋ ਘੱਟ 10-12 ਸਾਲ ਹੋ ਚੱਲੇ ਆ ਡੈਫ ਦੇ ਮਾਮਲੇ ਦੇ ਵਿੱਚ ਆਪਾਂ ਗੱਲਾਂ ਕਰਦੇ ਹਾਂ, ਜਦੋਂ ਦੇ ਕਾਰ ਦੀ ਗੱਲਾਂ ਹੋਈਆਂ, ਸਾਰਾ ਕੁਝ ਹੋਇਆ। ਸੋ ਜਿਹੜੇ ਡੈਫ ਵਾਲੇ ਟਰੱਕ ਸੀਗੇ ਬਹੁਤ ਜ਼ਿਆਦਾ ਦੁਖੀ ਕਰ ਰਹੇ ਸੀਗੇ, ਸੈਂਸਰ ਤੇ ਤੌਰ ਤੇ ਬਹੁਤ ਦੁਖੀ ਹੋ ਰਹੇ ਸੀ ਲੋਕੀ। ਸੋ ਉਹਨਾਂ ਚੀਜ਼ਾਂ ਦੇ ਉੱਤੇ ਠੱਲ ਪਈ ਹੈਗੀ ਆ। ਸੋ ਹੋਪਫੁਲੀ ਜਿਹੜੀ EPA ਵੱਲੋਂ ਇੰਸਟਰਕਸ਼ਨ ਦਿੱਤੀਆਂ ਗਈਆਂ ਆ ਹੁਣ, ਉਹ ਉਹਨਾਂ ਦੇ ਆਧਾਰ ਦੇ ਉੱਤੇ ਜਿਹੜੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਕੁਛ ਨਾ ਕੁਛ ਰਿਲੀਫ ਮਿਲ ਸਕੂਗੀ ਫਾਰਮਿੰਗ ਇੰਡਸਟਰੀ ਨੂੰ ਤੇ ਟਰੱਕਿੰਗ ਇੰਡਸਟਰੀ ਨੂੰ। ਇਹਦੇ ਨਾਲ ਦੇ ਨਾਲ ਹੀ ਜਿਹੜੀ 4 ਮੇਜਰ ਮੈਨੂਫੈਕਚਰਰਸ ਹੈਗੇ ਆ ਟਰੱਕ ਦੇ ਤੇ ਇੰਜਣ ਦੇ, ਉਹਨਾਂ ਨੇ ਜਿਹੜਾ ਆ ਇਸ ਵੇਲੇ ਕੈਲੀਫੋਰਨੀਆ ਦੇ ਉੱਤੇ ਲਾਅਸੂਟ ਜਿਹੜਾ ਕਰ ਦਿੱਤਾ ਹੈਗਾ। ਕੈਲੀਫੋਰਨੀਆ ਦੇ ਉੱਤੇ ਜਿਹੜਾ ਲਾਅਸੂਟ ਹੈਗਾ ਉਹ ਬੇਸਿਕਲੀ ਐਡਵਾਂਸ ਕਲੀਨ ਟਰੱਕ ਰੂਲ ਦੇ ਉੱਤੇ ਹੈਗਾ, ਕਿ ਜਦੋਂ ਫੈਡਰਲ ਲੈਵਲ ਦੇ ਉੱਤੇ ਇਹਨੂੰ ਰਿਵਰਸ ਕੀਤਾ ਜਾ ਚੁੱਕਾ ਕਾਂਗਰਸ ਵੱਲੋਂ, ਤੇ ਇਹਨੂੰ ਸਟਿਲ ਜਿਹੜੀ ਕੈਲੀਫੋਰਨੀਆ ਹੈਗੀ ਉਹ ਇਨਫੋਰਸ ਕਰ ਰਹੀ ਹੈਗੀ। ਸੋ ਉਹਦੇ ਉੱਤੇ ਜਿਹੜਾ ਲਾਅਸੂਟ ਆ, ਇਹ ਜਿਹੜਾ 2023 ਦੇ ਵਿੱਚ ਸਮਝੌਤਾ ਹੋਇਆ ਸੀਗਾ ਮੈਨੂਫੈਕਚਰਰਸ ਤੇ ਕੈਲੀਫੋਰਨੀਆ ਦੇ ਵਿੱਚ, ਉਹਦੇ ਅਗੇਂਸਟ ਇਹ ਲਾਅਸੂਟ ਫਿਰ ਤੋਂ ਫਾਈਲ ਕਰ ਦਿੱਤਾ, ਤਾਂ ਕਿ ਜਿਹੜਾ ਇਹ ਰਿਲੀਫ ਹੈਗੀ ਆ ਜਿਹੜੀ ਕਿ ਫੈਡਰਲ ਗਵਰਨਮੈਂਟ ਵੱਲੋਂ ਜਾਂ ਕਾਂਗਰਸ ਵੱਲੋਂ ਦਿੱਤੀ ਗਈ ਆ, ਉਹਨੂੰ ਕੈਲੀਫੋਰਨੀਆ ਰੀਇਨਫੋਰਸ ਨਾ ਕਰ ਸਕੇ। ਸੋ ਇਹ ਜਿਹੜੀ ਚੀਜ਼ ਆ, ਮੈਂ ਜਿੱਦਾਂ ਆਪਾਂ ਪਿਛਲੀ ਟਾਈਮ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਜਿੰਨੇ ਇਹ ਸਿਚੁਏਸ਼ਨ ਚੱਲ ਰਹੀ ਆ, ਇਹਦੇ ਵਿੱਚ ਬਹੁਤ ਜਿਹੜੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕੈਲੀਫੋਰਨੀਅਨਸ ਦੇ ਜਿਹੜੇ ਟਰੱਕਰਸ ਹੈਗੇ ਆ, ਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਹੜਾ ਲਾਅ ਇਨਫੋਰਸ ਹੋਣਾ, ਕਿਹੜਾ ਨਹੀਂ ਹੋਣਾ, ਕਿਹੜਾ ਲਾਅ ਕਿੱਥੇ ਜਾ ਰਿਹਾ, ਕਿਹੜਾ ਕਿੱਧਰ ਨੂੰ। ਸੋ ਬਹੁਤ ਅਨਸਰਟਨਿਟੀ ਹੈਗੀ ਆ। ਤੇ ਇਹਦੇ ਨਾਲ ਹੀ ਇੱਕ ਗੁੱਡ ਨਿਊਜ਼ ਹੈਗੀ ਆ ਕਿ ਜਿਹੜੀ ਪੋਰਟ ਆਫ ਲਾਸ ਐਂਜਲਸ ਹੈਗੀ ਆ, ਇਹਨੇ ਰੈਕੋਰਡ ਵੋਲਿਊਮ ਕੀਤੀ ਹੈਗੀ ਆ ਲਾਸਟ ਮੰਥ ਦੇ ਵਿੱਚ। ਸੋ ਇਹ ਇੱਕ ਗੁੱਡ ਨਿਊਜ਼ ਹੈਗੀ ਆ ਕਿ ਜਿਹੜੀ ਆਪਣੀ ਪੋਰਟ ਆਫ ਲਾਸ ਐਂਜਲਸ ਹੈਗੀ ਆ, ਉਹਨੇ ਆਲਮੋਸਟ 1 ਮਿਲੀਅਨ ਕੰਟੇਨਰ ਜਿਹੜੇ ਆ ਜੁਲਾਈ ਦੇ ਵਿੱਚ ਹੋਏ ਆ। ਇਹ ਹੋ ਸਕਦਾ ਕਿ ਪੈਨਿਕ ਹੋਵੇ ਇੰਪੋਰਟਰਸ ਦੇ ਵਿੱਚ, ਕਿਉਂਕਿ ਟੈਰਿਫਸ ਦਾ ਪਤਾ ਨਹੀਂ ਲੱਗ ਰਿਹਾ ਕਿੱਧਰ ਨੂੰ ਕੀ ਜਾ ਰਿਹਾ ਹੈਗਾ। ਸੋ ਉਹਦੇ ਕਰਕੇ ਜਿਹੜੀ ਆ ਇਹ ਸਪਾਈਕ ਜਿਹੜੀ ਆ ਆਈ ਹੈਗੀ ਆ। ਇਹਦੇ ਨਾਲ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਤੇ ਰਾਜਕਰਨ, ਜਿਹੜੇ ਆਪਾਂ ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੇ ਜਿਹੜੇ ਆਪਣੇ ਇੰਗਲਿਸ਼ ਸਪੀਕਿੰਗ ਆਊਟ ਆਫ ਸਰਵਿਸ ਕੀਤੇ ਗਏ ਡਰਾਈਵਰਸ ਹੈਗੇ ਆ, ਹਾਂਜੀ, ਉਹਨਾਂ ਦੇ ਬਾਰੇ ਹੁਣ ਡੀਟੇਲਸ ਹੋਰ ਨਿਕਲ ਕੇ ਆ ਰਹੀਆਂ ਕਿ ਜਿੰਨੀਆਂ ਕੰਪਨੀਆਂ ਦੇ ਜਿਹੜੇ ਇੰਗਲਿਸ਼ ਸਪੀਕਿੰਗ ਡਰਾਈਵਰਸ ਹੈਗੇ ਆ, ਉਹਦੇ ਵਿੱਚ ਮੈਜੋਰਟੀ ਜਿਹੜੇ ਕੰਪਨੀਜ਼ ਹੈਗੀਆਂ, ਉਹਨਾਂ ਦਾ ਐਕਸੀਡੈਂਟ ਰੇਟ ਜਿਹੜਾ ਉਹ ਨੈਸ਼ਨਲ ਲੈਵਲ ਤੋਂ ਡਬਲ ਆ। ਸੋ ਇਹ ਸਟੱਡੀ ਪਾਈ ਜਾ ਰਹੀ ਆ, ਕਿ ਸਟੱਡੀ ਕੀਤੇ ਜਾ ਰਿਹਾ ਕਿ ਕੀ ਹੋ ਰਿਹਾ, ਕੀ ਸਿਚੁਏਸ਼ਨ ਹੋ ਰਹੀ ਆ। ਸੋ ਜਿਹੜੇ ਵੀ ਡਰਾਈਵਰ, ਜਿੱਦਾਂ ਮਤਲਬ ਕਿ ਜਿਹੜੀਆਂ ਕੰਪਨੀਆਂ ਦੇ ਡਰਾਈਵਰਸ ਜਿਹੜੇ ਆ ਆਊਟ ਆਫ ਸਰਵਿਸ ਹੋਏ ਆ ਬਿਕਾਜ਼ ਆਫ ਇੰਗਲਿਸ਼ ਪ੍ਰੋਫੀਸ਼ੀਐਂਸੀ, ਉਹਨਾਂ ਕੰਪਨੀਆਂ ਦਾ ਐਕਸੀਡੈਂਟ ਰੇਟ ਜਿਹੜਾ ਆ ਉਹ ਨੈਸ਼ਨਲ ਲੈਵਲ ਤੋਂ ਡਬਲ ਆ।
ਇਹਦੇ ਨਾਲ ਹੀ ਹੁਣ ਜਿਹੜੀ ਆ ਮਤਲਬ ਕਿ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ, ਜਿਹੜੇ ਕਿ ਸਕੂਲ ਜਿਹੜੇ ਲਾਇਸੈਂਸਿੰਗ ਇਦਾਂ ਪ੍ਰੋਵਾਈਡ ਕਰਦੇ। ਕੋਈ ਪਿਛਲੇ ਸਮੇਂ ਦੇ ਵਿੱਚ ਆਪਾਂ ਇਹ ਵੀ ਸ਼ੇਅਰ ਕੀਤਾ ਸੀ ਕਿ ਕਿੰਨੇ ਸਕੂਲ ਜਿਹੜੇ ਆ ਇਹ ਪੈਸੇ ਦੇ ਕੇ ਜਾਂ ਬ੍ਰਾਈਬਰੀ ਦੇ ਤੌਰ ਦੇ ਉੱਤੇ DMV ਦੇ ਨਾਲ ਮਿਲ ਕੇ ਬਹੁਤ ਲਾਇਸੈਂਸ ਇਸ਼ੂ ਹੋ ਰਹੇ ਸੀਗੇ। ਸੋ ਇੱਥੇ ਉਹਨਾਂ ਨੇ ਕਿਹਾ ਗਿਆ ਕਿ ਇਹ ਜਿਹੜੀ ਹੈਗੀ ਆ CDL ਮਿਲ ਕਹਿ ਰਹੇ ਆ ਉਹਨੂੰ, ਕਿ ਜਿੱਥੇ ਮਿਲ ਲੱਗੀ ਆ CDL ਡਰਾਈਵਰ ਲਾਇਸੈਂਸਿਸ ਦੀ, ਫੈਕਟਰੀ ਕਹ ਲਓ। ਹਾਂਜੀ, ਉਹ ਜਿਹੜੀ ਮਿਲ ਆ ਉਹਦੇ ਉੱਤੇ ਹੁਣ ਜਿਹੜਾ ਆ ਨਜ਼ਰ ਚੱਲ ਰਹੀ ਹੈਗੀ ਆ, ਉਹਦੀ ਇਨਵੈਸਟੀਗੇਸ਼ਨ ਹੋ ਰਹੀ ਹੈਗੀ ਆ, ਉਹਦੇ ਵਿੱਚ ਕੰਮ ਚੱਲ ਰਿਹਾ ਹੈਗਾ। ਸੋ ਹੋਪਫੁਲੀ ਜਿਹੜਾ ਇਹ ਕੰਮ ਹੈਗਾ ਜਿੱਥੇ ਕਿ ਪੂਰੀ ਟ੍ਰੇਨਿੰਗ ਨਾ ਦੇ ਕੇ ਲਾਇਸੈਂਸ ਦੇਣਾ ਜਾਂ ਨਜਾਇਜ਼ ਲਾਇਸੈਂਸ ਲੈ ਲੈਣਾ ਜਾਂ ਪੈਸੇ ਦੇ ਕੇ ਲਾਇਸੈਂਸ ਲੈ ਲੈਣਾ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਵੀ ਠੱਲ ਪੈ ਜਾਵੇ। ਜੀ ਬਿਲਕੁਲ ਬਿਲਕੁਲ ਸਰੋਤਿਓ, ਜੇ ਤੁਹਾਡਾ ਕੁਐਸਚਨ ਹੈਗਾ ਕੋਈ ਟਰੱਕਿੰਗ ਨਾਲ ਰਿਲੇਟਡ, ਕਿਉਂਕਿ ਰਮਨ ਜੀ ਛੁੱਟੀ ਤੇ ਸੀ 2 ਹਫ਼ਤਿਆਂ ਲਈ, ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200। ਸੋ ਰਮਨ ਭਾਈ, ਜਿਹੜੇ EPA ਵਾਲਾ ਤੁਸੀਂ ਗੱਲ ਕਰਦੇ ਸੀ, ਇਹ ਜਿਹੜੇ ਮਾਡਲ ਨਵੇਂ ਸਟਾਰਟ ਹੋਣੇ 2027 ਤੋਂ, ਉਹਨਾਂ ਦੇ ਉੱਤੇ ਲਾਗੂ ਆ ਜਾਂ ਪੁਰਾਣਿਆਂ ਤੇ ਵੀ ਆ? ਨਹੀਂ ਜੀ, EPA ਨੇ ਇੰਸਟਰਕਟ ਕੀਤਾ ਕਿ ਜਿਹੜੇ ਪੁਰਾਣੇ ਟਰੱਕ ਹੈਗੇ ਆ ਉਹਨਾਂ ਦੇ ਵੀ ਜਿਹੜਾ ਇਹ ਅਪਗ੍ਰੇਡ ਕੀਤਾ ਜਾਵੇ, ਉਹਨਾਂ ਦਾ ਵੀ ਜਿਹੜਾ ਸੌਫਟਵੇਅਰ ਆ ਅਪਡੇਟ ਕੀਤਾ ਜਾਵੇ। ਤੇ ਜਿਹੜੇ ਨਵੇਂ ਹੈਗੇ ਉਹਨਾਂ 'ਚ ਤਾਂ ਡੈਫੀਨੇਟਲੀ ਉਹਨਾਂ ਨੇ ਕਿਹਾ ਹੈਗਾ ਕਿ ਨਹੀਂ ਕਰਨਾ ਹੈਗਾ, ਪਰ ਜਿਹੜੇ ਪੁਰਾਣੇ ਟਰੱਕ ਹੈਗੇ ਉਹਨਾਂ ਦੇ ਵਿੱਚ ਵੀ ਜਿਹੜਾ ਸੌਫਟਵੇਅਰ ਅਪਡੇਟ ਕੀਤਾ ਜਾਣਾ ਚਾਹੀਦਾ। ਇਹ ਨੌਕਸ ਦਾ ਵੀ ਰਮਨ ਜੀ ਕੁਛ ਨਾਲ ਹੀ ਹੈ ਕਿ ਉਹਦੇ ਵਿੱਚ ਹੀ ਇਨਕਲੂਡਡ ਹੀ ਹੈ ਸਾਰਾ? ਕਾਫੀ ਕੁਛ ਆ ਉਸ ਟਾਈਮ ਦੇ ਵਿੱਚ। ਮਿਡਵੈਸਟ ਦੇ ਵਿੱਚ ਜਿਹੜੇ ਫਾਰਮਰਸ ਹੈਗੇ ਆ ਉਹਨਾਂ ਵੱਲੋਂ ਬਿਗ ਪੁਸ਼ ਕੀਤਾ ਗਿਆ ਹੈਗਾ, ਉਹਨਾਂ ਨੇ ਇਹ ਚੀਜ਼ ਕੀਤੀ। ਆਪਾਂ ਤਾਂ ਹੁਣ ਦੇਖੋ, ਜਿਹੜਾ ਟਰੱਕ ਹੈਗਾ ਜਦੋਂ ਉਹ ਖਰਾਬ ਹੁੰਦਾ ਉਹ ਸੜਕ ਤੇ ਹੁੰਦਾ, ਉੱਥੇ ਟੋ ਟਰੱਕ ਵੀ ਪਹੁੰਚ ਜਾਂਦਾ। ਹੁਣ ਤੁਸੀਂ ਇਹ ਦੇਖੋ ਵੀ ਜਿਹੜਾ ਐਡਾ ਵੱਡਾ ਟਰੈਕਟਰ ਹੈ ਜਿਹੜਾ ਖੇਤਾਂ ਦੇ ਵਿੱਚ ਖਰਾਬ ਹੋਇਆ ਜਾਂ ਉੱਥੇ ਖੜ ਗਿਆ, ਉਹਨੂੰ ਟੋ ਕਰਕੇ ਲਿਆਉਣਾ ਕਿੱਡਾ ਵੱਡੀ ਮਤਲਬ ਕਿ ਮੁਸੀਬਤ ਹੈ। ਸੋ ਇਸ ਕਰਕੇ ਜਿਹੜੇ ਫਾਰਮਰਸ ਹੈਗੇ ਉਧਰ ਮਿਡਵੈਸਟ ਦੇ ਵਿੱਚ ਫਾਰਮਰਸ ਹੈਗੇ ਵੱਡੇ, ਉਹਨਾਂ ਦੇ ਵੱਲੋਂ ਕਾਫੀ ਵੱਡਾ ਪੁਸ਼ ਸੀਗਾ ਇਸ ਚੀਜ਼ ਦੇ ਉੱਤੇ ਕਿ ਜਿਹੜੇ ਡੈਫ ਵਾਲੇ ਜਿਹੜੇ ਸੈਂਸਰਸ ਹੈਗੇ ਆ ਇਹ ਬਹੁਤ ਜ਼ਿਆਦਾ ਪ੍ਰੋਬਲਮੈਟਿਕ ਹੈਗੇ ਆ। ਸੋ ਆਈ ਥਿੰਕ ਕਿ ਇਹ ਇੱਕ ਸਹੀ ਦਿਸ਼ਾ ਵਿੱਚ ਕਦਮ ਆ, ਕਿਉਂਕਿ ਟਰੱਕਿੰਗ ਕੰਪਨੀ ਦੇ ਕੋਲ ਜਦੋਂ ਅਸੀਂ ਜਾਂਦੇ ਸੀਗੇ ਸੁਣਦੇ ਆ ਤੇ ਮਤਲਬ ਕਿ ਸੈਂਸਰਸ ਦਾ ਇੰਨਾ ਜ਼ਿਆਦਾ ਮਤਲਬ ਕਿ ਕੰਮ ਖਰਾਬ ਹੋ ਚੁੱਕਾ ਟਰੱਕਿੰਗ ਦੇ ਵਿੱਚ ਕਿ ਮਾੜਾ ਜਿਹਾ ਸੈਂਸਰ ਖਰਾਬ ਨਹੀਂ ਹੁੰਦਾ ਤਾਂ ਸਾਰਾ ਕੁਝ ਹੀ ਵਿਗੜ ਜਾਂਦਾ। ਔਰ ਖਾਸ ਕਰਕੇ ਹੁਣ ਵੀ ਅੱਜ ਮੈਂ ਰਾਈਟ ਵੇ ਹੁਣ ਜਦੋਂ ਆਉਂਦਾ ਸੀਗਾ ਸਵੇਰੇ ਤੇ ਮੈਂ ਨਿਊਜ਼ ਸੁਣ ਰਿਹਾ ਸੀਗਾ ਕਿ ਜਿਹੜੀ ਕੰਪਨੀ ਹੈਗੀ ਆ ਕੋਈ ਆਪਣੇ ਸੈਨੋਜ਼ੇ ਦੀ, ਜਿਨ੍ਹਾਂ ਨੇ ਇਹ ਆਫ ਦਾ ਟੌਪਿਕ ਹੈਗਾ ਥੋੜਾ ਜਿਹਾ, ਵੀ ਉਹ ਕਾਰ ਉਹਨਾਂ ਨੇ ਜਿਹੜੀ ਸੈਲਫ ਡਰਾਈਵਿੰਗ ਕਾਰ ਬਣਾਈ ਉਹ 'ਚ 200 ਸੈਂਸਰ ਲੱਗਾ। ਮੈਂ ਯਾਰ ਮਤਲਬ ਆਈ ਮੀਨ ਹਾਊ ਕੁਡ ਪੋਸੀਬਲੀ ਹਰ ਇੱਕ ਸੈਂਸਰ ਹਰ ਇੱਕ ਟਾਈਮ ਸਹੀ ਕੰਮ ਕਰ ਰਿਹਾ ਹੈਗਾ। ਮਤਲਬ ਇਹ ਮੈਂ ਉੱਤੇ ਨਹੀਂ ਕਰ ਰਿਹਾ, ਪਰ ਜਿਹੜੇ ਟਰੱਕ ਹੈ ਟਰੱਕਾਂ ਦੇ ਵਿੱਚ ਵੀ ਪਿਛਲੇ ਸਮੇਂ ਤੋਂ ਜਿਹੜੇ ਸਮੇਂ ਤੋਂ ਅਸੀਂ ਟਰੱਕਿੰਗ ਕਰਦੇ ਸੀ ਉਦੋਂ ਛੱਡਿਆ ਸੀ, ਉਸ ਤੋਂ ਬਾਅਦ 'ਚ ਬਹੁਤ ਜ਼ਿਆਦਾ ਸੈਂਸਰ ਜਿਹੜੇ ਆ ਟਰੱਕਿੰਗ ਦੇ ਵਿੱਚ ਟਰੱਕ ਦੇ ਵਿੱਚ ਲੱਗੇ ਹੋਏ ਆ। ਸੋ ਉਹ ਜਿਹੜੇ ਸੈਂਸਰਸ ਹੈਗੇ ਆ, ਕਈ ਵਾਰੀ ਇੱਕ ਅੱਧਾ ਸੈਂਸਰ ਜਿਹੜਾ ਕਿ ਐਡੀ ਵੱਡੀ ਪ੍ਰੋਬਲਮ ਨਹੀਂ ਹੁੰਦੀ ਲੇਕਿਨ ਉਹ ਵਿਗੜ ਜਾਵੇ ਤਾਂ ਤੁਹਾਡਾ ਟਰੱਕ ਖੜ ਜਾਵੇ ਤਾਂ ਇਹ ਬਹੁਤ ਵੱਡੀ ਗੱਲ ਹੈਗੀ ਆ। ਜੇ ਕੋਈ ਮੇਨ ਚੀਜ਼ ਤੁਹਾਡੀ ਖੜ ਗਈ ਆ ਤਾਂ ਚਲੋ ਟਰੱਕ ਦਾ ਖੜਨਾ ਬਣਦਾ, ਪਰ ਕੁਛ ਨਾ ਕੁਛ ਵਾਰ ਨਹੀਂ। ਹੁਣ ਜਿਹੜਾ ਮੇਰਾ ਪਿਕਅਪ ਹੈਗਾ ਉਹਦੇ 'ਚ ਜਦੋਂ ਡੈਫ ਰੀਜਨਰੇਟ ਹੁੰਦਾ ਉਹ ਮੈਨੂੰ ਵਾਰਨਿੰਗ ਆ ਜਾਂਦੀ ਆ ਕਿ ਇਹਨੂੰ ਰੀਜਨਰੇਟ ਕਰੋ, ਨਹੀਂ ਤਾਂ ਅਗਲੇ 500 ਮੀਲ ਬਾਅਦ ਤੁਹਾਡਾ ਟਰੱਕ ਜਿਹੜਾ ਖੜਾ ਹੋ ਜਾਊਗਾ, ਸਟਾਰਟ ਨਹੀਂ ਹੋਊਗਾ। ਸੋ ਦੈਟਸ ਫਾਈਨ, 500 ਮੀਲ ਦੀ ਹੈਗੀ ਆ ਵਾਰਨਿੰਗ ਹੈਗੀ ਆ, ਬੰਦਾ 500 ਮੀਲ ਦੇ ਵਿੱਚ ਉਹਨੂੰ ਰੀਜਨਰੇਟ ਕਰ ਲੈਂਦਾ, ਠੀਕ ਹੈ। ਸੋ ਜੇ ਤੁਹਾਡਾ ਡੈਫ ਘਟਦਾ ਆ ਤਾਂ ਵੀ ਤੁਹਾਨੂੰ ਉਹ ਵਾਰਨਿੰਗ ਆ ਜਾਂਦੀ ਆ ਕਿ 500 ਮਾਈਲਸ ਤੋਂ ਬਾਅਦ ਤੁਹਾਡਾ ਟਰੱਕ ਜਿਹੜਾ ਸਟਾਰਟ ਨਹੀਂ ਹੋਣਾ ਹੈਗਾ। ਸੋ ਦੈਟਸ ਗੁੱਡ। ਬਟ ਜੇ ਤੁਹਾਡਾ ਉੱਥੇ ਜੇ ਕੋਈ ਵੀ ਚੀਜ਼ ਹੋਵੇ, ਤੁਹਾਡਾ ਉੱਥੇ ਪਿਕਅਪ ਖੜ ਜਾਵੇ ਤੇ ਤੁਸੀਂ ਉਹਨੂੰ ਤੋੜ ਨਾ ਸਕੋ ਜਾਂ 5 ਮੀਲ ਦੀ ਸਪੀਡ ਹੋ ਜਾਵੇ ਤਾਂ ਇਟਸ ਰੀਅਲੀ ਮਤਲਬ ਕਿ ਪੇਨਫੁਲ ਹੈਗਾ ਟਰੱਕਰ ਵਾਸਤੇ। ਹਾਂਜੀ, ਵੀ ਇੱਕ ਸੈਂਸਰ ਕਰਕੇ ਏਡਾ ਟਰੱਕ ਜਿਹੜਾ ਉਹ ਖਿਲਾਰ ਲਓ, ਉਹਦਾ ਤਾਂ ਕੋਈ ਤੁੱਕ ਜਿਹੜੀ ਉਹ ਬਣਦੀ ਨਹੀਂ। ਵੀ ਐਟਲੀਸਟ ਉਹਨੂੰ ਉਸ ਜਗ੍ਹਾ ਤੇ ਤਾਂ ਲਿਜਾਣ ਜੋਗਾ ਹੋਣਾ ਚਾਹੀਦਾ ਆ ਵੀ ਜਿੱਥੇ ਜਾ ਕੇ ਠੀਕ ਕੀਤਾ ਜਾ ਸਕੇ। ਕਮਿੰਸ ਦਾ ਇੰਜਨ ਰਾਤ 4 ਘੰਟੇ ਦਾ ਟਾਈਮ ਦਿੰਦਾ ਆ ਤੇ ਮੇਰੇ ਖਿਆਲ ਜੇ ਤੁਸੀਂ ਇਹਦੇ ਬਾਰੇ 'ਚ ਕੋਈ ਆਪਣੇ ਡੈਫੀਨੇਟਲੀ ਆਪਣੇ ਵਿਊਅਰਸ ਦੇ ਖਿਆਲ ਤਾਂ ਬਹੁਤ ਜ਼ਿਆਦਾ ਹੋਣੇ ਇਹਦੇ ਬਾਰੇ 'ਚ, ਕਿਉਂਕਿ ਮੋਸਟਲੀ ਹਰ ਇੱਕ ਬੰਦਾ ਹੀ ਇਸ ਪੇਨਫੁਲ ਸਿਚੁਏਸ਼ਨ 'ਚੋਂ ਲੰਘ ਰਿਹਾ ਇਸ ਵੇਲੇ। ਜੀ, ਸੋ ਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ ਤੇ ਕਾਲ ਕਰਕੇ ਤੁਸੀਂ ਟਰੱਕਿੰਗ ਨਾਲ ਸੰਬੰਧਿਤ ਜੇ ਤੁਹਾਡਾ ਕੋਈ ਕੁਐਸਚਨ ਆ, ਕੋਈ ਸਵਾਲ ਆ, ਉਹ ਤੁਸੀਂ ਜਿਹੜਾ ਉਹ ਪੁੱਛ ਸਕਦੇ ਆ। ਆਪਣੇ ਨਾਲ ਜੁੜੇ ਹੋਏ ਨੇ ਸੰਦੀਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੰਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਜੀ, ਮੇਰਾ ਜਿਹੜਾ ਕੁਐਸਚਨ ਹੈ ਉਹ ਫਰੇਟ ਗਾਰਡ ਦੇ ਰਿਗਾਰਡਿੰਗ ਹੈ। ਜਿਹੜਾ ਮੇਰੇ ਨਾਲ ਮੈਂ ਰਮਨ ਭਾਜੀ ਨਾਲ ਗੱਲ ਵੀ ਕੀਤੀ ਸੀਗੀ ਇਸ ਮਾਮਲੇ 'ਚ। ਇਹਨਾਂ ਨੇ ਮੈਨੂੰ ਜਾਂ ਕਿਸੇ ਦਾ ਨੰਬਰ ਦਿੱਤਾ ਸੀਗਾ, ਬਟ ਉਹਨਾਂ ਨੇ ਮੇਰੀ ਬਹੁਤ ਵਧੀਆ ਹੈਲਪ ਕੀਤੀ। ਤੇ
ਇਹਦੇ ਲਈ ਰੇਟ ਗਾਰਡ ਦੀ ਰਿਪੋਰਟ ਇੱਦਾਂ ਹੋਈ ਕਿ ਮੈਂ ਇੱਕ ਲੋਡ ਚੱਕਿਆ, ਲੋਡ ਡਿਲੀਵਰ ਕਰ ਦਿੱਤਾ, ਡਿਟੈਂਸ਼ਨ ਸੀਗੀ 7 ਤੋਂ 8 ਘੰਟੇ ਦੀ, ਤੇ ਉਹ ਬ੍ਰੋਕਰ ਨੇ ਪੇ ਨਹੀਂ ਕੀਤੀ। ਤੇ ਮੈਂ ਨੀਅਰ ਅਬਾਊਟ 1 ਹਫ਼ਤੇ ਬਾਅਦ ਇੱਕ ਓਨੈਸਟ ਰਿਵਿਊ ਜਿਹੜਾ ਉਹ ਮੈਂ ਪਾਇਆ ਉਹਦੇ DAT ਪਲੇਟਫਾਰਮ ਤੇ ਉਹਨੂੰ ਦੇਖ ਕੇ ਉਹਨੇ ਮੇਰੀ ਫਰੇਟ ਗਾਰਡ ਰਿਪੋਰਟ ਸਬਮਿਟ ਕਰ ਦਿੱਤੀ। ਇੰਨੀਆਂ ਕੁ ਮਤਲਬ ਬੈਡ ਚੀਜ਼ਾਂ ਲੈ ਕੇ ਸਬਮਿਟ ਕੀਤੀ ਕਿ ਵਿਦਿਨ ਸੈਕਿੰਡ 'ਚ ਮੈਨੂੰ ਬ੍ਰੋਕਰਸ ਨੇ ਲੋਡ ਦੇਣੇ ਬੰਦ ਕਰ ਦਿੱਤੇ। ਅੱਛਾ। ਤੇ ਲੋਡ ਦੇਣੇ ਬੰਦ ਕਰਤੇ, ਮੈਂ ਇੰਨਾ ਕੁ ਪੈਨਿਕ ਹੋ ਗਿਆ। ਮੈਂ ਉਧਰੋਂ ਬੰਦਾ ਫਸਿਆ ਹੁੰਦਾ, ਉਧਰੋਂ ਲੋਡ ਨਾ ਮਿਲਣ ਤੇ ਇਹ ਬੜੀ ਔਖਾ ਹੋ ਜਾਂਦਾ ਨਾ। ਤੇ ਉਸ ਤੋਂ ਬਾਅਦ ਮੈਂ 2-3 ਦਿਨ ਕਾਫੀ ਮੈਂ ਕਾਫੀ ਏਦਾਂ ਦੀ ਡਿਪਰੈਸਡ ਸਿਚੁਏਸ਼ਨ 'ਚ ਰਿਹਾ। ਫਿਰ ਮੈਨੂੰ ਭਾਜੀ ਹੁਣਾਂ ਨੇ ਜਿਹਨਾਂ ਨੇ ਨੰਬਰ ਦਿੱਤਾ, ਉਹ ਕਹਿੰਦਾ ਵੀ ਤੁਸੀਂ ਬ੍ਰੋਕਰ ਨਾਲ ਕਾਲ ਕਰਕੇ ਜਾਂ ਕਿਸੇ ਤਰ੍ਹਾਂ ਉਹਨਾਂ ਨਾਲ ਕਰੋ ਗੱਲਬਾਤ, ਜੇ ਤੁਹਾਡੇ ਨਾਲ ਉਹ ਐਗਰੀ ਕਰਦਾ ਹੈ ਨਾ। ਭਾਜੀ ਮੈਂ ਬਿਲਕੁਲ ਈਚ ਐਂਡ ਐਵਰੀ ਜਿਹੜੀ ਵੀ ਗੱਲਬਾਤ ਬ੍ਰੋਕਰ ਨਾਲ ਕੀਤੀ ਸੀ ਸਾਰੀ ਈਮੇਲ ਦੇ ਥਰੂ ਸੀਗੀ, ਐਵਰੀਥਿੰਗ ਗੋਨ ਥਰੂ ਈਮੇਲ ਹੈ ਨਾ। ਤੇ ਉਸ ਤੋਂ ਬਾਅਦ 'ਚ ਉਹ ਮੇਰਾ ਕਾਲ ਚੱਕਣੀ ਵੀ ਉਹਨੇ ਬੰਦ ਕਰ ਦਿੱਤੀ ਹੈ ਨਾ। ਫਿਰ ਉਹ ਕੰਪਨੀ ਦੇ ਵਿੱਚ ਮੈਂ ਕਾਲ ਕਰਕੇ ਤੇ ਮੈਂ ਕਿਸੇ ਦਾ ਉੱਥੋਂ ਰੈਫਰੈਂਸ ਲੈ ਕੇ ਕਿਤੇ ਉਹ ਨੰਬਰ ਲੈ ਕੇ ਕਿਸੇ ਬੰਦੇ ਨਾਲ ਗੱਲ ਕੀਤੀ ਤੇ ਉਹ ਮੈਨੂੰ ਕਹਿੰਦਾ ਕਿ ਤੂੰ DAT ਦੇ ਕੋਈ ਰਿਵਿਊ ਪਾਇਆ। ਮੈਂ ਕਿਹਾ ਮੈਂ ਬਿਲਕੁਲ ਓਨੈਸਟ ਰਿਵਿਊ ਪਾਇਆ ਤੇ ਕੋਈ ਗਲਤ ਚੀਜ਼ ਕੁਛ ਨਹੀਂ ਲਿਖੀ ਹੈਗੀ ਹੈ ਨਾ। ਕਹਿੰਦਾ ਉਹਨੂੰ ਓਨੈਸਟ ਨੂੰ 3 ਸਟਾਰ ਦਿੱਤੇ, ਕਹਿੰਦਾ ਉਹਨੂੰ 5 ਸਟਾਰ ਕਰਕੇ ਉਹਦਾ ਸਕਰੀਨਸ਼ਾਟ ਮੈਂ ਤੈਨੂੰ ਈਮੇਲ ਭੇਜਦਾ ਆਪਣੀ ਕੰਪਨੀ ਦੀ, ਉਹਦੇ ਉੱਤੇ ਕਹਿੰਦਾ ਗੁੱਡ ਗੱਲਾਂ ਕਹਿੰਦਾ ਲਿਖ ਕੇ ਉਹਦੇ ਤੇ ਉਸ ਬਿਲਕੁਲ ਕਹਿੰਦਾ ਵੀ ਬ੍ਰੋਕਰ ਬਹੁਤ ਵਧੀਆ। ਮੈਨੂੰ ਕੱਲੀ ਗੱਲ ਦੱਸੀ ਵੀ ਬ੍ਰੋਕਰ ਬਹੁਤ ਵਧੀਆ ਆ, ਮੈਂ ਇਹਨਾਂ ਕੰਮ ਵਧੀਆ ਕੀਤਾ ਤੇ ਕਹਿੰਦਾ ਸਾਰਾ ਕੁਝ ਲਿਖ ਕੇ ਕਹਿੰਦਾ DAT ਤੇ ਉਹਦਾ ਕਹਿੰਦਾ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ, ਕਹਿੰਦਾ ਫਿਰ ਅਸੀਂ ਫਰੇਟ ਗਾਰਡ ਦੀ ਰਿਪੋਰਟ ਜਿਹੜੀ ਆ ਉਹ ਰਿਮੂਵ ਕਰ ਦਿੰਦੇ ਹਾਂ। ਮੇਰੀ ਮਜਬੂਰੀ ਸੀ ਭਾਜੀ, ਮੈਨੂੰ ਕਰਨਾ ਪਿਆ ਇਹ ਸਾਰਾ ਕੁਛ, ਠੀਕ ਹੈ। ਉਹਨੇ ਵਿਦਨ 5-7 ਮਿੰਟ ਉਹਨੇ ਫਰੇਟ ਗਾਰਡ ਦੀ ਰਿਪੋਰਟ ਜਿਹੜੀ ਰਿਮੂਵ ਕਰ ਦਿੱਤੀ। ਤੇ ਇਸ ਤਰ੍ਹਾਂ ਇੰਨਾ ਧੱਕਾ ਜਾਂ ਕਹਿ ਦਈਏ ਵੀ ਇਸ ਚੀਜ਼ ਦਾ ਮਿਸਯੂਜ਼ ਹੋਣਾ, ਇਹ ਕੀ ਆਪਣੀ ਟਰੱਕਿੰਗ ਦੇ ਲਈ ਕਿੰਨਾ ਕੁ ਵਧੀਆ ਆ। ਥੈਂਕ ਯੂ ਸੰਦੀਪ। ਨਹੀਂ ਇਹ ਬੜਾ ਅਹਿਮ ਅੱਜ ਕੱਲ੍ਹ ਮੈਨੂੰ ਲੱਗਦਾ ਰਮਨ ਜੀ ਇਸ਼ੂ ਚੱਲ ਰਿਹਾ ਆ ਵੀ ਖਿੱਚ ਦਿੰਦੇ ਆ ਬੰਦੇ ਨੂੰ। ਇਹੋ ਹੀ ਗੱਲਾਂ ਆ। ਹੁਣ ਦੇਖੋ ਮੈਂ ਓਪਨਲੀ ਕਹਿਣਾ ਹੈ, ਠੀਕ ਹੈ ਨਾ, ਕਿ ਅਸੀਂ ਹਮੇਸ਼ਾ ਹਰ ਇੱਕ ਨੂੰ ਕਹਿੰਦੇ ਆ, ਕਈ ਬ੍ਰੋਕਰਸ ਦਾ ਅਸੀਂ ਰੈਫਰੈਂਸ ਦਿੰਦੇ ਆ ਕਿ ਭਾਈ ਇਸ ਬ੍ਰੋਕਰ ਨਾਲ ਕੰਮ ਨਾ ਕਰੋ, ਠੀਕ ਹੈ ਨਾ। ਆਈ ਗੈਟ 10 ਕਾਲਸ ਐਵਰੀ ਡੇ ਕਿ ਜਿਹੜੇ ਉਸ ਬ੍ਰੋਕਰ ਨਾਲ ਕੰਮ ਕਰਦੇ ਕਿ ਸਾਡੀ ਮਜਬੂਰੀ ਆ। ਸੀਗਾ ਮਜਬੂਰੀ ਮਤਲਬ ਕਿਸ ਚੀਜ਼, ਉਹਨਾਂ ਦੀ ਮਜਬੂਰੀ ਨਹੀਂ ਕਿ ਉਹਨਾਂ ਨੇ ਲੋਡ ਨਹੀਂ ਚੱਕਣਾ। ਜੇ ਅਸੀਂ ਕਿਸੇ ਬ੍ਰੋਕਰ ਦਾ ਕਹਿ ਦਿੰਦੇ ਭਾਈ ਇਸ ਬ੍ਰੋਕਰ ਦੇ ਨਾਲ ਕੰਮ ਨਾ ਕਰੋ, ਇਸ ਬ੍ਰੋਕਰ ਦੇ ਨਾਲ ਬਹੁਤ ਜ਼ਿਆਦੀਆਂ ਟਰਬਲਸ ਹੈਗੀਆਂ, ਠੀਕ ਹੈ ਨਾ। ਹੁਣ ਕਈ ਬ੍ਰੋਕਰ ਐਸੇ ਹੈਗੇ ਜਿਨ੍ਹਾਂ ਨੇ ਸਾਲ ਦੇ ਵਿੱਚ ਇੱਕ ਅੱਧੀ ਵਾਰੀ ਤੁਹਾਡਾ ਪੰਗਾ ਪਾਉਣਾ ਹੀ ਪਾਉਣਾ, ਤੇ ਤੁਹਾਡੇ ਜਿਹੜੇ ਆ ਉਹੀ ਜਿਹੜੇ ਸਾਲ ਦੀ ਕੀਤੀ ਕਮਾਈ ਆ ਉਹਨਾਂ ਨੇ ਇੱਕ ਕਲੇਮ ਦੇ ਵਿੱਚ ਤੁਹਾਡੀ ਸਾਰੀ ਖਾ ਜਾਣੀ ਹੈ। ਸੋ ਉਹ ਬ੍ਰੋਕਰਸ ਦੇ ਨਾਲ ਠੀਕ ਆ, ਮਜਬੂਰੀ ਇੰਨੀ ਵੀ ਨਹੀਂ ਕਿ ਤੁਸੀਂ ਮਤਲਬ ਉਸ ਤੋਂ ਬਿਨਾਂ ਜੀ ਨਹੀਂ ਸਕਦੇ। 14,000 ਬ੍ਰੋਕਰ ਆ, ਸਿਰਫ ਇੱਕ ਬ੍ਰੋਕਰ ਦੇ ਬਿਨਾਂ ਨਹੀਂ ਜੀ ਸਕਦੇ। ਪਰ ਇੱਕ ਦੂਜੇ ਨੂੰ ਇਹ ਚੀਜ਼ਾਂ ਨਾ ਤਾਂ ਦੱਸਦੇ ਹੀ ਆ, ਨਾ ਹੀ ਇੱਕ ਦੂਜੇ ਨੂੰ ਅਸੀਂ ਇਸ ਚੀਜ਼ਾਂ ਨੂੰ ਫੋਲੋ ਕਰਦੇ ਹਾਂ। ਜੇ ਇੱਕ ਬੰਦਾ ਕਹਿੰਦਾ ਨਾ ਵੀ ਉਸ ਬ੍ਰੋਕਰ ਕੋਲ ਨਾ ਜਾਓ, ਤੇ ਉਹ ਬ੍ਰੋਕਰ ਕੱਲ ਨੂੰ ਤੁਹਾਨੂੰ $100 ਲੋਡ ਦਾ ਵੱਧ ਦਿੰਦਾ, ਸਾਰੇ ਭੱਜ ਕੇ ਉੱਥੇ ਤੁਰ ਪੈਂਦੇ ਆ। ਸੋ ਇਸ ਕਰਕੇ ਇਹ ਚੀਜ਼ ਜਿਹੜੀ ਆ ਨਜਾਇਜ਼ ਹੈਗੀ ਆ, ਸਾਡੇ ਨਾਲ ਧੱਕਾ ਹੋ ਰਿਹਾ ਹੈਗਾ, ਪਰ ਅਸੀਂ ਧੱਕਾ ਆਪ ਕਰਵਾ ਰਹੇ ਹਾਂ, ਸਾਡਾ ਕੋਈ ਕਰ ਨਹੀਂ ਰਿਹਾ ਹੈਗਾ, ਅਸੀਂ ਮੰਨਦੇ ਨਹੀਂ ਕਿਸੇ ਗੱਲ ਨੂੰ। ਜੀ ਸੋ ਥੈਂਕ ਯੂ ਸੰਦੀਪ ਕਾਲ ਦੇ ਲਈ। ਥੈਂਕ ਯੂ। ਓਕੇ ਭਾਜੀ, ਥੈਂਕ ਯੂ। ਆਪਣੇ ਨਾਲ ਇਨਫੈਕਟ ਰਮਨ ਜੀ, ਚਲੋ ਇਹ ਗੁੱਡ ਸੈਗਵੇ ਆਪਾਂ ਨੂੰ ਮਿਲ ਗਿਆ। ਆਪਣੇ ਨਾਲ ਜਿਹੜੇ ਫਰੇਟ ਗਾਰਡ ਨੂੰ ਫਿਕਸ ਕਰਨ ਵਾਲੇ ਜਿਹੜੇ ਗਗਨ ਆ ਉਹ ਆਪਣੇ ਨਾਲ ਜੁੜੇ ਆ, ਉਹ ਥੋੜ੍ਹੇ ਆਪਾਂ ਨੂੰ ਜਾਣਕਾਰੀ ਦੇਣਗੇ, ਜਿਹੜੇ ਨਿਰਮਲ ਮਾਨ ਹੋਣਾ ਦੇ ਨਾਲ ਮਿਲ ਕੇ ਜਿਹੜੇ ਉਹ ਕੰਮ ਕਰਦੇ ਆ। ਸੋ ਉਹ ਥੋੜ੍ਹੀ ਜਿਹੀ ਆਪਾਂ ਨੂੰ ਜਾਣਕਾਰੀ ਦੇ ਸਕਦੇ ਉਹ ਕੰਪਨੀ ਦੇ ਬਾਰੇ, ਜਿਹੜੀ ਹੈਲਪ ਕਰ ਸਕਦੀ ਜਿੱਦਾਂ ਧੱਕੇ ਦੇ ਨਾਲ ਜਾਂ ਗਲਤ ਜਿਨ੍ਹਾਂ ਨੇ ਡਰਾਈਵਰਸ ਦੀ ਜਾਂ ਕੰਪਨੀ ਦੀ ਇਨਫੋਰਮੇਸ਼ਨ ਜਿਹੜੀ ਉਹ ਪਾਈ ਹੁੰਦੀ ਆ। ਗਗਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਬਹੁਤ ਧੰਨਵਾਦ ਸਮੇਂ ਦੇਣ ਲਈ ਜੀ। ਜੀ ਸੋ ਜਿੱਦਾਂ ਇਹ ਬਾਈ ਪਹਿਲੋਂ ਵੀ ਗਗਨ ਦੱਸ ਕੇ ਗਏ ਵੀ ਗਲਤ ਜਿਹੜੀ ਹੈ ਰਿਪੋਰਟ ਪਾਉਣ ਦੇ ਨਾਲ ਬੰਦੇ ਨੂੰ ਕਾਫੀ ਮੁਸ਼ਕਲਾਂ, ਕੰਪਨੀਜ਼ ਨੂੰ, ਓਨਰ ਓਪਰੇਟਰਸ ਨੂੰ ਕਾਫੀ ਮੁਸ਼ਕਲਾਂ ਆ ਜਾਂਦੀਆਂ। ਸੋ ਤੁਹਾਡੀ ਕੰਪਨੀ ਕਿੱਦਾਂ ਹੈਲਪ ਕਰ ਸਕਦੀ ਆ ਅਜਿਹੀ ਜਿਹੜੀ ਇੱਕ ਹਿਸਾਬ ਦੇ ਨਾਲ ਕਿਸੇ ਕੰਪਨੀ ਦੇ ਉਲਟ ਜਾਂ ਕਿਸੇ ਉਲਟ ਗਲਤ ਪਾਈ ਹੋਈ ਇੱਦਾਂ ਦੀ ਰਿਪੋਰਟ ਨੂੰ ਲੈ ਕੇ? ਜੀ ਬਿਲਕੁਲ ਜੀ, ਸਾਡੀ ਕੰਪਨੀ ਅਸੀਂ ਜੁੜੇ ਹੋਏ ਜੀ ਫਰੇਟ ਇੰਡਸਟਰੀ ਦੇ ਨਾਲ, ਠੀਕ ਹੈ ਜੀ। ਹੁਣ ਟਰੱਕਿੰਗ ਇੰਡਸਟਰੀ ਦੇ ਵਿੱਚ ਤੁਹਾਨੂੰ ਪਤਾ ਵੀ ਡੇਲੀ ਬਹੁਤ ਮੁਸ਼ਕਲਾਂ ਆ ਰਹੀਆਂ ਬ੍ਰੋਕਰਸ ਵੱਲੋਂ। ਜਿੱਦਾਂ ਮੈਂ ਸੁਣ ਰਿਹਾ ਸੀਗਾ
ਫਾਲਸ ਤੇ ਅਨਫੇਅਰ ਰਿਪੋਰਟ ਦੀ ਗੱਲ ਕਰ ਰਹੇ ਸੀ ਤੁਹਾਡੇ ਨਾਲ ਭਾਈ ਸਾਹਿਬ ਪਹਿਲੇ, ਠੀਕ ਹੈ ਜੀ। ਜੀ ਇਹ ਬਹੁਤ ਵੱਡਾ ਚੈਲੰਜ ਆ ਜੀ ਅੱਜ ਕੱਲ੍ਹ ਆਪਣੀ ਜਿਹੜੀ ਕੈਰੀਅਰਸ ਨੂੰ। ਹੁਣ ਜਦੋਂ ਇਦਾਂ ਦੇ ਕੋਈ ਫਾਲਸ ਜਾਂ ਅਨਫੇਅਰ ਰਿਪੋਰਟਸ ਆ ਜਾਂਦੀਆਂ, ਉਹਦੇ ਨਾਲ ਕੀ ਹੁੰਦਾ ਜੀ? ਉਹਦੇ ਨਾਲ ਕੀ ਹੈ, ਜਿਹੜੀ ਤੁਹਾਡੇ ਕੈਰੀਅਰ ਦੀ ਰੈਪੂਟੇਸ਼ਨ ਗਈ, ਰੈਪੂਟੇਸ਼ਨ ਦੇ ਨਾਲ ਕੈਰੀਅਰ ਦੀ ਕ੍ਰੈਡੀਬਿਲਿਟੀ ਗਈ। ਜਦੋਂ ਭਰੋਸਾ ਖਤਮ ਹੋ ਗਿਆ, ਕੋਈ ਜੈਨੂਅਨ ਬ੍ਰੋਕਰ ਵੀ ਤੁਹਾਨੂੰ ਲੋਡ ਨਹੀਂ ਦਊਗਾ, ਰਾਈਟ। ਇਹ ਚੀਜ਼ਾਂ ਹੁਣ ਸਾਡੇ ਕੋਲ ਜੀ ਅਣਗਿਣਤ ਕਾਲਸ ਡੇਲੀ ਰਿਸੀਵ ਹੁੰਦੀਆਂ ਵਾ। ਹਰ ਕੋਈ ਬੰਦਾ ਇੱਕ ਡਿਫਰੈਂਟ ਸਟੋਰੀ ਦੇ ਨਾਲ ਤੇ ਡਿਫਰੈਂਟ ਸਿਚੁਏਸ਼ਨ ਚੋਂ ਲੰਘ ਰਿਹਾ ਜੀ। ਹੁਣ ਅਸੀਂ ਬੇਸਿਕਲੀ ਕਰਦੇ ਕੀ ਹੈ ਜੀ, ਅਸੀਂ ਇਹ ਸਾਰੇ ਜਿੰਨੇ ਮੇਜਰ ਪਲੇਟਫਾਰਮਸ ਆ ਜੀ, ਚਾਹੇ ਉਹ ਫਰੀਡ ਕਾਰਡ ਆ, ਕੈਰੀਅਰ 41 ਲਾ ਲਓ, ਕੈਰੀਅਰ ਅਸ਼ੋਰ, ਈਵਨ ਹਾਈਵੇ ਆ, ਅਸੀਂ ਜਿੰਨੀਆਂ ਵੀ ਕੈਰੀਅਰਸ ਦੇ ਖਿਲਾਫ ਕੋਈ ਵੀ ਫਾਲਸ ਅਨਫੇਅਰ ਰਿਪੋਰਟ ਹੈਗੀ ਆ, ਇਹਦੇ ਉੱਤੇ ਕੰਮ ਕਰਦੇ ਆ। ਵੀ ਜਿੰਨੀਆਂ ਨੈਗੇਟਿਵ ਰਿਪੋਰਟਸ ਆ, ਉਸ ਰਿਪੋਰਟਸ ਦੇ ਉੱਤੇ ਕੰਮ ਕਰਦੇ, ਉਹਨੂੰ ਰਿਮੂਵ ਕਰਦੇ ਆ ਜੀ। ਬਿਲਕੁਲ ਜੀ। ਤੇ ਨੰਬਰ ਕੀ ਆ, ਕੰਟੈਕਟ ਕਿੱਦਾਂ ਕੀਤਾ ਜਾ ਸਕਦਾ ਤੁਹਾਡਾ? ਸਾਡਾ ਜੀ ਟੋਲ ਫ੍ਰੀ ਨੰਬਰ ਹੈਗਾ ਜੀ 8554475155 ਜੀ। ਦੁਬਾਰਾ ਦੱਸ ਦਿਓ ਕਰੀ। 855 447 5155। 55 ਠੀਕ ਹੈ। ਸੋ ਇਸ ਮੌਕੇ ਕਾਫੀ ਜ਼ਿਆਦਾ ਇਹ ਕਹਿ ਸਕਦੇ ਵੀ ਇੰਡਸਟਰੀ ਦੇ ਵਿੱਚ ਇੱਕ ਅਲਾਮਤ ਦੇ ਤੌਰ ਦੇ ਉੱਤੇ ਜਿਹੜਾ ਇਹ ਕੰਮ ਜਿਹੜਾ ਉਹ ਚੱਲ ਰਿਹਾ, ਜਿਹਦਾ ਕਿਸੇ ਦੇ ਨਾਲ ਨਹੀਂ ਬਣਦੀ, ਇੱਕ ਦੂਜੇ ਦੇ ਉਲਟ ਰਿਪੋਰਟ ਪਾ ਦਿਓ ਤੇ ਉਹਨੂੰ ਬਸ ਥੱਲੇ ਜਿਹੜਾ ਉਹ ਸਿੱਟ ਦਿਓ, ਕਿਸੇ ਨੂੰ ਲੋੜ ਦਾ ਮਿਲੇ, ਕਿਸੇ ਨੂੰ ਇਦਾਂ ਨਾ ਕਰੇ। ਸੋ ਇਹਦੇ ਵਿੱਚ ਗਗਨ ਚਲੋ ਤੁਹਾਡੇ ਨਾਲ ਤਾਂ ਇਹ ਗੱਲ ਕਰਕੇ ਕਰਦੇ ਆ, ਇਹ ਤੋਂ ਬਚਣ ਦਾ ਕੋਈ ਹੋਰ ਉਪਾਅ ਹੈਗਾ ਆ? ਹੋਰ ਕੀ ਕੀਤਾ ਜਾ ਸਕਦਾ? ਕੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆਪਣੇ ਜਾ ਸਕਦੀਆਂ ਵੀ ਇਹ ਚੀਜ਼ ਨਾ ਵਾਪਰੇ? ਦੇਖੋ ਜੀ, ਜਿਹੜੀ ਸਾਡੀ ਇਸ ਕੰਮ ਦੇ ਵਿੱਚ ਐਕਸਪਰਟੀਜ਼ ਹੈਗੀ ਆ ਜੀ, ਸਾਡੇ ਅਟਰਨੀਜ਼ ਨੇ ਪ੍ਰੋਫੈਸ਼ਨ ਜਿਹੜੇ ਕਲਾਇੰਟ ਦਾ ਕੇਸ ਲੈਣ ਦਾ ਰਿਵਿਊ ਕਰਦੇ ਆ। ਅਸੀਂ ਕੱਲਾ ਨੈਗੇਟਿਵ ਰਿਪੋਰਟ ਨੂੰ ਨਹੀਂ ਕਢਾਉਂਦੇ, ਗੋਇੰਗ ਫਾਰਵਰਡ ਕਲਾਇੰਟ ਨੂੰ ਪੂਰਾ ਗਾਈਡ ਕਰਦੇ ਆ ਵੀ ਅੱਗੇ ਜਾ ਕੇ ਬ੍ਰੋਕਰ ਦੇ ਨਾਲ ਉਹ ਕਿਹੜੀਆਂ ਚੀਜ਼ਾਂ ਧਿਆਨ 'ਚ ਰੱਖੇ, ਵੀ ਜਿਹੜੀ ਫਾਲਸ ਜਾਂ ਅਨਫੇਅਰ ਰਿਪੋਰਟ ਦੀ ਆਪਾਂ ਗੱਲ ਕੀਤੀ ਆ ਪਹਿਲਾਂ, ਵੀ ਉਹ ਸਾਡੇ ਕੈਰੀਅਰ ਦੇ ਖਿਲਾਫ ਨਾ ਮਿਲੇ। ਠੀਕ ਹੈ ਜੀ। ਇਹ ਜਿੱਦਾਂ ਆਪਾਂ ਇੱਕ ਇਹਦੇ ਨਾਲ ਮੈਂ ਛੋਟੀ ਐਗਜ਼ਾਮਪਲ ਦੇਣੀ ਚਾਹੁੰਦਾ ਜੀ। ਜਿੱਦਾਂ ਆਪਾਂ ਬੈਂਕ 'ਚ ਜਾਂਦੇ ਆ ਜੀ, ਕ੍ਰੈਡਿਟ ਲੈਣ ਜਾਂਦੇ ਆ ਜਾਂ ਕ੍ਰੈਡਿਟ ਕਾਰਡ ਅਪਲਾਈ ਕਰਦੇ ਆ, ਰਾਈਟ। ਹੁਣ ਜਦੋਂ ਆਪਾਂ ਕ੍ਰੈਡਿਟ ਕਾਰਡ ਅਪਲਾਈ ਕਰਦੇ ਆ ਤੇ ਆਪਣਾ ਪਹਿਲਾਂ ਕ੍ਰੈਡਿਟ ਚੈੱਕ ਹੁੰਦਾ, ਰਾਈਟ। ਉਹ ਜਦੋਂ ਕ੍ਰੈਡਿਟ ਚੈੱਕ ਹੁੰਦਾ ਵਾ ਤਾਂ ਹੀ ਆਪਾਂ ਨੂੰ ਜਿਹੜਾ ਬੈਂਕ ਆ ਉਹ ਲੈਂਡ ਮਨੀ ਕਰਦਾ ਵੀ ਦੇਣੀ ਕਿ ਨਹੀਂ ਦੇਣੀ। ਠੀਕ ਹੈ ਜੀ। ਇਸੇ ਸਿਚੁਏਸ਼ਨ, ਇਹ ਵੀ ਸਿਚੁਏਸ਼ਨ ਸੇਮ ਹੀ ਹੈ ਜੀ। ਇਹ ਤੁਹਾਨੂੰ ਲੋਡ ਤਾਂ ਹੀ ਮਿਲੂਗਾ ਜੇ ਤੁਹਾਡਾ ਰੈਕਡ ਕਲੀਨ ਆ। ਜੇ ਇੱਕ ਵੀ ਨੈਗੇਟਿਵ ਰਿਪੋਰਟ ਤੁਹਾਡੇ ਉੱਪਰ ਆ ਗਈ, ਇਹਦਾ ਮਤਲਬ ਵੀ ਤੁਹਾਨੂੰ ਲੋਡ ਨਹੀਂ ਮਿਲਣਾ। ਹੁਣ ਜੇ ਆਪਾਂ ਨੂੰ ਲੋਡ ਨਹੀਂ ਮਿਲਦਾ, ਜੇ ਲੋਡ ਨਹੀਂ ਮਿਲੂਗਾ ਤੇ ਆਪਣੀ ਜਿਹੜੀ ਰੋਜੀ ਰੋਟੀ ਆ ਉਹ ਆਪਣੀ ਖਤਮ ਹੋ ਜਾਣੀ ਆ। ਟਰੱਕਾਂ ਦਾ ਤੁਹਾਨੂੰ ਅੱਗੇ ਬਹੁਤ ਤੁਹਾਨੂੰ ਪਤਾ ਵੀ ਕਿੱਥੇ ਜਾ ਰਿਹਾ ਨਾ, ਗੱਡੀ ਬੜੀ ਚਿਰ ਦੀ ਲੀਹ ਤੋਂ ਉਤਰੀ ਹੋਈ ਆ, ਟਰੈਕ ਤੇ ਕੰਮ ਆ ਨਹੀਂ ਰਿਹਾ। ਜਿਹੜੇ ਗਿਣੇ ਚੁਣੇ ਬ੍ਰੋਕਰਸ ਨੇ ਉਹ ਆਪਣੇ ਕੈਰੀਅਰਸ ਦੇ ਨਾਲ ਤੁਹਾਨੂੰ ਪਤਾ ਹੋ ਜਾ ਮਤਲਬ ਗਲਤ ਰਿਪੋਰਟਾਂ ਪਾ ਰਹੇ ਨੇ ਆਪਣੇ ਫਾਇਦੇ ਲਈ। ਜਦੋਂ ਭਾਈ ਸਾਹਿਬ ਜ਼ਿਕਰ ਕਰ ਰਹੇ ਸੀ ਜੀ, ਤੁਸੀਂ ਮੇਰਾ ਰਿਵਿਊ ਚੰਗਾ ਦਿਓ ਤਾਂ ਮੈਂ ਰਿਪੋਰਟ ਕੱਢੂਗਾ, ਨਹੀਂ। ਇਹ ਇੱਕ ਬੰਦਾ ਨਹੀਂ ਹੈਗਾ, ਇੱਕ ਕੈਰੀਅਰ ਨਹੀਂ ਹੈਗਾ, ਹਜ਼ਾਰਾਂ ਕੈਰੀਅਰਸ ਨੇ ਜਿਹੜੇ ਡੇਲੀ ਸਾਨੂੰ ਕਾਲਾਂ ਕਰਕੇ ਆਪਣੀ ਸਿਚੁਏਸ਼ਨ ਸਮਝਾਉਂਦੇ ਆ। ਪਰ ਇਸ ਚੀਜ਼ ਦੇ ਉੱਤੇ ਆਪਾਂ ਇਹ ਫ੍ਰੀ ਕੰਸਲਟੇਸ਼ਨ ਦੇ ਰਹੇ ਹਾਂ ਜੀ। ਆਪਾਂ ਆਪਣੇ ਜਿੰਨੇ ਵੀ ਕੈਰੀਅਰਸ ਤੁਹਾਡੇ ਪੰਜਾਬੀ ਰੇਡੀਓ ਦਾ ਹਵਾਲਾ ਦੇ ਕੇ ਆਉਣਗੇ, ਅਸੀਂ ਕੋਈ ਚਾਰਜ ਨਹੀਂ ਕਰਾਂਗੇ, ਇਟਸ ਫ੍ਰੀ ਕੰਸਲਟੇਸ਼ਨ। ਬਸ ਸਾਨੂੰ ਕਾਲ ਕਰੋ, ਤੁਹਾਡਾ ਕੇਸ ਰਿਵਿਊ ਕਰੂਗੀ ਸਾਡੀ ਅਟਰਨੀਜ਼ ਦੀ ਪ੍ਰੋਫੈਸ਼ਨਲ ਟੀਮ ਤੇ ਤੁਹਾਨੂੰ ਦੱਸਾਂਗੇ ਵੀ ਤੁਹਾਡੇ ਜਿਹੜੀ ਨੈਗੇਟਿਵ ਰਿਪੋਰਟ ਤੇ ਆਪਾਂ ਕਿੱਦਾਂ ਕੰਮ ਕਰਕੇ ਤੇ ਤੁਹਾਡੀ ਜਿਹੜੀ ਗੱਡੀ ਟਰੈਕ ਤੇ ਵਾਪਸ ਆ ਜਾਏਗੀ। ਥੈਂਕ ਯੂ ਗਗਨ, ਕਾਲ ਦੇ ਲਈ ਥੈਂਕ ਯੂ, ਬੜੀ ਮਿਹਰਬਾਨੀ, ਸ਼ੁਕਰੀਆ। ਥੈਂਕ ਯੂ। ਜਿਹੜੀ ਆਪਾਂ ਗੱਲ ਕੀਤੀ ਹੈ ਕਿ ਇਹ ਰਿਪੋਰਟ ਨਾ ਪਵੇ, ਉਹਦੇ ਲਈ ਕੀ ਕਰਨਾ ਜ਼ਰੂਰੀ ਆ ਜੀ। ਸਾਰਿਆਂ ਨਾਲੋਂ ਜਿਹੜੀ ਪ੍ਰੋਬਲਮ ਇੱਥੇ ਆ ਰਹੀ ਹੈ ਇਸ ਵੇਲੇ, ਉਹ ਆ ਰਹੀ ਆ ਕਿ ਜਿੰਨੇ ਵੀ ਕੈਰੀਅਰਸ ਹੈਗੇ ਆ, ਜਦੋਂ ਤੁਸੀਂ ਇੱਕ ਕੈਰੀਅਰ ਲੋਡ ਲੈ ਕੇ ਦੂਜੇ ਕੈਰੀਅਰ ਨੂੰ ਦਿੰਦਾ ਆ, ਜਿਹਨੂੰ ਆਪਾਂ ਡਬਲ ਬ੍ਰੋਕਰਿੰਗ ਕਹਿੰਦੇ ਆ, ਠੀਕ ਹੈ। ਜਿੰਨੇ ਵੀ ਇਸ ਵੇਲੇ ਸੁਣ ਰਹੇ ਹੈਗੇ, ਉਹਨਾਂ ਨੂੰ ਇਹ ਪਤਾ ਹੈਗਾ ਕਿ ਜੋ ਤੁਸੀਂ ਲੋਡ ਇੱਕ ਦੂਜੇ ਤੋਂ ਲੈ ਕੇ ਇੱਕ ਦੂਜੇ ਨੂੰ ਟ੍ਰਾਂਸਫਰ ਕਰ ਦਿੰਦੇ ਆ, ਕਿਸੇ ਦਾ ਟਰੱਕ ਖਰਾਬ ਹੋ ਗਿਆ, ਕਿਸੇ ਦਾ ਕੁਛ ਬਹਾਨਾ ਲਾ ਕੇ ਕੁਛ ਲਾ ਕੇ ਕਿੱਦਾਂ ਅਸੀਂ ਲੋਡ ਵੇਚੀਦਾ, ਅਗਲੇ ਗਾਂਹ ਤੋਂ ਗਾਂਹ ਵੇਚੀਦਾ। ਇਹ ਜਿਹੜਾ ਪ੍ਰੋਸੈਸ ਹੈਗਾ, ਇਹ ਮੇਜਰ ਬਿਗ ਰੀਜ਼ਨ ਹੈਗਾ ਇਸ ਵੇਲੇ ਫਰੇਡ ਕਾਰਡ ਰਿਪੋਰਟ ਪੈਣ ਦਾ। ਯੈਸ, ਕੁਛ ਕੇਸਿਸ ਹੈਗੇ ਜਿਨ੍ਹਾਂ ਦੇ ਵਿੱਚ ਨਜਾਇਜ਼ ਰਿਪੋਰਟ ਪੈਂਦੀ ਆ, ਠੀਕ ਹੈ। ਮੈਜੋਰਟੀ ਕੇਸਿਸ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਹਾਡਾ ਇਸ ਰੀਜ਼ਨ ਕਰਕੇ ਤੁਹਾਡੇ ਤੇ ਫਰੇਡ ਕਾਰਡ ਪੈਂਦਾ ਕਿ ਦੇ ਆਰ ਟਰਾਈਂਗ ਟੂ ਸਟਾਪ ਦਾ ਡਬਲ ਬ੍ਰੋਕਰੇਜ। ਓਕੇ, ਫਸਟ ਰੀਜ਼ਨ। ਦੂਸਰਾ, ਇੱਕੋ ਹੀ ਐਡਰੈਸ ਤੇ ਮਲਟੀਪਲ ਕੰਪਨੀਆਂ ਜਦੋਂ ਰਜਿਸਟਰਡ ਹੁੰਦੀਆਂ ਆ, ਜਦੋਂ ਉਹਨਾਂ ਦਾ IP ਐਡਰੈਸ ਜਿਹੜਾ ਆ, ਜਿੱਥੋਂ ਮੰਨ ਲਓ ਕਿ ਤੁਸੀਂ ਕਿਸੇ ਡਿਸਪੈਚਰ ਨਾਲ ਕੰਮ ਕਰਦੇ ਆ, ਠੀਕ ਆ, ਉਹ ਡਿਸਪੈਚਰ ਤੁਹਾਨੂੰ ਲੋਡ ਲੈ ਕੇ ਦਿੰਦਾ ਆ,
ਉਹ ਡਿਸਪੈਚਰ ਹੋਰ 10 ਕੰਪਨੀਆਂ ਨੂੰ ਵੀ ਲੋਡ ਲੈ ਕੇ ਦਿੰਦਾ ਹੈ। ਜਦੋਂ ਉਹ ਸੇਮ IP ਐਡਰੈਸ ਤੋਂ ਤੁਹਾਡਾ ਲੌਗਇਨ ਹੁੰਦਾ, ਸੇਮ IP ਐਡਰੈਸ ਤੋਂ ਦੂਜੇ ਬੰਦੇ ਦਾ ਲੌਗਇਨ ਹੁੰਦਾ, that is the second highest reason for the freight guard report। ਠੀਕ ਹੈ, ਜਦੋਂ ਤੁਸੀਂ ਕੋਈ ਵੀ ਜਿਹੜਾ ਕੰਮ ਆ ਕਰਦੇ ਆ ਬ੍ਰੋਕਰ ਦੇ ਨਾਲ, ਜਿਹੜੇ ਬ੍ਰੋਕਰ ਹੈਗੇ ਆ ਉਹ ਤੁਹਾਨੂੰ ਟਰੈਕ ਕਰਦੇ ਆ। ਟਰੈਕ ਕਰਨ ਤੋਂ ਬਾਅਦ ਜਦੋਂ ਤੁਹਾਡਾ ਕਿਤੇ ਵੀ ਐਸਾ ਰਿਲੇਸ਼ਨਸ਼ਿਪ ਮਿਲਦਾ ਆ ਜਿੱਥੇ ਕਿ ਤੁਸੀਂ ਕਿਸੇ ਕੰਪਨੀ ਨਾਲ ਮਿੰਗਲ ਹੈਗੇ ਆ, ਤੁਹਾਡੇ ਓਨਰਸ਼ਿਪ ਰਾਈਟਸ ਰਲਦੇ ਹੈਗੇ ਆ, ਤੁਹਾਡੇ ਫੋਨ ਨੰਬਰ ਰਲਦੇ ਹੈਗੇ ਆ, ਤੁਹਾਡੀਆਂ ਈਮੇਲਾਂ ਦਾ ਕਿਤੇ ਮਿੰਗਲ ਹੁੰਦਾ, ਉਹ ਥਰਡ ਰੀਜ਼ਨ ਹੈਗਾ ਆ ਤੁਹਾਡੇ ਤੇ ਫਰੇਟ ਗਾਰਡ ਰਿਪੋਰਟ ਪੈਂਦੀ ਹੈਗੀ ਆ। ਠੀਕ ਆ, ਸੋ ਮੈਂ ਇਹ ਨਹੀਂ ਕਹਿੰਦਾ ਵੀ ਇਹ ਸਹੀ ਹੈਗੀ ਆ, ਕਈ ਬਹੁਤ ਜਿਹੜੀਆਂ ਨਜਾਇਜ਼ ਰਿਪੋਰਟਾਂ ਪੈਂਦੀਆਂ ਹੈਗੀਆਂ, ਪਰ ਬਹੁਤ ਜਿਹੜੀਆਂ ਰਿਪੋਰਟਸ ਹੈਗੀਆਂ ਉਹ ਜੈਨੂਇਨ ਵੀ ਹੈਗੀਆਂ ਆ, ਉਹਦੇ ਵਿੱਚ ਡੈਫੀਨੇਟਲੀ ਗਲਤ ਕੰਮ ਹੋ ਰਿਹਾ ਹੈਗਾ, ਇਸ ਕਰਕੇ ਇਹ ਚੀਜ਼ਾਂ ਹੁੰਦੀਆਂ ਹੈਗੀਆਂ। ਸੋ ਇਸ ਚੀਜ਼ਾਂ ਦੇ ਉੱਤੇ ਧਿਆਨ ਰੱਖੋ ਜਦੋਂ ਤੁਸੀਂ ਕਿਸੇ ਵੀ ਐਂਡ ਅਗੇਨ ਜਿਹੜਾ ਡਬਲ ਬ੍ਰੋਕਰੇਜ ਵਾਲਾ ਕੰਮ ਹੈ ਨਾ, ਇਹ ਤੁਸੀਂ ਹੁਣ ਦੇਖੋ ਇਹਦੇ ਵਿੱਚ 2 ਚੀਜ਼ਾਂ ਰਾਜਕਿਰਨ ਤੇ ਹਰਜੋਤ ਭਾਜੀ ਸਾਹਮਣੇ ਆਈਆਂ ਪਿਛਲੇ ਮਹੀਨੇ ਦੇ ਵਿੱਚ ਜੀ। ਕੰਪਨੀ ਨੇ ਡਿਸਪੈਚਰ ਹਾਇਰ ਕੀਤਾ ਇੰਡੀਆ ਦੇ ਵਿੱਚ। ਠੀਕ ਹੈ, ਉਹ ਡਿਸਪੈਚਰ ਤੁਹਾਡੇ ਲਈ ਕੰਮ ਕਰਦਾ ਰਿਹਾ 2-4 ਮਹੀਨੇ, 6 ਮਹੀਨੇ ਕੰਮ ਕਰਦਾ ਰਿਹਾ। ਉਸ ਤੋਂ ਬਾਅਦ ਉਹਨੇ ਪੈਰਲਲ ਤੁਹਾਡੀ ਕੰਪਨੀ ਦੇ ਨਾਲ ਆਪਣੀ ਹੋਰ ਇੱਕ ਕੰਪਨੀ ਬ੍ਰੋਕਰੇਜ ਸ਼ੁਰੂ ਕਰਤੀ। ਠੀਕ ਹੈ, ਤੁਹਾਡੇ ਕਸਟਮਰ ਹੌਲੀ ਹੌਲੀ ਉਧਰ ਟ੍ਰਾਂਸਫਰ ਹੋਣੇ ਸ਼ੁਰੂ ਹੋ ਗਏ, ਉਧਰ ਲੋਡ ਜਾਣੇ ਸ਼ੁਰੂ ਹੋ ਗਏ। ਹੁਣ ਉਹ ਤੁਹਾਡਾ ਜਿਹੜਾ ਆ ਉਹ ਕਨੈਕਸ਼ਨ ਬਣ ਗਿਆ ਵੀ ਇਹ ਲੋਡ ਜਿਹੜੇ ਆ ਇੱਧਰ ਉੱਧਰ ਹੋ ਰਹੇ ਆ, ਸੇਮ IP ਐਡਰੈਸ ਤੋਂ ਸੇਮ ਫੋਨ ਨੰਬਰ ਤੋਂ ਨੰਬਰ ਆ ਰਹੇ ਆ। ਠੀਕ ਹੈ। ਉਸ ਤੋਂ ਬਾਅਦ ਇੱਕ ਹੋਰ ਜਿਹੜਾ ਸਾਹਮਣੇ ਆਇਆ, ਇੱਕ ਵੱਡਾ ਕਾਫੀ ਵੱਡੀ ਇਹ ਕੇਸ ਹੈਗਾ ਜਿਹੜਾ ਸਾਹਮਣੇ ਆਇਆ ਕਿ ਜਿਹਦੇ ਵਿੱਚ ਇੱਕ ਪਾਰਟਨਰ ਇੱਥੋਂ ਦਾ ਸੀਗਾ, ਇੱਕ ਪਾਰਟਨਰ ਇੱਥੇ, ਇੱਕ ਪਾਰਟਨਰ ਪੰਜਾਬ ਦੇ ਵਿੱਚ। ਉਹਨਾਂ ਨੇ ਪਾਰਟਨਰਸ਼ਿਪ ਕੀਤੀ, ਜਿਹੜਾ ਇੱਥੋਂ ਵਾਲਾ ਪਾਰਟਨਰ ਸੀਗਾ ਉਹ ਸਿੱਖ ਹੋ ਗਿਆ ਕਿਸੇ ਰੀਜ਼ਨ ਕਰਕੇ, ਉਹ ਹਸਪੀਟਲ ਚਲਾ ਗਿਆ। ਬਾਏ ਦਾ ਟਾਈਮ ਉਹ ਹਸਪੀਟਲ ਤੋਂ ਵਾਪਸ ਆਇਆ 3 ਮਹੀਨੇ ਬਾਅਦ, ਉਹਦੀ ਕੰਪਨੀ ਸਾਰੀ ਦੀ ਸਾਰੀ ਅਗਲਾ ਆਪਣੇ ਨਾਂ ਤੇ ਟ੍ਰਾਂਸਫਰ ਕਰ ਗਿਆ, ਸਾਰਾ ਲੋਡ ਸਭ ਕੁਝ ਆਪਣੇ ਨਾਂ ਤੇ ਟ੍ਰਾਂਸਫਰ ਕਰ ਗਿਆ। ਹੁਣ ਉਹ ਬੰਦਾ ਬਿਮਾਰੀ ਤੋਂ ਬਾਅਦ ਜਦੋਂ ਘਰ ਵਾਪਸ ਆਇਆ ਉਹਦੇ ਕੋਲ ਕੁਝ ਵੀ ਨਹੀਂ ਹੈਗਾ, ਕੁਛ ਖਾਲੀ ਕਰਤਾ ਉਹਨੂੰ, ਖਾਲੀ ਕਰਤਾ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਤੁਸੀਂ ਆਪਾਂ ਪਹਿਲਾਂ ਦੂਜੇ ਤੇ ਫਿੰਗਰ ਚੱਕਣ ਤੋਂ ਪਹਿਲਾਂ ਨਾ ਆਪਣੇ ਵੱਲ ਵੀ ਧਿਆਨ ਮਾਰੀਏ ਕਿ ਆਪਣੇ ਦੇ ਵਿੱਚ ਬਹੁਤ ਜ਼ਿਆਦੀਆਂ ਖਾਮੀਆਂ ਹੈਗੀਆਂ। ਅਸੀਂ ਕਹਿੰਦੇ ਅਸੀਂ ਗਲਤ ਕੰਮ ਕਰੀਏ, ਕੋਈ ਦੇਖੇ ਨਾ, ਲੇਕਿਨ ਦੂਜਾ ਗਲਤ ਕੰਮ ਕਰਦਾ ਤੇ ਉਹ ਗਲਤ ਕੰਮ ਕਰਦਾ। ਅਸੀਂ ਵੀ ਬਹੁਤ ਗਲਤ ਕੰਮ ਕਰਦੇ ਹੈਗੇ ਆ। ਔਰ ਰਾਜਨ ਇੱਥੇ ਮੈਂ ਟਾਈਮ ਲਾਊਂਗਾ, ਅੱਜ ਬਹੁਤ ਮੇਰੇ ਕੋਲ ਸੀਰੀਅਸ ਇੱਕ ਇਸ਼ੂ ਹੈਗਾ ਆ ਜਿਹੜਾ ਕਿ ਮੈਨੂੰ ਸ਼ਾਇਦ ਡਿਸਕਸ ਕਰਦੇ ਵੀ ਚੰਗਾ ਨਹੀਂ ਲੱਗ ਰਿਹਾ ਹੈਗਾ। ਉਹ ਹੈਗਾ ਕਿ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਆ, ਕੁੜੀਆਂ ਆ, ਉਹ ਬਾਹਰ ਟਰੱਕ ਚਲਾਉਂਦੀਆਂ ਹੈਗੀਆਂ, ਉਹਨਾਂ ਵੱਲੋਂ ਇਹ ਇਸ਼ੂ ਰੇਜ਼ ਕੀਤਾ ਗਿਆ ਹੈਗਾ ਕਿ ਸਾਨੂੰ ਸਾਡੇ ਪੰਜਾਬੀ ਟਰੱਕਰਾਂ ਵੱਲੋਂ ਸਟਾਕ ਕੀਤਾ ਜਾ ਰਿਹਾ ਬਾਹਰ। ਬਹੁਤ ਹੀ ਜ਼ਿਆਦਾ ਬੁਰੀ ਗੱਲ ਹੈਗੀ ਆ। ਇੱਥੋਂ ਤੱਕ ਹਾਲਾਤ ਆਏ ਆ ਕਿ ਇੱਕ ਕੁੜੀ ਨੇ ਆਣ ਕੇ ਇੱਥੇ ਮੈਨੂੰ ਆਫਿਸ ਮੇਰੇ ਨਾਲ ਮੁਲਾਕਾਤ ਕੀਤੀ। ਉਹਨੇ ਇੱਕ ਪੇਜ ਦਿਖਾਇਆ ਜਿਹੜਾ ਕਿ ਇੱਕ ਆਪਣੇ ਪੰਜਾਬੀ ਡਰਾਈਵਰ ਨੇ ਪੰਜਾਬੀ ਦੇ ਵਿੱਚ ਉਹਦੇ ਟ੍ਰੇਲਰ ਦੇ ਪਿੱਛੇ ਨੋਟ ਚਿਪਕਾਇਆ। ਅੱਛਾ। ਔਰ ਉਹਨੇ ਮਤਲਬ ਕਿ ਪੂਰਾ ਉਹਦੀ ਕਾਰਵਾਈ ਟਰਾਈ ਕੀਤੀ ਕਰਨ ਦੀ, ਪਰ ਡੈਫੀਨੇਟਲੀ ਮਤਲਬ ਕਿ ਕੋਈ ਕਾਰਵਾਈ ਜ਼ਿਆਦਾ ਨਹੀਂ ਹੋਈ ਉਹਦੇ ਉੱਤੇ। ਪਰ ਮਤਲਬ ਕਿ ਤੁਸੀਂ ਦੇਖੋ ਵੀ ਕਿੰਨੀ ਗਿਰੀ ਹੋਈ ਮਤਲਬ ਕਿ ਮਾਨਸਿਕਤਾ ਲੈ ਕੇ ਅਸੀਂ ਆ ਗਏ ਹਾਂ ਇੱਥੇ। ਹੁਣ ਕਿੰਨੀ ਗਿਰੀ ਹੋਈ ਜਿਹੜੀ ਆ ਇਹ ਸਾਡੀ ਮਾਨਸਿਕਤਾ ਹੋ ਗਈ ਆ ਕਿ ਅਸੀਂ ਆਪਣੀਆਂ ਧੀਆਂ ਭੈਣਾਂ ਦੇ ਟ੍ਰੇਲਰਾਂ ਦੇ ਉੱਤੇ ਪਿੱਛੇ ਨੋਟ ਲਾਉਣ ਲੱਗ ਗਏ। ਮਤਲਬ ਡੁੱਬ ਕੇ ਮਰ ਜਾਓ ਯਾਰ ਸ਼ਰਮ ਦੇ ਨਾਲ। ਮਤਲਬ ਕਿ ਜੇ ਕੋਈ ਸੁਣਦਾ ਨਾ ਬੰਦਾ, ਜੇ ਨਹੀਂ ਕਿਸੇ ਨੇ ਵੀ ਕੀਤਾ, ਜੇ ਉਹ ਕੋਈ ਬੰਦਾ ਸੁਣਦਾ, ਮੈਂ ਕਹਿੰਦਾ ਡੁੱਬ ਕੇ ਦੀ ਘਾਟ ਆ, ਹੋਰ ਨਹੀਂ ਕੋਈ ਗੱਲ ਵੀ। ਜਦੋਂ ਪੁਲਿਸ ਦੇ ਟਿੱਕੇ ਚੜਨਗੇ ਤਾਂ ਇਹਨਾਂ ਨੇ ਰਾਤ ਪੁਲਿਸ ਦੇ ਨਹੀਂ ਯਾਰ, ਤੁਸੀਂ ਮਤਲਬ ਇਹ ਇੰਨੇ ਗਿਰ ਗਏ ਆ ਤੁਸੀਂ। ਤੁਹਾਨੂੰ ਇੰਨੀ ਸ਼ਰਮ ਨਹੀਂ ਆਉਂਦੀ ਵੀ ਤੁਹਾਡੇ ਨਾਲ ਤੁਹਾਡੀ ਕੋਈ ਧੀ ਭੈਣ ਆਪਣਾ ਕੰਮ ਕਰ ਰਹੀ ਆ, ਆਪਣੇ ਨਾਲ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ, ਔਰ ਤੁਸੀਂ ਉਹਦੇ ਮੈਸੇਜ ਲਿਖ ਰਹੇ ਆ ਕਿ ਆਂਟੀਆਂ ਹੁਣ ਟਰੱਕ ਚਲਾਉਣ ਲੱਗ ਗਈਆਂ, ਆਂਟੀਆਂ ਇਹ, ਆਂਟੀਆਂ ਉਹ। ਮਤਲਬ what the hell man, this is not right। I think ਜਿੰਨੀਆਂ ਵੀ ਅੱਜ ਤੱਕ ਆਪਾਂ ਡਿਸਕਸ਼ਨ ਕੀਤੀਆਂ ਇਸ ਰੇਡੀਓ ਦੇ ਉੱਤੇ, ਜਿੰਨੀਆਂ ਵੀ ਆਪਣੀਆਂ ਗਿਰੀਆਂ ਹੋਈਆਂ ਹਰਕਤਾਂ, ਆ ਸਾਰਿਆਂ ਨਾਲੋਂ ਗਿਰੀ ਹੋਈ ਹਰਕਤ ਆ। ਬਿਲਕੁਲ ਮੋਰਲੀ, ਐਥੀਕਲੀ। ਦੇਖੋ ਪੰਜਾਬੀ ਤੇ ਜਾਣੇ ਜਾਂਦੇ ਆ ਵੀ ਲੋਕਾਂ ਦੀਆਂ ਧੀਆਂ ਦੀ ਇੱਜ਼ਤਾਂ ਦੀ ਪੱਤ ਜਿਹੜੀ ਆ ਉਹ ਬਚਾਉਣ ਵਾਲੇ, ਤੇ ਤੁਸੀਂ ਕਿਹੜੇ ਕੁਰਾਹੇ ਪਏ ਆ। ਮੈਨੂੰ ਯਾਦ ਆ ਰਮਨ ਜੀ, ਜਦੋਂ ਫਰੈਜ਼ਨੋ 'ਚ ਤੁਸੀਂ ਟਰੱਕਿੰਗ ਸ਼ੋਅ ਇੱਥੇ ਜਦੋਂ ਕਰਵਾਇਆ ਸੀ, ਉੱਥੇ ਇੱਕ ਸਰਜੈਂਟ ਚੌਹਾਨ ਮਿਲੇ ਸੀ ਇੱਥੇ ਫਰੈਜ਼ਨੋ ਪੁਲਿਸ ਡਿਪਾਰਟਮੈਂਟ ਦੇ, ਮਿਲਾਦਾ ਜੀ ਵੀ ਉੱਥੇ ਨਾਲ ਹੀ ਉਹਨਾਂ ਦੇ।
ਉਹਨਾਂ ਨੇ ਉਦੋਂ ਸਭ ਤੋਂ ਪਹਿਲਾਂ ਇਹ ਇਸ਼ੂ ਜਿਹੜਾ ਉਹ ਰੇਜ਼ ਕੀਤਾ ਸੀ। ਉਦੋਂ ਕਹਿੰਦੇ ਸੀਗੇ ਵੀ ਇੱਥੇ ਜਿਹੜੇ ਕੁੜੀਆਂ ਆ ਉਹਨਾਂ ਦੇ ਮਗਰ ਕਿਸ ਤਰੀਕੇ ਦੇ ਨਾਲ ਉਹ ਜਾਂਦੇ ਨੇ, ਸਟਾਕ ਕਰਦੇ ਨੇ, ਜਿੱਦਾਂ ਮਤਲਬ ਉਹਨਾਂ ਨੇ ਕਰਨਾ ਹੁੰਦਾ ਸੀਗਾ ਜੋ ਆਪਾਂ ਇੰਡੀਆ 'ਚ ਦੇਖਦੇ ਸੀਗੇ ਹਰਜੋਤ ਜੀ, ਵੀ ਉਸ ਤਰੀਕੇ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਸੀਗੇ। ਤੇ ਰਮਨ ਜੀ ਨੇ ਹੁਣ ਜਿਹੜੀ ਇੱਕ ਨਵਾਂ ਇਸ਼ੂ ਜਿਹੜਾ ਇਸ ਦੇ ਵਿੱਚ ਦੱਸਿਆ, ਬੜੀ ਮੰਦਭਾਗੀ ਗੱਲ ਆ। ਇਹ ਇੱਕ ਹਿਸਾਬ ਦੇ ਨਾਲ ਆਪਣੇ ਅਕਲ ਦਾ ਜਨਾਜ਼ਾ ਕੱਢਣ ਵਾਲੀ ਗੱਲ ਹੀ ਆ ਹਰਜੋਤ ਜੀ, ਰਮਨ ਜੀ, ਵੀ ਇਹ ਕੁਛ ਜਿਹੜਾ ਉਹ ਕਰ ਰਹੇ ਆ। ਪਹਿਲੋਂ ਤੁਸੀਂ ਇੱਥੇ ਸਕੂਲਾਂ ਕਾਲਜਾਂ ਦੀਆਂ ਕੁੜੀਆਂ ਦੇ ਮਗਰ ਇੱਦਾਂ ਗੇੜੀਆਂ ਮਾਰਦੇ ਸੀਗੇ, ਘੁੰਮਦੇ ਸੀਗੇ, ਵੀ ਜਿੱਦਾਂ ਤੁਸੀਂ ਇਹਨੂੰ ਉਹੀ ਚੀਜ਼ ਸਮਝ ਰੱਖੀ ਆ ਵੀ ਉੱਥੇ ਘੁੰਮਦੇ ਫਿਰਦੇ ਆ ਵੀ, ਤੇ ਉਹੀ ਚੀਜ਼ ਤੁਸੀਂ ਹੁਣ ਟਰੱਕਾਂ ਵਾਲਿਆਂ ਦੇ ਪਿੱਛੇ ਆ ਕੇ ਜਿਹੜੀਆਂ ਕੁੜੀਆਂ ਜਿਹੜੀਆਂ ਉਹ ਚਲਾ ਰਹੀਆਂ ਵੀ ਉਹਨਾਂ ਨੂੰ ਇਦਾਂ ਤੰਗ ਪਰੇਸ਼ਾਨ ਕਰਨਾ। ਤਾਂ ਹੀ ਤਾਂ ਫਿਰ ਕੋਈ ਆਉਂਦਾ ਨਹੀਂ ਉਹਦੇ ਵਿੱਚ, ਫਿਰ ਰੌਲਾ ਪਾਉਂਦੇ ਰਹਿੰਦੇ ਜੀ ਵੂਮਨਸ ਬਹੁਤ ਘੱਟ ਨੇ ਟਰੱਕਿੰਗ ਦੇ ਵਿੱਚ। ਕਿੱਥੋਂ ਆਉਣਗੀਆਂ ਜਦੋਂ ਤੁਸੀਂ ਇਦਾਂ ਦੀਆਂ ਕਰਤੂਤਾਂ ਕਰੋਗੇ ਤਾਂ। ਰਾਜਕਿਰਨ, ਇੱਥੋਂ ਤੱਕ ਵੀ ਉਹਦੇ ਵੱਲੋਂ, ਕੁੜੀ ਵੱਲੋਂ ਦੱਸਿਆ ਗਿਆ ਕਿ ਇੱਥੋਂ ਤੱਕ ਵੀ ਦੱਸਿਆ ਗਿਆ ਕਿ ਉਹ ਆਪਣੇ ਇੱਕ ਬੇਕਰਸਫੀਲਡ ਦੇ ਸਕੂਲ ਦੇ ਵਿੱਚ ਆਪਣਾ ਲਾਇਸੈਂਸ ਲੈਣ ਗਈ, ਪਰ ਉੱਥੇ ਦੁੱਬਰ ਹੋ ਗਿਆ ਲਾਇਸੈਂਸ ਲੈਣਾ। ਲਾਸਟਲੀ ਉਹਨੇ ਜਾ ਕੇ ਇੱਕ ਰਸ਼ੀਅਨ ਸਕੂਲ ਦੇ ਕੋਲੋਂ ਜਾ ਕੇ ਲਾਇਸੈਂਸ ਲਿਆ। ਇਹੀ ਕਾਰਨ ਕਰਕੇ ਵੀ ਉਹਨੂੰ ਟੀਜ਼ ਕੀਤਾ ਜਾ ਰਿਹਾ ਸੀ, ਮਤਲਬ ਕਿ ਕਾਂਸਟੈਂਟ ਜਿਹੜੀ ਦੇਖੀ ਜਾਣਾ, ਸਟੇਅਰ ਕਰਨਾ, ਟਾਂਚ ਕੱਸਣੀ, ਮਤਲਬ ਲਾਨਤ ਆ ਯਾਰ ਸਾਰੀ। ਮਤਲਬ ਮੈਂ ਕਹਿੰਦਾ ਹੱਦ ਹੋ ਗਈ ਆ, ਮਤਲਬ ਹੱਦ ਨਾਲੋਂ ਵੱਧ ਹੋ ਗਈ ਆ। ਇਹਦਾ ਐਡੀ ਸ਼ਰਮ ਵਾਲੀ ਗੱਲ। ਮੈਂ ਪਰਸੋਂ ਹੀ ਮੇਰੇ ਨਾਲ ਕੀਤੀ ਆਫਿਸ ਦੇ ਵਿੱਚ, ਤੇ ਮੈਂ ਉਹਨੂੰ ਕਿਹਾ ਕਿ ਅਸੀਂ ਡੈਫੀਨੇਟਲੀ ਇਹਦਾ ਮੁੱਦਾ ਚੁੱਕਾਂਗੇ। ਔਰ ਮੈਂ ਜਿਹੜੇ ਪ੍ਰੋਫੈਸ਼ਨਲ ਡਰਾਈਵਰਸ ਆ, ਜਿਹੜੇ ਸਾਡੇ ਸਿਆਣੇ ਬੰਦੇ ਬਾਹਰ ਕੰਮ ਕਰਦੇ ਆ, ਪਲੀਜ਼ ਜੇ ਏਦਾਂ ਦੀ ਕੋਈ ਹਰਕਤ ਦੇਖਦੇ ਆ ਨਾ, ਉਹਦਾ ਨੋਟ ਨੰਬਰ ਕਰੋ, ਪੁਲਿਸ ਨੂੰ ਰਿਪੋਰਟ ਕਰੋ, ਕੁਝ ਵੀ ਕਰੋ। ਉਹੋ ਜਿਹੇ ਬੰਦੇ ਸੜਕ ਤੋਂ ਥੱਲੇ ਉਤਰਨੇ ਚਾਹੀਦੇ, ਉਹੋ ਜਿਹੇ ਬੰਦੇ ਇਸ ਕੰਟਰੀ ਤੋਂ ਵੀ ਬਾਹਰ ਜਾਣੇ ਚਾਹੀਦੇ। ਸੋ ਇਹਨਾਂ ਨੂੰ ਪਤਾ ਨਹੀਂ ਵੀ ਸਟਾਕਿੰਗ ਦੇ ਲਾ ਕਿੰਨੇ ਸਟ੍ਰਿਕਟ ਆ, ਖਾਸ ਕਰਕੇ ਕੈਲੀਫੋਰਨੀਆ 'ਚ ਮਿਸਡਿਮੀਨਰ ਆ ਪਹਿਲਾਂ, ਤੇ 1 ਸਾਲ ਦੀ ਸਜ਼ਾ ਤੇ $1000 ਫਾਈਨ ਆ। ਜੇ ਫੈਲਨੀ ਹੋ ਗਈ ਤੇ 5 ਸਾਲਾਂ ਦੀ ਸਜ਼ਾ ਤੇ 1000 ਫਾਈਨ ਆ। ਸੋ ਬਹੁਤੇ ਜਿਹੜੇ ਆ ਉਹ ਪੋਲੀਟੀਕਲ ਅਸਾਈਲਮ ਤੇ ਆ, ਬਹੁਤਿਆਂ ਕੋਲ ਗ੍ਰੀਨ ਕਾਰਡ ਹੈ ਨਹੀਂ, ਤੇ ਸਿੱਧੇ ਡਿਪੋਰਟ ਹੋਣਾ। ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਆਈਸ ਵਾਲੇ ਕਰਦੇ ਕੀ ਆ, ਉਹ ਤਾਂ ਪੁੱਛਦੇ ਮਗਰੋਂ ਆ ਤੇ ਚੱਕ ਕੇ ਪਹਿਲਾਂ ਚਾੜਦੇ ਆ। ਸੋ ਇਹ ਪੁੱਠੇ ਕੰਮ ਕਰਨੋਂ ਹਟ ਜਾਓ, ਇਹ ਬਹੁਤ ਮਾੜੀ ਗੱਲ ਆ ਪੰਜਾਬੀ ਕਮਿਊਨਿਟੀ ਦੇ ਲਈ, ਬਹੁਤ ਮਾੜੀ ਕਿਸੇ ਦੇ ਲਈ ਵੀ। ਵੈਸੇ ਹੀ ਨਹੀਂ, ਮਤਲਬ ਤੁਸੀਂ ਜਸਟ ਬਿਕੋਜ਼ ਤੁਸੀਂ ਅਮਰੀਕਾ 'ਚ ਆਏ ਤਾਂ ਮਤਲਬ ਇਹ ਥੋੜੀ ਵੀ ਤੁਸੀਂ ਇਹ ਗੰਦ ਪਾਈ ਜਾਣਾ ਤੁਸੀਂ, ਇਹ ਚੀਜ਼ ਠੀਕ ਨਹੀਂ ਆ। ਤੇ ਭਾਈ ਘਰਦਿਆਂ ਨੂੰ ਵੀ ਬੇਨਤੀ ਆ ਵੀ ਗਾਂ ਨਿਆਣੇ ਆਪਣਿਆਂ ਨੂੰ ਥੋੜੀਆਂ ਚੰਗੀਆਂ ਚੀਜ਼ਾਂ ਜਿਹੜੀਆਂ ਉਹ ਸਿਖਾਈਆਂ ਜਿਹੜੀਆਂ ਉਹ ਜਾਣ, ਜਿਹੜੇ ਵੀ ਆ ਰਹੇ ਨੇ ਜਿੱਥੇ ਵੀ ਆ, ਜੋ ਵੀ ਆ, ਜੋ ਗਲਤ ਦੇਖਦੇ ਆ ਤੇ ਗਲਤ ਵੀ ਜਿਹੜਾ ਉਹ ਉਸ ਚੀਜ਼ ਦਾ ਜਿਹੜਾ ਉਹ ਜਾਇਜ਼ਾ ਲੈਣਾ ਚਾਹੀਦਾ। ਤੇ ਹਰਜੋਤ ਜੀ, ਹੋਰ ਵੀ ਆਪਾਂ ਅੱਗੇ ਟਰੱਕਿੰਗ ਨਾਲ ਗੱਲਾਂ ਜਿਹੜੀਆਂ ਉਹ ਕਰਦੇ ਹਾਂ। ਤੇ ਸੋਤੋ ਜੇ ਤੁਹਾਡੇ ਵੀ ਕੋਈ ਕਾਲ ਆ, ਤੁਸੀਂ ਕੁਛ ਟਰੱਕਿੰਗ ਨੂੰ ਲੈ ਕੇ ਕੋਈ ਤੁਹਾਡੇ ਵਿਚਾਰ ਆ, ਤੁਸੀਂ ਕੋਈ ਸਵਾਲ ਪੁੱਛਣਾ ਆ, ਤਾਂ ਤੁਸੀਂ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਹਰਜੋਤ ਜੀ, ਮੈਨੂੰ ਲੱਗਦਾ ਤੁਹਾਡੇ ਕੋਲ ਇੱਕ ਲਾ ਸੂਟ ਨੂੰ ਲੈ ਕੇ ਨਿਊਜ਼ ਆ, ਉਹ ਸ਼ੇਅਰ ਕਰਿਓ ਜੀ। ਜੀ, ਸੋ ਬਿਲਕੁਲ, ਇਹ ਪਹਿਲੀ ਗੱਲ ਤਾਂ ਇਹ ਹੈ ਵੀ ਜਿੰਨੀਆਂ ਵੀ ਕੰਪਨੀਆਂ ਨਾ, ਜਦੋਂ ਤੁਸੀਂ ਆਪਣੇ ਡਰਾਈਵਰਸ ਹਾਇਰ ਕਰਦੇ ਆ, ਪਲੀਜ਼ ਸਾਰਿਆਂ ਦੇ ਰੈਕਡ ਵਗੈਰਾ ਚੈੱਕਅਪ ਕਰ ਲਓ। ਹੁਣ ਇੱਕ ਲਾ ਸੂਟ ਫਾਈਲ ਹੋਇਆ ਕਿਉਂਕਿ ਇਹ ਕਲੇਮ ਹੋਇਆ, ਐਕਸੀਡੈਂਟ ਹੋਇਆ ਸੀ I-80 ਦੇ ਉੱਤੇ, ਕਿਉਂਕਿ ਟਰੱਕਰ ਸੈੱਲ ਫੋਨ ਯੂਜ਼ ਕਰ ਰਿਹਾ ਸੀਗਾ। ਸੋ ਜਦੋਂ ਹੁਣ ਕੋਰਟ ਰੈਕਡਸ ਆਏ ਆ, ਉਹਦੇ ਮੁਤਾਬਕ ਜੋ ਇਹ ਐਕਸੀਡੈਂਟ ਹੋਇਆ ਸੀ ਉਹਨੇ ਦੱਸਿਆ ਵੀ ਆ ਆਪਣਾ ਪੰਜਾਬੀ ਡਰਾਈਵਰ ਸੀ, ਟਰਲਕ ਦਾ ਰਹਿਣ ਵਾਲਾ, ਤੇ ਜੋ ਉਹਦਾ ਨਾਮ ਵੀ ਉਹਨੇ ਦੱਸਤਾ, ਆਪਾਂ ਦੱਸ ਵੀ ਦਿੰਦੇ ਹਾਂ, ਜੁਗਰਾਜ ਸਿੰਘ, ਕਿਉਂਕਿ ਇਹਦਾ ਪਬਲਿਕ ਆ ਉੱਤੇ ਜਿਹੜਾ ਲਾ ਸੂਟ ਫਾਈਲ ਹੋਇਆ। ਕੋਰਟ ਡਾਕੂਮੈਂਟ 'ਚ ਇਹ ਕੀਤਾ ਵੀ ਜਦੋਂ ਉਸਨੂੰ ਇੱਕ ਬੰਦਾ ਕੋਈ ਆਪਣਾ ਜਿਹੜਾ ਟਰੱਕ ਸੀ ਉਹ ਫਿਕਸ ਕਰ ਰਿਹਾ ਸੀ, ਮਗਰੋਂ ਜਾ ਕੇ ਇਹਨੇ ਜਿਹੜਾ ਟਰੱਕ ਮਾਰਿਆ, ਤੇ ਜਦੋਂ ਫਿਰ ਉੱਥੇ ਸਟੇਟ ਟਰੂਪਰ ਆਇਆ ਤੇ ਉਹਨੂੰ ਆਪਣਾ ਡੈਸ਼ ਕੈਮਰਾ ਫੁਟੇਜ ਵੀ ਨਹੀਂ ਸ਼ੋਅ ਕਰਨ ਦਿੱਤੀ ਉਸ ਕਰੈਸ਼ ਦੀ। ਤੇ ਬਾਅਦ ਦੇ ਵਿੱਚ ਪਤਾ ਚੱਲਿਆ ਵੀ ਉਹਦੇ ਕੋਲ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਸਾਈਟੇਸ਼ਨ ਸੀਗੀਆਂ, ਚਾਹੇ ਜਿਹੜੀਆਂ ਸੈੱਲ ਫੋਨ ਯੂਜ਼ ਕਰਨ ਦੀਆਂ, ਡਰਾਈਵਿੰਗ ਵਾਲੀਆਂ। ਸੋ ਲਾ ਸੂਟ ਦੇ ਵਿੱਚ ਅਲੈਜ ਕੀਤਾ ਗਿਆ, ਕੰਪਨੀ ਦਾ ਨਾਮ ਬਲੂ ਹਾਰਸ ਟਰੱਕਿੰਗ ਦੱਸਿਆ ਵੀ ਉਹਦਾ ਜਿਹੜਾ ਡਰਾਈਵਰ ਸਿੰਘ ਸੀ, ਉਹਦਾ ਜਿਹੜਾ ਰੈਕਡ ਸੀ ਅਨਸੇਫ ਡਰਾਈਵਿੰਗ ਰੈਕਡ ਸੀਗਾ, ਤੇ ਕੰਪਨੀ ਨੇ ਨੈਗਲੀਜੀਲੈਂਟ ਹਾਇਰਿੰਗ ਕੀਤੀ, ਉਹਦੀ ਸੁਪਰਵਿਜ਼ਨ, ਰਿਟੈਂਸ਼ਨ ਕੁਛ ਨਹੀਂ ਕੀਤੀ, ਤੇ ਕੰਪਨੀ ਦੇ ਕੋਲ 15 ਤੋਂ ਵੱਧ ਜਿਹੜੀਆਂ ਸਪੀਡਿੰਗ ਵਾਇਲੇਸ਼ਨ, 7 ਲੇਨ ਵਾਇਲੇਸ਼ਨ, 2 ਸੈਲਫੋਨ ਵਾਇਲੇਸ਼ਨ, 15 ਜਿਹੜੀਆਂ ਸਵੀਅਰ ਆਵਰਸ ਆਫ ਸਰਵਿਸ ਵਾਇਲੇਸ਼ਨ ਪਿਛਲੇ 2 ਸਾਲਾਂ ਦੇ ਵਿੱਚ ਆ। ਇਹ ਪੈਨਸਿਲਵੇਨੀਆ 'ਚ ਵਾਪਰਿਆ ਸੀ ਹਾਦਸਾ ਇਹ ਵਾਲਾ ਜੀ, I-80 ਦੇ ਉੱਤੇ ਜੀ।
ਸੋ ਹੁਣ ਉਹਨਾਂ ਨੇ ਜਿਹੜਾ ਲਾ ਸੂਟ ਫਾਈਲ ਕੀਤਾ ਹੈਗਾ ਇਸ ਕੰਪਨੀ ਦੇ ਅਗੇਂਸਟ। $1.5 ਲੱਖ ਦੀ ਮੰਗ ਜਿਹੜੀ ਉਹ ਇਸ ਟਾਈਮ ਕਰ ਰਹੇ ਆ, ਵੀ ਕਹਿੰਦੇ ਵੀ ਕੌਨਸ਼ੀਅਸ ਡਿਸਰਿਗਾਰਡ ਆਫ ਰਾਈਟਸ ਐਂਡ ਸੇਫਟੀ ਆਫ ਅਦਰਸ, ਵੀ ਦੂਜਿਆਂ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ, ਉਹਨਾਂ ਦੇ ਹੱਕਾਂ ਦੀ ਕੋਈ ਇਸ ਨੂੰ ਨਹੀਂ ਪਰਵਾਹ ਨਹੀਂ ਸੀਗੀ। ਸੋ ਜਦੋਂ ਆਪਾਂ ਬਾਰ-ਬਾਰ ਕਹਿੰਦੇ ਨਾ ਵੀ ਰੀਲਾਂ ਟਿਕਟੌਕ ਤੇ ਉਹ ਦੇਖਦੇ ਹੋਏ ਇਹ ਕੰਮ ਚਲਾਇਆ ਨਾ ਕਰੋ, ਤਾਂ ਉਹਦੇ ਖਾਮਿਆਜ਼ੇ ਇਵੈਂਚੁਅਲੀ ਇਦਾਂ ਭੁਗਤਣੇ ਪੈਂਦੇ। ਇੱਕ ਤਾਂ ਜਾਂ ਤੇ ਮਰੂੰਗੇ ਤੇ ਜਾਂ ਮਾਰੂੰਗੇ, ਤੇ ਉਸ ਤੋਂ ਇਲਾਵਾ ਜਿਨ੍ਹਾਂ ਕੰਪਨੀਆਂ ਦੇ ਨਾਲ ਜੁੜੇ ਹੁੰਦੇ ਆ, ਫਿਰ ਉਹ ਕੰਪਨੀਆਂ ਦਾ ਵੀ ਭੱਠਾ ਜਿਹੜਾ ਉਹ ਬੈਠੂਗਾ। ਤੇ ਰਮਨ ਜੀ ਨੇ ਤੇ ਮੈਨੂੰ ਲੱਗਦਾ ਸ਼ਾਇਦ ਹੀ ਕੋਈ ਸ਼ੋਅ ਹੋਊਗਾ ਜਿਸ 'ਚ ਜਿਹੜੀ ਹਾਇਰਿੰਗ ਪ੍ਰੈਕਟਿਸਿਸ ਦੇ ਉੱਤੇ ਗੱਲ ਜਿਹੜੀ ਉਹ ਨਾ ਕੀਤੀ ਹੋਵੇ, ਤੁਹਾਡੇ ਕੰਪਨੀ ਦੇ ਕੀ ਰੂਲਸ ਐਂਡ ਰੈਗੂਲੇਸ਼ਨ ਆ ਉਹਦੇ ਤੇ ਗੱਲ ਜਿਹੜੀ ਉਹ ਨਾ ਕੀਤੀ ਹੋਵੇ। ਰਮਨ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਬਿਲਕੁਲ ਜੀ, ਆਪਣੀ ਤਾਂ ਹਮੇਸ਼ਾ ਤੋਂ ਇਹ ਚੀਜ਼ ਰਹੀ ਆ ਕਿ ਜਿਹੜੀ ਕਿਸੇ ਵੀ ਕੰਪਨੀ ਦੀ ਰੀੜ੍ਹ ਦੀ ਹੱਡੀ ਹੈਗੀ ਆ ਉਹਦੇ ਡਰਾਈਵਰ ਹਾਇਰਿੰਗ ਪ੍ਰੈਕਟਿਸਿਸ। ਤੁਹਾਡੀ ਕੰਪਨੀ ਕਿੰਨੀ ਕੁ ਸਟਰੋਂਗ ਸਟੇਬਲ ਖੜਦੀ ਆ, ਕਿੰਨੇ ਕੁ ਤੁਸੀਂ ਕੋਈ ਵਧੀਆ ਲੋਡ ਵੀ ਲੈਣਾ ਹੈ ਨਾ, ਜੇ ਤੁਹਾਡੇ ਡਰਾਈਵਰ ਨਹੀਂ ਨੇ ਹੈਗੇ, ਪਰਫੈਕਟ ਨਹੀਂ ਹੈਗੇ, ਤੁਸੀਂ ਉਹ ਲੋਡ ਨੂੰ ਕਰ ਹੀ ਨਹੀਂ ਸਕਦੇ। ਤੁਸੀਂ ਮਿਲ ਵੀ ਜਾਊਗਾ ਕਈ ਵਾਰੀ ਕਈਆਂ ਕੰਪਨੀਆਂ ਨੂੰ ਧੱਕੇ ਨਾਲ ਮਿਲ ਵੀ ਜਾਂਦਾ ਕੰਮ, ਪਰ ਉਹਨਾਂ ਦੇ ਡਰਾਈਵਰ ਨਹੀਂ ਸਿਰੇ ਜਾਣ ਦਿੰਦੇ, ਠੀਕ ਹੈ ਨਾ। ਸੋ ਇਸ ਕਰਕੇ ਜੇ ਟਰੱਕਿੰਗ ਦੇ ਵਿੱਚ ਹੈ, ਟਰੱਕਿੰਗ ਦੇ ਵਿੱਚ ਤੁਹਾਡਾ ਡਰਾਈਵਰ ਜਿਹੜਾ ਆ ਤੁਹਾਡੀ ਰੀੜ੍ਹ ਦੀ ਹੱਡੀ ਹੈਗਾ, ਉਹ ਤੁਹਾਡੀ ਰੀੜ੍ਹ ਦੀ ਹੱਡੀ ਨੂੰ ਹਾਇਰ ਕਰਨਾ, ਰੱਖਣਾ ਜਿਹੜਾ ਆ ਉਹ ਸਾਰਿਆਂ ਨਾਲੋਂ ਜ਼ਿਆਦਾ ਇੰਪੋਰਟੈਂਟ ਹੈਗਾ। ਤੁਹਾਡੀ ਕੰਪਨੀ ਦੇ ਵਿੱਚ ਹੋਰ ਕੁਛ ਵੀ ਚਲਾ ਜਾਊਗਾ, ਹੋਰ ਕੁਛ ਵੀ ਮਤਲਬ ਕਿ ਉੱਪਰ ਥੱਲੇ ਹੋ ਜਾਵੇ ਤੇ ਉਹ ਕੀਤਾ ਜਾ ਸਕਦਾ, ਪਰ ਜੇ ਤੁਹਾਡਾ ਡਰਾਈਵਰ ਤੁਹਾਨੂੰ ਲੈ ਬੈਠਾ ਤੇ ਤੁਹਾਨੂੰ ਬਚਾਉਣਾ ਜਿਹੜਾ ਉਹ ਔਖਾ ਆ, ਕਿਉਂਕਿ ਡਰਾਈਵਰ ਤੁਹਾਡਾ ਸੜਕ ਤੇ ਹੈਗਾ 24/7 ਲਾਇਬਿਲਿਟੀ ਲੈ ਕੇ ਤੁਰਿਆ ਫਿਰਦਾ। ਸੋ ਉਹਦੇ ਨਾਲ ਦੀ ਜਿਹੜੀ ਲਾਇਬਿਲਿਟੀ ਆ ਉਹ ਕੋਈ ਹੋਰ ਨਹੀਂ ਕੰਪਨੀ ਦੇ ਵਿੱਚ ਚੱਕ ਸਕਦਾ। ਸੋ ਇਸ ਕਰਕੇ ਜਿਹੜੀ ਡਰਾਈਵਰਸ ਦੀਆਂ ਹਾਇਰਿੰਗ ਪ੍ਰੈਕਟਿਸਿਸ ਆ, ਉਹਨਾਂ ਦੇ ਉੱਤੇ ਹਰ ਚੀਜ਼ ਤੇ ਬਹੁਤ ਜ਼ਿਆਦਾ ਧਿਆਨ ਰੱਖੋ, ਕਿਉਂਕਿ ਇਹਦੇ ਨਾਲ ਤੁਹਾਡੀ ਕੰਪਨੀ ਜਿਹੜੀ ਆ ਉਹ ਚੱਲਦੀ ਰਹਿ ਸਕਦੀ ਆ ਜਾਂ ਬੰਦ ਹੋ ਸਕਦੀ ਆ ਜੇ ਤੁਹਾਡੇ ਡਰਾਈਵਰ ਇੱਦਾਂ ਦੀ ਹਰਕਤ ਕਰਦੇ ਆ। ਔਰ ਦੇਖੋ ਰਾਜਕਰਨ, ਇਹ 100% ਆ, ਕੰਪਨੀ ਨੂੰ ਪਤਾ ਹੁੰਦਾ। ਹੁਣ ਅਸੀਂ ਜਿਹੜਾ ਆਪਣਾ ਸੇਫਰ ਹੈਗਾ ਜਾਂ ਈਵਨ ਜਿਹੜਾ ਸਾਡਾ ਆਪਣਾ ਸੌਫਟਵੇਅਰ ਵੀ ਹੈਗਾ ਆ ਜਿਹੜਾ ਅਸੀਂ ਡਰੱਗ ਟੈਸਟਿੰਗ ਦੇ ਯੂਜ਼ ਕਰਦੇ, ਉੱਤੇ ਅਸੀਂ ਹਮੇਸ਼ਾ ਤੁਸੀਂ ਲੌਗਇਨ ਕਰਦੇ ਕੰਪਨੀ ਦੇ ਅਕਾਊਂਟ 'ਚ, ਤੁਹਾਨੂੰ ਸਾਰਿਆਂ ਨਾਲੋਂ ਪਹਿਲਾਂ ਕੰਪਨੀ ਦਾ ਅਕਾਊਂਟ ਉੱਤੇ ਦਿਖਦਾ, ਉੱਤੇ ਦਿਖਦੇ ਆ ਵੀ ਤੁਹਾਡੀਆਂ ਕਿੰਨੀਆਂ ਇੰਸਪੈਕਸ਼ਨਾਂ ਹੋਈਆਂ, ਤੁਹਾਡੇ ਕਿੰਨੀਆਂ ਆਊਟ ਆਫ ਸਰਵਿਸ ਹੋਈਆਂ, ਕਿੰਨੇ ਤੁਹਾਡੇ ਉੱਥੇ ਚੀਜ਼ਾਂ ਆਈਆਂ, ਜਾਂ ਤੁਹਾਡਾ ਜਿਹੜਾ ਸੇਫਟੀ ਰੈਕਡ ਹੈ ਕਿੱਥੇ ਜਾ ਰਿਹਾ ਹੈਗਾ। ਸੋ ਪੇ ਅਟੈਂਸ਼ਨ ਟੂ ਇਟ, ਉਹਨੂੰ ਅਟੈਂਸ਼ਨ ਪੇ ਕਰੋ। ਜੇ ਤੁਸੀਂ ਉਹਨੂੰ ਅਟੈਂਸ਼ਨ ਪੇ ਨਹੀਂ ਨਾ ਕਰਦੇ ਹੈਗੇ, ਦੈਨ ਇਟ ਵਿਲ ਟੇਕ ਯੂ ਡਾਊਨ। ਐਂਡ ਤੇ ਦੂਸਰੀ ਗੱਲ ਇਹ ਆ ਕਿ ਦੋ ਚੀਜ਼ਾਂ ਟਰੱਕਿੰਗ ਇੰਡਸਟਰੀ ਦੇ ਵਿੱਚ ਆ, ਜੇ ਤੁਸੀਂ ਮਾੜਾ ਟਰੱਕ ਜਿਹੜਾ ਆ ਉਹ ਤੁਹਾਨੂੰ ਲੈ ਪੈਂਦਾ ਜਾਂ ਮਾੜਾ ਡਰਾਈਵਰ ਲੈ ਪੈਂਦਾ। ਸੋ ਇਹ ਚੀਜ਼ਾਂ ਤੇ ਧਿਆਨ ਦਿਓ, ਟਰੱਕ ਦੀ ਜਿਹੜੀ ਮੇਨਟੇਨੈਂਸ ਹੈ ਉੱਤੇ, ਤੇ ਡਰਾਈਵਰ ਦੀ ਜਿਹੜੀ ਹਾਇਰਿੰਗ ਪ੍ਰੈਕਟਿਸਿਸ ਆ। ਤੇ ਜੇ ਡਰਾਈਵਰ ਤੁਹਾਡਾ ਟਿਕਟਾਂ ਲੈ ਰਿਹਾ ਹੈਗਾ, ਹੁਣ ਸਾਡੇ ਕੋਲ ਆਪਣਾ ਟਿਕਟ ਫਾਈਟਿੰਗ ਦੀ ਜਿਹੜੀ ਨਾਪਟਾ ਦੇ ਥੱਲੇ ਪਲਾਨ ਹੈਗੀ, ਉਹਦੇ ਵਿੱਚ ਅਸੀਂ ਦੇਖੀਦਾ ਕਈ ਵਾਰੀ ਰਾਜਕਰਨ ਕਿ ਕਈ ਡਰਾਈਵਰ ਜਿਹੜੇ ਕਈ ਕੰਪਨੀਆਂ ਦੇ ਵਿੱਚ ਹੈ ਨਾ, ਜਿੱਦਾਂ 100 ਡਰਾਈਵਰ ਚੱਲ ਰਿਹਾ, ਉਹਦੇ ਵਿੱਚ 5 ਡਰਾਈਵਰ ਹੋਣਗੇ ਜਿਹੜੀ 95 ਨੂੰ ਖਰਾਬ ਕਰ ਰਹੇ ਆ। ਸੋ ਯੂ ਨੀਡ ਟੂ ਰਿਪਲੇਸ ਦੋਸ 5 ਡਰਾਈਵਰਸ, ਠੀਕ ਹੈ ਨਾ। ਸੋ ਅਸੀਂ ਹਮੇਸ਼ਾ ਕਹੀਦਾ ਵੀ ਆਹ ਜਿਹੜੇ 5 ਡਰਾਈਵਰ ਆ, ਜਾਂ ਆਹ ਜਿਹੜੇ 2 ਡਰਾਈਵਰ ਆ, ਜਾਂ ਆਹ 1 ਡਰਾਈਵਰ ਆ। ਹੁਣ ਕਈ ਵਾਰੀ ਸਾਡੇ ਕੋਲ ਬੰਦੇ ਆ ਜਾਂਦੇ ਆ, ਉਹ ਕਹਿ ਦਿੰਦੇ ਆ ਭਾਜੀ ਇਹ ਤਾਂ ਮੇਰੇ ਮਾਮੇ ਦਾ ਮੁੰਡਾ ਆ, ਇਹ ਤਾਂ ਕੱਢ ਨਹੀਂ ਹੋਣਾ। ਮੈਂ ਕਿਹਾ ਫਿਰ ਇਹ ਨਹੀਂ ਕੱਢ ਹੋਣਾ ਤਾਂ ਕੰਪਨੀ ਲੈ ਡੁੱਬੂਗਾ, ਫਿਰ ਹੋਰ ਤਾਂ ਦੋ ਹੀ ਚੀਜ਼ਾਂ ਹੋਣੀਆਂ, ਜਾਂ ਇਹ ਰੱਖ ਹੋਣਾ ਜਾਂ ਕੰਪਨੀ ਰੱਖ ਹੋਣੀ ਹੈ ਜੀ। ਆਪਣੇ ਨਾਲ ਕੁਝ ਕਾਲਰ ਜੁੜ ਰਹੇ ਆ। ਰਿਤੂ ਜੀ ਇਸ ਟਾਈਮ ਆਪਣੇ ਨਾਲ ਜੁੜੇ ਹੋਏ। ਹਾਂਜੀ ਰਿਤੂ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਤਿੰਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਨੇ ਮੁੱਦਾ ਚੱਕਿਆ ਸੀਗਾ ਲੇਡੀ ਦਾ, ਉਹ ਸੁਣ ਕੇ ਜੈਸੇ ਬਹੁਤ ਬੁਰਾ ਫੀਲ ਹੋਇਆ। ਮੇਰਾ ਹਿਮਾਚਲ ਤੋਂ ਬਿਲੋਂਗ ਕਰਦੀ ਆ, ਮੇਰੀ ਸ਼ਾਦੀ ਪੰਜਾਬ 'ਚ ਹੋਈ ਸੀ। ਅਸੀਂ ਤਾਂ ਡੈਡੀ ਨਾਲ ਟ੍ਰੇਨ 'ਚ ਬਹੁਤ ਸਫ਼ਰ ਕਰਨਾ, ਔਰ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਤੋਂ ਟ੍ਰੇਨ 'ਚ ਜਾਣੀ। ਆਪਾਂ ਨੂੰ ਸੀਟਾਂ ਦਿੰਦੇ ਸੀ, ਬਹੁਤ ਵਧੀਆ ਰਿਪਰੈਜ਼ੈਂਟੇਸ਼ਨ ਮਤਲਬ ਆਪਣੀ ਕਮਿਊਨਿਟੀ ਦੀ। ਔਰ ਮੈਂ ਸ਼ਾਦੀ ਤੋਂ ਬਾਅਦ ਮਤਲਬ ਇਤਿਹਾਸ ਨੂੰ ਪੜ੍ਹਨਾ ਸ਼ੁਰੂ ਕੀਤਾ, ਔਰ ਈਵਨ ਮੈਨੂੰ ਪੰਜਾਬੀ ਨਹੀਂ ਆਉਂਦੀ ਹੈ, ਮੈਂ ਹਿੰਦੀ ਵਿੱਚ ਮੰਗਾ ਕੇ ਪੜ੍ਹਦੀ ਹਾਂ ਸੁਖਮਨੀ ਸਾਹਿਬ ਜੀ ਦਾ ਪਾਠ, ਜਪਜੀ ਸਾਹਿਬ ਜੀ ਦਾ ਪਾਠ। ਮਤਲਬ ਇਹ ਮੇਰੇ ਬੇਟੇ ਆ ਛੋਟੇ ਛੋਟੇ, ਇਹ ਥੋੜ੍ਹਾ ਮਤਲਬ ਮੇਰੇ ਹਿਸਾਬ ਨਾਲ ਆਪਣੀ ਮਤਲਬ ਮੋਮਸ ਨੂੰ ਵੀ ਗਾਈਡ ਕਰਨਾ ਚਾਹੀਦਾ, ਆਪਣੇ ਕਿਡਸ ਨੂੰ, ਕਿ ਐਵਰੀਵਨ ਇਜ਼ ਅ ਸਿਸਟਰ ਆਫ ਜਿਹੜੀ ਵੀ ਸਾਡੇ। ਹਾਂਜੀ ਮੇਰੇ ਤਾਂ ਥੈਂਕ ਯੂ ਭਾਜੀ, ਕਹਿਣਾ ਸੀ। ਥੈਂਕ ਯੂ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਬੂਟਾ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ, ਖਾਲਸਾ ਜੀ, ਰਾਜਕਰਨ ਵੀਰ ਜੀ ਤੇ ਰਮਨਜੀਤ ਢਿੱਲੋਂ ਜੀ, ਤੇ ਪੰਜਾਬੀ ਰੇਡੀਓ USA ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਆਹ ਜਿਹੜੀ ਗੱਲ ਕੀਤੀ ਸੀ ਰਮਨਜੀਤ ਢਿੱਲੋਂ ਜੀ ਨੇ, ਦੇਖੋ ਮੈਂ ਨਾ ਇੱਥੇ ਜਦੋਂ ਅਸੀਂ ਕੰਮ ਕੰਪਨੀ ਦਾ ਸੀਗਾ ਸਾਰਾ,
ਲੋਕਲ ਤੇ ਕੁੜੀਆਂ ਨੇ, ਬੇਟੀਆਂ ਨੇ, ਆਪਣਾ ਧੀਆਂ ਨੇ, ਭੈਣਾਂ ਨੇ, ਹਨਾ। ਤੇ ਮੈਂ ਉਹਨਾਂ ਦੇ ਕੋਲੇ ਸਪੈਸ਼ਲ ਜਾ ਕੇ ਕਹਿਣਾ ਖੜ ਕੇ ਵੀ ਜੇ ਕਿਸੇ ਚੀਜ਼ ਦੀ ਪਤਾ ਕੋਈ ਹੈਲਪ ਹੋਵੇ ਨਾ ਤੇ ਦੱਸੋ ਜੇ। ਤੇ ਉਹਨਾਂ ਨੇ ਨਾ ਬਹੁਤ ਖੁਸ਼ ਹੋਣਾ ਵਿਚਾਰੀਆਂ ਨੇ। ਕਈਆਂ ਨੇ ਐਕਸਲ ਮੂਵ ਕਰਨਾ ਜਾਂ ਉਹਦੇ 'ਚ ਹੈਲਪ ਕਰਨੀ, ਹਨਾ, ਜਾਂ ਕੋਈ ਬੈਗ ਬੂਗ ਲਾਉਣ ਤੇ ਕਈ ਵਾਰੀ ਬੰਦੇ ਨੂੰ ਨਹੀਂ ਦਿੰਦਾ ਮਾੜਾ ਮੋਟਾ ਨਾ, ਧੁੰਦਲਾ ਧੰਦਲਾ ਹੁੰਦਾ ਜਾਂ ਮੋੜ ਤੇ, ਉਹ ਬੱਚਿਆਂ ਨੇ ਨਾ ਖੁਸ਼ ਹੋਣਾ। ਤੇ ਮੈਂ ਕਹਿੰਦਾ ਪੁੱਤ ਸਾਨੂੰ ਮਾਣ ਹੈ ਵੀ ਤੁਸੀਂ ਸਾਡੇ ਬਰਾਬਰ ਕੰਮ ਕਰਨ ਲੱਗੇ ਹੋਗੇ। ਤੇ ਜਿਹੜੇ ਤੁਹਾਡੇ ਮਾਂ ਪਿਓ ਉਹ ਬਹੁਤ ਹੀ ਕਰਮਾਂ ਵਾਲੇ ਆ ਜਿਨ੍ਹਾਂ ਦੀਆਂ ਬੇਟੀਆਂ ਇਹ ਟਰੱਕ ਚਲਾਉਣ ਲੱਗੀਆਂ। ਇਸ ਕਰਕੇ ਮੇਰਾ ਤਾਂ ਇੰਨਾ ਹੀ ਕਹਿਣਾ ਵੀ ਜਿਹੜੇ ਇਹੋ ਜਿਹਾ ਕੰਮ ਕਰਦੇ ਉਹ ਜੀ ਗੌਰਮੈਂਟਾਂ ਦੇ ਪਿੱਛੋਂ ਹੀ ਇਕੱਲੇ ਆ। ਕੈਨੇਡਾ 'ਚ ਕੀ ਕੁਛ ਹੋਈ ਜਾਂਦਾ, ਇੱਥੇ ਵੀ ਉਹ ਮਾੜੇ ਅਨਸਰ ਨਾ ਜਿਹੜੇ ਉਹ ਕਰਦੇ ਆ, ਫਿਰ ਭੁਗਤਦੇ ਵੀ ਆ। ਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਅੱਜ ਅਸੀਂ ਭੁਗਤਣਾ ਹੀ ਚਾਹੀਦਾ ਹੈ ਜੀ ਉਹਨਾਂ ਨੂੰ, ਤਾਂ ਬਿਲਕੁਲ ਭੁਗਤਣਾ ਹੀ ਚਾਹੀਦਾ। ਥੈਂਕ ਯੂ। ਆਪਣੀ ਕਮਿਊਨਿਟੀ, ਆਪਣੇ ਨੇਬਰਹੁੱਡ, ਆਪਣੀ ਇਹਨਾਂ ਨੂੰ ਜੇ ਸਾਫ਼ ਰੱਖਣਾ ਤੇ ਇਦਾਂ ਦਾ ਗੰਦ ਬਾਹਰ ਹੀ ਚਾਹੀਦਾ ਆ। ਇਹ ਰਾਜਨ ਇੱਥੇ ਮੈਂ ਇੱਕ ਚੀਜ਼ ਦੇ ਨਾਲ ਸਹਿਮਤ ਨਹੀਂ ਗਾ ਕਿ ਇਹ ਕੋਈ ਗਵਰਨਮੈਂਟ ਦੇ ਭੇਜੇ ਆ। ਜਿਹੜੀ ਕੁੜੀ ਮੇਰੇ ਨਾਲ ਆਣ ਕੇ ਸਾਰੀਆਂ ਗੱਲਾਂ ਜਿਹਨੇ ਸਾਂਝੀਆਂ ਕੀਤੀਆਂ, ਉਹਨੇ ਇਹ ਦੱਸਿਆ ਕਿ ਕੁਛ ਮਹੀਨਿਆਂ ਦੀ ਗੱਲ ਆ ਜਿੱਥੇ ਕਿ ਉਹ ਟਰੱਕ ਰਿਵਰਸ ਬੈਕ ਲਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਔਰ ਉੱਥੇ ਦੋ ਆਪਣੇ ਮਤਲਬ ਕਿ ਸਿਆਣੇ ਬਿਆਣੇ ਚਿੱਟੀ ਦਾੜੀ ਵਾਲੇ ਬੰਦੇ ਉਹ ਖੜੇ ਸੀਗੇ। ਉਹਨੇ ਬੈਕ ਲਾਉਣ ਦੀ ਕੋਸ਼ਿਸ਼ ਕਰ ਰਹੀ ਸੀਗੀ, ਜਿਹਦੇ ਕਿ ਨਾਲ ਇੱਕ ਕਾਲੇ ਮੂਲ ਦਾ ਜਿਹੜਾ ਬੰਦਾ ਡਰਾਈਵਰ ਸੀਗਾ। ਉਹਦੇ ਕੋਲ ਮਤਲਬ ਕਿ ਕੋਸ਼ਿਸ਼ ਕਰਨ ਦੇ ਬਾਵਜੂਦ ਜਦੋਂ ਕੁਛ ਨਹੀਂ ਹੋਇਆ ਤੇ ਉਹਨੇ ਕਾਲੇ ਨੇ ਉਤਰ ਕੇ ਪਹਿਲਾਂ ਉਹਨੇ ਆਪਣਾ ਟਰੱਕ ਉਹਨੇ ਲਵਾਇਆ, ਕੁੜੀ ਨੇ ਉਹਦਾ, ਮੁੜ ਕੇ ਉਹਨੇ ਉਹਦਾ ਲਵਾਇਆ। ਜਦ ਕਿ ਜਿਹੜੇ ਦੋ ਆਪਣੇ ਪੰਜਾਬੀ ਸੀਗੇ ਉਹ ਕਹਿੰਦੀ ਵੀ ਉਹ ਟਰੱਕ ਦੇ ਬੈਕ ਦੇ ਬਿਲਕੁਲ ਬਰਾਬਰ ਨਾਲ ਖੜੇ ਰਹੇ, ਵੀ ਇਹ ਵੀ ਨਹੀਂ ਵੀ ਪਰੇ ਹੋ ਜਾਈਏ ਟਰੱਕ ਲੱਗਦਾ ਆ, ਉਹ ਵੀ ਉੱਥੇ ਅੜ ਕੇ ਖੜੇ ਰਹੇ, ਗੱਲਾਂ ਕਰਦੇ ਰਹੇ, ਦੇਖਦੇ ਰਹੇ। ਸੋ ਇਹ ਗੱਲ ਤੋਂ ਮੈਂ ਬਿਲਕੁਲ ਸਹਿਮਤ ਨਹੀਂ ਗਾ ਕਿ ਕੋਈ ਗੌਰਮੈਂਟ, ਇਹ ਇੱਥੋਂ ਦੇ ਹੀ ਬੇਵਕੂਫ ਇਨਸਾਨ ਹੈਗੇ ਬਥੇਰੇ ਜਿਹੜੇ ਕਿ ਸਾਡੇ 'ਚ ਹੀ ਤੁਰੇ ਫਿਰਦੇ ਆ, ਔਰ ਉਹਨਾਂ ਨੂੰ ਇਹ ਚੀਜ਼ਾਂ ਦੀ ਮੈਂ ਤਾਂ ਸਿੱਧੀ ਗੱਲ ਕਹੂੰਗਾ, ਇਹ ਜਿਹੜੇ ਇਹੋ ਜਿਹੇ ਬੰਦੇ ਆ ਨਾ, ਉਹਨਾਂ ਨੂੰ ਇਹ ਇੱਕ ਪ੍ਰੋਬਲਮ ਆ ਉਹਨਾਂ ਦੇ ਲਈ ਕਿ ਉਹਨਾਂ ਦੇ ਬਰਾਬਰ ਕੋਈ ਚੰਗਾ ਡਰਾਈਵਰ ਖੜ ਰਿਹਾ। ਮੇਰੇ ਖਿਆਲ ਦੇ ਵਿੱਚ ਇਹ ਇੰਟਰਨਲ ਤੁਹਾਡੀ ਜਿਹੜੀ ਹੈ ਨਾ ਆਪਣੀ ਸੋਚ ਹੈ ਕਿ ਸਾਡੇ ਬਰਾਬਰ ਕੋਈ ਨਾ ਖੜ ਸਕੇ, ਸੋ ਕੁੜੀਆਂ ਸਾਡੇ ਬਰਾਬਰ ਕੰਮ ਨਹੀਂ ਕਰ ਸਕਦੀਆਂ। ਈਗੋ ਹਰਟ ਹੋ ਜਾਂਦੀ ਇਹਨਾਂ ਦੀ। ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਸੋ ਆਈ ਥਿੰਕ ਮੈਂ ਤਾਂ ਇੱਕ ਇਹ ਵੀ ਕਹੂੰਗਾ ਕਿ ਸਾਡੇ ਤਾਂ ਸਕੂਲ ਹੋਣੇ ਚਾਹੀਦੇ ਆ ਜਿੱਥੇ ਕੁੜੀਆਂ ਨੂੰ, ਜੇ ਇਦਾਂ ਦੀ ਪ੍ਰੋਬਲਮ ਆ ਰਹੀ ਹੈ ਤਾਂ ਸਾਡੇ ਸਕੂਲ ਹੋਣੇ ਚਾਹੀਦੇ ਜਿੱਥੇ ਇਕੱਲੇ ਕੁੜੀਆਂ ਨੂੰ ਲਾਇਸੈਂਸ ਹੋ, ਜਾਂ ਜਿਹੜੇ ਪ੍ਰੈਫਰਡ ਹੋਣ ਉੱਥੇ ਇੰਸਟਰਕਟਰ ਹੋਣੇ ਚਾਹੀਦੇ ਆ। ਮੈਂ ਤਾਂ ਉਹਨੂੰ ਵੀ ਉਦੋਂ ਇਨਕਰੇਜ ਕੀਤਾ ਕੁੜੀ ਨੂੰ ਵੀ ਚੱਲ ਤੂੰ ਆਪਣਾ ਸਕੂਲ ਸ਼ੁਰੂ ਕਰ, ਕੋਈ ਗੱਲ ਨਹੀਂ, ਅਸੀਂ ਸਾਰੇ ਸਪੋਰਟ ਕਰਦੇ ਆ, ਉੱਥੇ ਆਪਣਾ ਕੁੜੀਆਂ ਨੂੰ ਲਾਇਸੈਂਸ ਦਵਾਓ ਸਿਰਫ, ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਜੀ। ਸਤਨਾਮ ਜੀ। ਹਾਂਜੀ, ਤਿੰਨਾਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਰਮਨ ਭਾਜੀ ਦਾ ਥੈਂਕ ਯੂ। ਇਹ ਇਸ਼ੂ ਚੱਕਿਆ ਸੀ ਵੀ ਟੀਮ ਚੱਲਦੇ ਹਸਬੈਂਡ ਵਾਈਫ 12-13 ਸਾਲ ਹੋ ਗਏ ਤੇ ਯਾਰ ਸਗੋਂ ਜਿੱਦਾਂ ਕੋਈ ਕਿਸੇ ਦੀ ਹੈਲਪ ਕਰ ਜਾਂਦਾ, ਮੈਂ ਕਹਿੰਦਾ ਨਹੀਂ ਜਾਣਾ ਚਾਹੀਦਾ। ਆਪਣੀਆਂ ਭੈਣਾਂ ਬੱਚੀਆਂ ਸਟਰੋਂਗ ਆ, ਸਾਡੇ ਨਾਲ ਬੈਟਰ ਬੈਕਅਪ ਲਾਉਂਦੀਆਂ ਸਾਡਾ, ਉਹ ਸਗੋਂ ਆਪਾਂ ਉਹਨਾਂ ਨੂੰ ਕੰਫਿਊਜ਼ਿੰਗ ਕਰਦੇ ਆ ਜਾ ਕੇ। ਤੇ ਬਾਕੀ ਮੈਂ ਤਾਂ ਕਹੂੰਗਾ ਮੇਰੀਆਂ ਭੈਣਾਂ ਧੀਆਂ ਜਿੰਨੀਆਂ ਵੀ ਹੈਗੀਆਂ ਆ, ਸਟਰੋਂਗ ਹੋ ਕੇ ਇਸ ਫੀਲਡ ਵਿੱਚ ਆਉਣ, ਡਰਨ ਦੀ ਕੋਈ ਲੋੜ ਨਹੀਂ, ਇਹਨਾਂ ਦਾ ਪਰਦਾ ਪਾਸ਼ ਕਰਨਾ ਚਾਹੀਦਾ। ਫਿਰ ਇੱਕ ਪ੍ਰੋਬਲਮ ਕਰਦੇ ਆ, ਜਦੋਂ ਮੇਰੇ ਕੋਈ 60 ਸਾਲ ਦਾ 65 ਸਾਲ ਦਾ ਨਹੀਂ, ਸਗੋਂ ਕੋਈ ਆਪਣੀ ਭੈਣ ਚਲਾਉਂਦੀ ਆ ਨਾ, ਇਹਨਾਂ ਨੇ 4 ਵਾਰੀ ਉਹਨਾਂ ਤੋਂ ਅੱਗੇ ਪਿੱਛੇ ਹੋ ਕੇ ਦੇਖਣਾ ਤੇ ਕੌਣ ਚਲਾਉਂਦਾ। ਇਹ ਯਾਰ ਕਿੰਨੀ ਕੁ ਹੈ ਨਾ ਅਕਲ ਵਾਲੀ ਗੱਲ ਆ। ਫਿਰ ਉਹ ਬੰਦੇ ਦਾ ਸਟੀਅਰਿੰਗ ਡੋਲ ਗਿਆ ਤੇ ਸਾਡੇ ਨੂੰ ਟਰੱਕ ਇੱਧਰ ਉੱਧਰ ਚੱਲ ਜਾਊ, ਕਦੀ ਅੱਗੇ ਕਦੀ ਪਿੱਛੇ, ਕਦੀ ਅੱਗੇ ਕਦੀ ਪਿੱਛੇ। ਦੈਟਸ ਨਾਟ ਗੁੱਡ ਸੈਂਸ। ਬਿਲਕੁਲ, ਥੈਂਕ ਯੂ। ਇਹ ਕਵਾਂਗੇ ਭੈਣਾਂ ਨੂੰ, ਬੱਚੀਆਂ ਨੂੰ, ਜਿੰਨੀਆਂ ਵੀ ਤੁਸੀਂ ਸਟਰੋਂਗ ਹੋ ਕੇ ਆਓ ਇਸ ਫੀਲਡ ਦੇ ਵਿੱਚ। ਜਿਹੜੇ ਕਹਿੰਦੇ ਆ ਨਾ ਅਸੀਂ ਕੋਲ ਜਾ ਕੇ ਹੈਲਪ ਕਰਦੇ, ਪਲੀਜ਼ ਡੋਂਟ ਡੂ ਦੈਟ। ਹਾਂ, ਜੇ ਉਹਨਾਂ ਨੂੰ, ਜੇ ਉਹ ਮੰਗਦੇ ਆ ਹੈਲਪ ਤਾਂ ਉਹਨਾਂ ਨੂੰ ਚਾਹੁੰਦੇ ਆ ਤਾਂ ਨਹੀਂ, ਉਹਨਾਂ ਨੂੰ ਰਾਜਕਾਰਨ ਦੀ ਉਹ ਬੈਟਰ ਆ, ਸਾਡੇ ਨਾਲ ਬੈਕਅਪ ਲਾਉਂਦੀਆਂ ਮੈਂ ਦੇਖਿਆ। ਠੀਕ ਹੈ ਜੀ, ਉਹ ਬਹੁਤ ਸੋਹਣਾ ਕੰਮ ਕਰਦੀਆਂ ਆ, ਉਹਨਾਂ ਨੂੰ ਕਰਨ ਦਿਓ ਪਲੀਜ਼। ਥੈਂਕ ਯੂ ਸਤਨਾਮ ਜੀ, ਐਪਰੀਸ਼ੀਏਟ। ਬਾਕੀ ਜਿਹੜੇ ਕੰਪਨੀ ਵਾਲੇ ਉਹਨਾਂ ਨੂੰ ਮੈਸੇਜ ਪਾਉਣੇ ਚਾਹੀਦੇ ਇਹੋ ਜਿਹੇ ਡਰਾਈਵਰਾਂ ਨੂੰ ਵੀ ਇਦਾਂ ਦੇ ਕੰਮ ਬੰਦ ਕਰ ਦਿਓ, ਨਹੀਂ ਤਾਂ ਉਹਨਾਂ ਨੂੰ ਫਾਇਰ ਕਰੋ। ਜੀ ਬਿਲਕੁਲ। ਅਮਰਜੀਤ ਜੀ। ਹਾਂਜੀ ਵੀਰ ਜੀ, ਮੈਂ ਅਮਰਜੀਤ ਬੋਲ ਰਿਹਾ ਸਾਟਨ ਤੋਂ। ਤਿੰਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰੇ ਕੋਲ ਹਾਂਜੀ 2 ਚੀਜ਼ਾਂ ਨੇ। ਇੱਕ ਤਾਂ ਡੈਫ ਦੀ ਮੈਂ ਪਹਿਲਾਂ ਗੱਲ ਕਰਨੀ ਆ। ਮੇਰੇ ਡੈਫ 1 ਮਹੀਨਾ ਹੀ ਹੋਇਆ, ਤਾਂ ਮੈਂ ਉੱਥੇ ਐਲੇ ਲੋਡ ਦਿੱਤਾ, ਰਾਤ ਨੂੰ ਦੇਣਾ ਸੀਗਾ, ਮਤਲਬ ਸਵੇਰੇ ਸਾਜਰੇ, ਤਾਂ ਰਾਤ ਨੂੰ ਮੈਂ ਚਲੇ ਗਿਆ, ਉੱਥੇ ਜਾ ਕੇ ਸੌਂ ਗਿਆ। ਰਾਤ ਨੂੰ ਜਦੋਂ ਸੁੱਤਾ ਤਾਂ ਕੁਦਰਤੀ ਪਤਾ ਨਹੀਂ ਉਹਦਾ ਵਿੱਚ ਟਰਬੋ ਦੇ ਕੋਈ ਨੁਕਸ ਪੈ ਗਿਆ, ਤਾਂ ਰਾਤ ਨੂੰ ਮੈਂ ਸੁੱਤਾ ਜਿੱਥੇ ਪਿਆ ਸੀ, ਉੱਥੇ ਕੋਈ ਆਉਂਦਾ ਜਾਂਦਾ ਬਹੁਤ ਘੱਟ ਸੀਗਾ। ਉੱਥੇ ਰਾਤ ਨੂੰ ਸਮੋਕ, ਮਤਲਬ ਧੂੰਆਂ ਨਾਲ ਅੱਗ ਉਹਨੂੰ ਲੱਗ ਗਈ ਡੈਫ ਨੂੰ, ਸਾਰੇ ਨੂੰ। ਤਾਂ ਮੈਂ ਅੰਦਰ ਸੁੱਤਾ ਪਿਆ ਸੀ ਕਿਉਂਕਿ ਇਹ ਗਰਮੀ ਬਹੁਤ ਸੀ, AC ਚੱਲ ਰਿਹਾ ਸੀਗਾ, ਤਾਂ ਕਰਕੇ
ਤਾਂ ਕੋਈ ਵੀ ਡਰਾਈਵਰ ਆਇਆ, ਉਹਨੇ ਆ ਕੇ ਮੈਨੂੰ ਖੜਕਾਇਆ, ਕਹਿੰਦਾ ਤੇਰੇ ਤਾਂ ਆ ਪਿੱਛੇ ਦੇਖ ਧੂੰਆਂ। ਉਹ ਮੈਂ ਜਦੋਂ ਉੱਠ ਕੇ ਦੇਖਿਆ, ਕੁਦਰਤੀ ਸਾਰੇ ਉਹ ਮੇਰੇ ਜਿੰਨਾ ਡੈਫ ਸੀਗਾ ਸਾਰੇ ਉਹਦੇ ਸੈਂਸਰ ਸੰਸਰ ਮਤਲਬ ਇੰਨੇ ਬੁਰੇ ਸੜ ਗਏ, ਤਾਂ ਮਤਲਬ ਬਚ ਗਿਆ ਮਤਲਬ ਡੈਫ ਦੇ ਕਰਕੇ। ਮਤਲਬ ਮੈਨੂੰ ਹੋ ਗਏ 28-30 ਸਾਲ ਹੋ ਗਏ ਡਰਾਈਵ ਕਰਦੇ ਨੂੰ, ਕਦੇ ਅੱਜ ਤੱਕ ਇੱਦਾਂ ਦਾ ਕਦੇ ਮਤਲਬ ਹੁਣ ਰਾਤ ਨੂੰ ਮੈਨੂੰ ਡਰ ਹੀ ਲੱਗਦਾ ਵੀ ਕਿਤੇ ਉਹ ਚਲਾ ਕੇ ਟਰੱਕ ਰਾਤ ਨੂੰ ਸੁੱਤੇ ਨਾ ਰਹਿ ਜਾਈਏ ਵਿੱਚ, ਮਤਲਬ ਇੱਦਾਂ ਦਾ। ਮਤਲਬ ਇੱਕ ਤਾਂ ਆਹ ਸੀਗੀ, ਇਹ ਚੀਜ਼ ਮੈਂ ਦੱਸਣੀ ਸੀਗੀ ਵੀ ਡੈਫ ਦਾ ਬਹੁਤ ਹੀ ਜ਼ਿਆਦਾ ਮਤਲਬ ਮੈਨੂੰ ਉਦਣ ਤੋਂ ਇੰਨਾ ਪਿਆ, 12-13 ਹਜ਼ਾਰ ਡਾਲਰ ਉਹ ਲੱਗ ਗਿਆ। ਨਾ ਤਾਂ ਇੰਸ਼ੋਰੈਂਸ ਨੇ ਕਵਰ ਕੀਤਾ, ਇੰਸ਼ੋਰੈਂਸ ਕਹਿੰਦੀ ਉਹ ਤਰ੍ਹਾਂ ਉਹਦਾ ਪੈ ਗਿਆ ਵੀ ਆਪਣਾ ਟਰਬੋ ਦਾ ਨੁਕਸ ਪੈ ਗਿਆ ਸੀਗਾ, ਤਾਂ ਕਰਕੇ ਅਸੀਂ ਕਵਰ ਨਹੀਂ ਕਰ ਸਕਦੇ। ਮੈਂ ਕਿਹਾ ਚਲੋ ਠੀਕ ਆ, ਉਹ ਪੱਲਿਓਂ ਪਾਉਣਾ ਪਿਆ ਮੈਨੂੰ ਤੇ 2 ਵੀਕ ਲੱਗ ਗਏ। ਤੇ ਦੂਜੀ ਚੀਜ਼ ਮੈਂ ਦੱਸਣੀ ਸੀ, ਇੱਕ 9 ਮਹੀਨੇ ਹੋ ਗਏ ਮੈਂ ਕਿਤੇ ਲੋਡ ਦੇਣ ਗਿਆ ਇੱਥੇ ਆਪਣਾ ਸੈਕਰਾਮੈਂਟੋ, ਤਾਂ ਕੋਕਾ ਕੋਲਾ ਕੰਪਨੀ, ਮੈਂ ਦੱਸ ਵੀ ਦਿੰਦਾ, ਕੋਈ ਐਸੀ ਗੱਲ ਨਹੀਂ ਗੀ। ਉੱਥੇ 2 ਬੰਦੇ, ਇੱਕ ਮਤਲਬ ਪਿਓ ਤੇ ਇੱਕ ਉਹਦਾ ਮੁੰਡਾ। ਸਵੇਰੇ ਹੀ ਮੈਂ 7 ਵਜੇ ਦੀ ਮੇਰੀ ਅਪੁਆਇੰਟਮੈਂਟ ਸੀ, ਮੈਂ ਜਾ ਕੇ ਕੋਈ ਲੋਡ ਡਾਕ ਤੇ ਲਾਤਾ, ਤਾਂ ਮੈਂ ਵਿੱਚ ਬੈਠਾ ਸੀ। ਪਹਿਲਾਂ ਪਿਓ ਆਇਆ, ਪਿਓ ਆ ਕੇ ਮੈਨੂੰ ਕਹਿੰਦਾ ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਠੀਕ ਆ, ਕਿਹੜਾ ਇਲਾਕਾ ਜੀ ਉਹ ਕਰਕੇ ਮੈਨੂੰ ਕਹਿੰਦਾ ਕੁਛ ਲੈਣਾ ਦੇਣਾ ਸਮਾਨ ਸਮੂਨ ਤਾਂ ਦੱਸ ਦਿਓ। ਮੈਂ ਕਿਹਾ ਸਮਾਨ, ਮੈਂ ਤਾਂ ਕੋਈ ਸਮਾਨ ਕਾਹਦਾ ਮਤਲਬ? ਕਹਿੰਦਾ ਆਪਣੇ ਕੋਲ ਹੈਗਾ ਨਾ, ਜੇ ਅਗਰ ਤੁਸੀਂ ਫਿੰਗੂ ਲੈਣੀ ਹੈ ਜਾਂ ਕੋਈ ਚੀਜ਼ ਲੈਣੀ ਹੈ। ਮੈਂ ਕਿਹਾ ਹੈ? ਮੈਂ ਕਿਹਾ ਨਹੀਂ ਭਾਜੀ, ਮੈਂ ਤਾਂ ਇੱਦਾਂ ਦਾ ਕੰਮ ਕਰਦਾ ਨਹੀਂ। ਕਹਿੰਦਾ ਹੋਰ ਕੋਈ ਜਿਹੜੇ ਵੀ ਚੀਜ਼? ਮੈਂ ਕਿਹਾ ਹੋਰ ਤਾਂ ਕੁਛ ਵੀ ਨਹੀਂ ਆਪਾਂ ਲੈਣਾ। ਕਹਿੰਦਾ ਨਹੀਂ, ਜੇ ਚਾਹ ਪਾਣੀ ਵੀ ਲੈਣਾ ਉਹ ਵੀ ਦੇ ਦੇਣੇ ਆਪਾਂ। ਮੈਂ ਕਿਹਾ ਨਹੀਂ, ਚਾਹ ਪਾਣੀ ਤਾਂ ਮੇਰੇ ਕੋਲ ਹੈਗਾ ਵੀ, ਮੈਂ ਨਹੀਂ ਲੈਂਦਾ। ਮੁੜ ਕੇ ਮੁੰਡਾ ਆ ਗਿਆ, ਉਹਦਾ ਮੁੰਡਾ ਵੀ ਉੱਥੇ ਹੀ, ਉਹ ਦੋਨੇ ਮਤਲਬ 2 ਟਰੱਕ ਲਾਏ ਹੋਏ ਸੀ ਉਹਨਾਂ ਨੇ, ਉਹ ਵੀ ਆ ਗਿਆ। ਉਹਨੇ ਵੀ ਆ ਕੇ ਸੇਵੀ ਮੈਨੂੰ ਕਿਹਾ, ਕਹਿੰਦਾ ਭਾਜੀ ਆਪਾਂ ਆਹ ਕੰਮ। ਮੈਂ ਤਾਂ ਹੈਰਾਨ ਆ, ਕਦੇ ਮੈਂ ਇੱਦਾਂ ਦੀ ਚੀਜ਼, ਇੰਨਾ ਬੁਰਾ ਹਾਲ ਹੈ ਟਰੱਕਿੰਗ ਲਾਈਨ 'ਚ। ਆ ਮੈਂ ਪਿਛਲੇ ਵੀਕ ਜਾ ਕੇ ਆਇਆ LA, ਇੱਕ ਕੰਪਨੀ 'ਚ ਮੈਂ, ਮੇਰਾ ਟਰੱਕ ਖਰਾਬ ਹੋ ਗਿਆ ਫੈਂਸ ਦੀ, ਫਿਰ ਉੱਥੋਂ ਟਰਬੋ ਵਾਲੇ ਉਹ ਮੈਂ ਗਿਆ, ਮੈਂ ਉੱਥੇ ਉਹ ਹਾਲ ਦੇਖਿਆ ਡਰਾਈਵਰਾਂ ਦਾ ਤੇ ਉਹ ਕੰਪਨੀ ਦਾ, ਬਈ ਅੱਜ ਤੱਕ ਨਹੀਂ ਕਦੇ ਇਦਾਂ ਦੀ ਚੀਜ਼ ਦੇਖੀ ਮੈਂ। ਇੰਨਾ ਕੁ ਮਤਲਬ ਸ਼ੇਅਰ ਕਰਨਾ ਸੀ ਵੀ ਬਹੁਤ ਜ਼ਿਆਦਾ ਹੀ ਆਪਣੇ ਬੰਦੇ, ਪਤਾ ਨਹੀਂ ਹੋਣਾ ਉਹ ਸਾਰੇ ਮਤਲਬ ਬਾਹਰਲੇ ਸੀ। ਚਲੋ ਆਪਾਂ ਇਹ ਵੀ ਕਹਿ ਸਕਦੇ ਬਾਹਰਲੀ ਕਮਿਊਨਿਟੀ ਆ ਜਿਵੇਂ ਹਿੰਦੀ ਜਾਂ ਕੋਈ ਵੀ, ਪਰ ਉਹ ਕੰਪਨੀ 'ਚ ਮੈਂ ਹਾਲ ਦੇਖਿਆ। ਮੈਂ ਕਿਹਾ ਇਹ ਚੱਲ ਕਿੱਦਾਂ ਰਹੀ ਆ ਕੰਪਨੀ? ਮਤਲਬ ਤੁਸੀਂ ਉੱਥੇ ਹੀ ਜਨਾਨੀ ਬੈਠੀ, ਉੱਥੇ ਹੀ ਬੰਦਾ ਬੈਠਾ, ਉੱਥੇ ਡਿਸਪੈਚ ਬਾਹਰ ਹੀ ਧੁੱਪ ਦੇ ਵਿੱਚ ਉਹ ਲਾਇਆ ਹੋਇਆ ਉਹਨਾਂ ਨੇ ਇੱਕ ਤੰਬੂ ਜਿਹਾ, ਉੱਥੇ ਹੀ ਉਹ ਡਰਾਈਵਰ ਹੁਣ ਉੱਥੇ ਪੇਪਰ ਦੇ ਦੇਣ ਉੱਥੇ ਹੀ। ਮੈਂ ਹੈਰਾਨ ਰਹਿ ਗਿਆ ਵੀ ਇਹ ਚੱਲ ਕਿੱਦਾਂ ਰਿਹਾ। 40-50 ਟਰੱਕ ਯਾਰਡ ਦੇ। ਥੈਂਕ ਯੂ ਭਾਜੀ, ਥੈਂਕ ਯੂ। ਥੈਂਕ ਯੂ। ਉਹ ਇੰਡੀਆ ਵਾਲੀ ਫੀਲਿੰਗ ਲੈਂਦੇ ਹੋਣੇ ਨਾ। ਸੋ ਮਚ ਟੂ ਅਨਫੋਲਡ ਹੈ ਨਾ, ਵੀ ਇੱਕ ਤਾਂ ਕੁਇਕ ਰਿਚ ਸਕੀਮਾਂ ਵਾਲੇ ਵੀ ਆ ਵੀ ਵੇਚ ਦੋ, ਉਹ ਵੀ ਕਰ ਦੋ, ਨਸ਼ੇ ਤੇ ਲੋਕਾਂ ਨੂੰ ਲਾਓ। ਕੀ ਹਾਲਾਤ ਜਿਹੜੇ ਉਹ ਬਣ ਗਏ ਆ ਅੱਜ ਕੱਲ ਰਮਨ ਜੀ। ਅਫਸੋਸ ਦੇ ਨਾਲ ਆ ਵੀ ਜਿੰਨੇ ਮੈਨੂੰ ਲੱਗਦਾ ਸੋਸ਼ਲ ਮੀਡੀਆ ਤੇ ਪੇਜ ਬਣੇ ਪਏ ਆ, ਉਹ ਹੁਣ ਸਪੈਸੀਫਿਕਲੀ ਟਾਰਗੇਟ ਕਰਦੇ ਆ ਆਪਣੀ ਕਮਿਊਨਿਟੀ, ਵੀ ਉੱਥੇ ਥੱਲੇ ਕਮੈਂਟ ਜਿਹੜੇ ਉਹ ਤੁਸੀਂ ਹਿਸਾਬ ਲਾ ਲਓ ਵੀ ਕੀ ਨਹੀਂ ਜਿਹੜਾ ਉਹ ਇਸ ਚੀਜ਼ ਦੇ ਪ੍ਰਤੀ ਜਿਹੜਾ ਬੋਲਦੇ। ਤੇ ਉਹਦੇ ਵਿੱਚ ਕਾਰਨ ਦੇਖੋ, ਚੰਗੇ ਜਿਹੜੇ ਆ ਉਹ ਮਾੜਿਆਂ ਦੇ ਕਰਕੇ ਰਗੜ ਹੋ ਜਾਂਦੇ। ਜਿੱਦਾਂ ਤੁਸੀਂ ਪਹਿਲੀ ਸਟੋਰੀ ਦੱਸੀ ਵੀ ਉਹ 5 ਦੇ ਕਰਕੇ 95 ਦਾ ਕੰਮ ਖਰਾਬ ਹੁੰਦਾ, ਵੀ ਉਹ ਹਿਸਾਬ ਆ ਵੀ ਕੁਛ ਕਦੇ ਕਰਕੇ ਫਿਰ ਇਹ ਕੰਮ ਹੋ ਜਾਂਦਾ, ਪਰ ਕੰਮ ਵਧਿਆ ਬਹੁਤ ਪਿਆ। ਸੋ ਇਹ ਡੈਫੀਨੇਟਲੀ ਆਪਾਂ ਨੂੰ ਜਿਹੜਾ ਨਾ ਵਿਚਾਰਨ ਦੀ ਜਿਹੜੀ ਜ਼ਰੂਰਤ ਆ ਵੀ ਭਾਈ ਇਹ ਚੀਜ਼ਾਂ ਤੋਂ ਬਚਾ। ਆਪਣੇ ਅਗਲੇ ਕਾਲਰ ਜਿਹੜੇ ਨੇ ਸਰਬਜੀਤ ਸਰਾਂ ਜੀ। ਸਤਿ ਸ਼੍ਰੀ ਅਕਾਲ ਜੀ ਸਰਬਜੀਤ ਜੀ। ਹਾਂਜੀ, ਆਪ ਸਭ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਗੱਲ ਏਦਾਂ ਜੀ, ਜਿਹੜੀਆਂ ਆਹ ਬੱਚੀਆਂ ਦੀ ਗੱਲ ਤੁਸੀਂ ਕੀਤੀ ਆ, ਇਹ ਲਾਹਨਤ ਆ ਉਹਨਾਂ ਬੰਦਿਆਂ ਨੂੰ ਜਿਹੜੇ ਏਦਾਂ ਦੇ ਕੰਮ ਕਰਦੇ ਆ। ਦੇਖੋ ਉਹਨਾਂ ਦੇ ਘਰੇ ਮੇਰਾ ਮਤਲਬ ਧੀਆਂ ਭੈਣਾਂ ਬੱਚੀਆਂ ਦੋਤੀਆਂ ਪੋਤੀਆਂ ਹੋਣਗੀਆਂ, ਉਹਨਾਂ ਨੂੰ ਬਿਲਕੁਲ ਲਾਹਨਤ ਆ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਇਹੋ ਜਿਹੇ ਬੱਚੀਆਂ ਨਾਲ ਇਹੋ ਜਿਹੀ ਗੱਲਬਾਤ ਕਰਦੇ ਆ ਜੀ। ਟਰੱਕਿੰਗ ਦੇ ਵਿੱਚ ਖਾਸ ਕਰਕੇ ਕਿਸੇ ਵੀ ਕੰਮ ਦੇ ਵਿੱਚ ਕਰਦੇ ਆ ਜੀ। ਮੇਰੀ ਤੇ ਕਹਿਣਾ ਸੀਗਾ ਵੀ ਲਾਹਨਤ ਆ ਉਹਨਾਂ ਬੰਦਿਆਂ ਨੂੰ, ਇਹਨਾਂ ਬੰਦਿਆਂ ਨੂੰ ਪਛਾਣ ਕੇ ਬਿਲਕੁਲ ਜਿੱਥੇ ਕਦੇ ਟੱਕਰਦੇ ਆ ਕਦੇ ਗੁਰੂ ਘਰ ਦੇ ਵਿੱਚ, ਬਿਲਕੁਲ ਲਾਹਨਤਾਂ ਪਾਉਣੀਆਂ ਚਾਹੀਦੀਆਂ ਜੀ ਸਾਨੂੰ ਸਾਰਿਆਂ ਨੂੰ। ਗੁਰੂ ਘਰ ਕਿਉਂ ਬਾਹਰ ਹੀ ਪਾ ਲੈਣੀਆਂ ਚਾਹੀਦੀਆਂ, ਗੁਰੂ ਘਰ ਇਸ ਕੰਮ ਨਾਲ ਥੋੜੀ ਆ। ਜਿੱਥੇ ਵੀ ਕਦੇ ਟੱਕਰ ਇਹ ਤਾਂ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਹੈ ਵੀ ਕੀ ਇਹਨਾਂ ਨੂੰ ਕਰਨਾ। ਬਿਲਕੁਲ ਜਿੱਦਾਂ WhatsApp ਤੇ ਹੋਰ ਕੰਮ ਪਾਉਂਦੇ ਆ, ਕਦੀ ਉਹੋ ਜਿਹੀਆਂ ਪੋਸਟਾਂ ਇਹਨਾਂ ਦੀਆਂ ਫੋਟੋ ਪਾ ਦੇਣੀਆਂ ਚਾਹੀਦੀਆਂ, ਨਾਲੇ ਪਤਾ ਲੱਗ ਜਾਂਦਾ ਗਾਂ ਲੋਕਾਂ ਨੂੰ। ਬਿਲਕੁਲ ਬਿਲਕੁਲ ਬਿਲਕੁਲ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਿਚਾਰੇ ਆਉਣ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਿਛਲੇ ਦਿਨਾਂ 'ਚ ਨਾ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ ਕਿ ਮਲੇਸ਼ੀਆ ਤੋਂ ਜਿਹੜੀਆਂ 2 ਕਾਰਵਾਈ ਨਹੀਂ ਨਾ ਹੁੰਦੀ ਉਨੀ ਦੇਰ ਤੱਕ, ਇਹ ਰੁਕਣਾ ਨਹੀਂ ਕੰਮ।
ਨਹੀਂ ਰੁਕਣਾ ਨਹੀਂ, ਸਮਾਜਿਕ ਬਾਈਕਾਟ ਚਾਹੀਦਾ ਇਹੋ ਜਿਹੇ ਲੋਕਾਂ ਦਾ, ਇਹਨਾਂ ਦੇ ਟੱਬਰਾਂ ਦਾ, ਫਿਰ ਸੱਤ ਆਇਆ ਕਿਤੇ ਜਾ ਕੇ ਫਿਰ ਸੋ ਆਪਾਂ ਤਾਂ ਜਿਹੜਾ ਪ੍ਰਮੋਟ ਕਰਦੇ ਆ ਹਨਾ, ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਮਲੇਸ਼ੀਆ ਤੋਂ 2 ਸਿੱਖ ਬੱਚੀਆਂ ਜਿਹੜੀਆਂ ਪਾਇਲਟ ਸੀਗੀਆਂ ਹਨਾ, ਜਹਾਜ਼ ਲੈ ਕੇ ਆਈਆਂ ਇੱਥੇ ਸੈਨ ਫਰਾਂਸਿਸਕੋ। ਸੋ ਆਪਾਂ ਨੂੰ ਤਾਂ ਜਿਹੜਾ ਐਪਰੀਸ਼ੀਏਟ ਕਰਨਾ ਚਾਹੀਦਾ ਕੋਈ ਵੀ ਜਿੱਥੇ ਆਪਣੀਆਂ ਧੀਆਂ ਭੈਣਾਂ ਬਰਾਬਰ ਹੈਗੀਆਂ। ਨਹੀਂ ਵਧੀਆ, ਚੰਗੀ ਗੱਲ ਆ। ਦੇਖੋ ਇਹ ਤੋਂ ਵਧੀਆ ਹੋਰ ਚੀਜ਼ ਹੋ ਵੀ ਕੀ ਸਕਦੀ ਹੈ ਨਾ, ਸਾਰੇ ਜਾਣੇ ਨਾਲੇ ਆਪੋ ਆਪਣਾ ਕਰ ਰਹੇ ਆ, ਵਧੀਆ ਕਰ ਰਹੇ ਆ, ਤੇ ਇੰਡਸਟਰੀ ਦਾ ਫਾਇਦਾ ਹੀ ਹੁੰਦਾ ਹੈ ਜਿੰਨੇ ਵੀ ਲੋਕ ਜਿਹੜੇ ਕਿਸੇ ਇੰਡਸਟਰੀ 'ਚ ਆਉਂਦੇ ਆ। ਤੇ ਸਮਾਂ ਸਮਾਪਤੀ ਤੇ ਆ, ਤੇ ਇੱਕ ਅੱਧਾ ਕਾਲਰ ਹੋਰ ਲੈ ਕੇ ਤੇ ਫਿਰ ਆਪਾਂ ਰਮਨ ਜੀ ਹਰਜੋਤ ਜੀ ਲੈਂਦੇ ਹਾਂ ਜੀ ਇਜਾਜ਼ਤ। ਬਲਦੇਵ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੈਂ ਤੁਹਾਡੇ ਤਿੰਨਾਂ ਭਰਾਵਾਂ ਨੂੰ ਮੇਰਾ ਬਹੁਤ ਬਹੁਤ ਧੰਨਵਾਦ, ਤੇ ਜਿਹੜੀ ਤੁਸੀਂ ਸੋਸ਼ਲ ਤੇ ਰਿਲੀਜੀਅਸ ਅਵੇਅਰਨੈਸ ਫੈਲਾ ਰਹੇ ਹੋ ਲੋਕਾਂ ਦੇ ਵਿੱਚ। ਮੇਰਾ ਟਰੱਕਿੰਗ ਬਿਜ਼ਨਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਤੁਹਾਡਾ ਪ੍ਰੋਗਰਾਮ ਜਦ ਵੀ ਮੌਕਾ ਮਿਲਦਾ ਮੈਂ ਜ਼ਰੂਰ ਸੁਣਦਾ ਹਾਂ। ਤੁਸੀਂ ਜਿਹੜੀ ਗੱਲਾਂ ਕਰਦੇ ਹੋ, ਜਿਹੜਾ ਤੁਸੀਂ ਦੱਸਦੇ ਹੋ ਕਿ ਭਾਈ ਸਿੱਖੀ ਦਾ ਮਤਲਬ ਕੀ ਹੈ, ਤਾਂ ਜਦ ਤੁਸੀਂ ਜੋ ਗਲਤ ਕੰਮ ਕਰ ਰਹੇ ਹੋ ਉਹਨੂੰ ਤੋਂ ਕਿਵੇਂ ਬਚਿਆ ਜਾ ਸਕਦਾ, ਲੋਕਾਂ 'ਚ ਅਵੇਅਰਨੈਸ ਲਿਆ ਰਹੇ ਹੋ, ਲੋਕਾਂ ਨੂੰ ਇਹ ਦੱਸ ਰਹੇ ਹੋ ਕਿ ਅੱਖਾਂ ਬੰਦ ਕਰਨ ਨਾਲ ਜਿਹੜੀ ਸਮਾਜ ਦੇ ਵਿੱਚ ਬੁਰਾਈ ਫੈਲ ਰਹੀ ਹੈ ਉਹ ਖਤਮ ਨਹੀਂ ਹੋਣ ਲੱਗੀ। ਇਹਨੂੰ ਕਨਫਰੰਟ ਕਰੋ ਤੇ ਇਹਨੂੰ ਰਿਪੋਰਟ ਕਰੋ। ਤੇ ਮੈਂ ਵੀਰ ਜੀ ਵਾਕਈ ਤੁਹਾਡਾ ਪ੍ਰੋਗਰਾਮ ਤਹਿ ਦਿਲੋਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਹੋ ਜਿਹੇ ਮਸਲੇ ਉਠਾਉਂਦੇ ਹੋ, ਲੋਕਾਂ ਵਿੱਚ ਅਵੇਅਰਨੈਸ ਲਿਆਉਂਦੇ ਹੋ, ਸਿੱਖੀ ਬਾਰੇ ਦੱਸਦੇ ਹੋ, ਸਿੱਖੀ ਵੈਲਿਊਜ਼ ਬਾਰੇ ਦੱਸਦੇ ਹੋ। ਥੈਂਕ ਯੂ। ਤੇ ਇਹਦੇ ਨਾਲ ਜਿਹੜੀ ਗੱਲਾਂ ਹੋ ਰਹੀਆਂ ਨੇ, ਮੈਂ ਜਿਹੜੇ ਲੋਕ ਸੁਣਦੇ ਨੇ ਜਿਹਨਾਂ ਦਾ ਟਰੱਕਿੰਗ ਨਾਲ ਕੋਈ ਲੈਣਾ ਦੇਣਾ ਨਹੀਂ, ਤੁਸੀਂ ਇੱਕ ਵਾਰ ਉਹਨਾਂ ਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਹੋ ਕਿ ਜੋ ਹੋ ਰਿਹਾ ਸਮਾਜ ਦੇ ਵਿੱਚ ਸਹੀ ਹੋ ਰਿਹਾ ਤੇ ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਇਹੋ ਜਿਹੀ ਅਵੇਅਰਨੈਸ ਫੈਲਾਉਣ ਦੇ ਲਈ, ਤੇ ਕੀਪ ਅਪ ਦਾ ਗੁੱਡ ਵਰਕ। ਥੈਂਕ ਯੂ ਵੀਰ ਜੀ, ਮੈਂ ਇੰਨੇ ਕਹਿਣਾ ਲੱਗਿਆ। ਧੰਨਵਾਦ ਜੀ, ਥੈਂਕ ਯੂ ਬਲਦੇਵ ਜੀ, ਸ਼ੁਕਰੀਆ ਜੀ, ਬੜੀ ਮਿਹਰਬਾਨੀ। ਤੇ ਦੀਪ ਕੌਰ ਜੀ, ਜਾਂਦੇ ਜਾਂਦੇ ਕਾਲਰ ਆਪਾਂ ਲੈ ਕੇ ਫਿਰ ਆਪਾਂ ਸਮਾਪਤ ਕਰਦੇ ਹਾਂ। ਹਾਂਜੀ ਦੀਪ ਕੌਰ ਜੀ। ਹਾਂਜੀ, ਮੈਂ ਵੀ ਦੱਸਣਾ ਸੀਗਾ ਕਿ ਮੇਰੇ ਕੋਲ ਵੀ ਕਲਾਸ A ਆ। I was driving here in Bay Area. ਠੀਕ ਹੈ ਜੀ। I was driving full time, then I switched to, I started driving 5 days bus, then I was working night, Friday, Saturday, Sunday night, my same trucking. ਮੇਰੇ ਨਾਲ ਵੀ ਬਹੁਤ ਜੈਲਸ ਕਰਦੇ ਸੀ, ਮੈਨੂੰ ਕਹਿੰਦੇ ਸੀਗੇ why you working so hard, ਤੁਹਾਨੂੰ ਥੋੜਾ ਕੰਮ ਕਰਨਾ ਚਾਹੀਦਾ ਬਈ। ਇਹ ਮਤਲਬ ਇਹ 3 ਰਾਤਾਂ ਇੱਥੇ ਲਾ ਲੈਂਦੀ ਆ, 5 ਦਿਨ ਉੱਧਰ ਕਰਦੀ ਆ, ਪਤਾ ਨਹੀਂ ਕਿਉਂ ਏਦਾਂ ਕਰਦੇ ਨੇ। ਬੰਦਾ ਆਪਣੀ ਮਿਹਨਤ ਕਰ ਰਿਹਾ, ਆਪਣਾ ਕੰਮ ਕਰ ਰਿਹਾ, ਆਪਣਾ ਐਫਰਟ ਪਾ ਰਿਹਾ ਹੈ ਨਾ, ਬਿਲਕੁਲ ਪਤਾ ਨਹੀਂ ਵੀ ਤੁਹਾਨੂੰ ਕੀ ਫਰਕ ਪੈਂਦਾ ਹੈ ਨਾ। ਬਿਲਕੁਲ ਬਿਲਕੁਲ, ਨਹੀਂ ਇਹ ਤਾਂ ਹੈ ਜੀ। ਹੁਣ ਵੀ ਤੁਸੀਂ ਵੀ ਸਗੋਂ ਕਰੋ, ਤੁਸੀਂ ਕਿਉਂ 2 ਦਿਨ ਕਰ ਰਹੇ ਨੇ, ਤੁਸੀਂ ਵੀ ਕਰਿਆ ਕਰੋ, ਬੱਸ ਚਲਾਇਆ ਕਰੋ ਨਾਲ, ਹਨਾ, ਵਿੱਚ ਕਿਹੜੀ ਗੱਲ ਆ। ਆਈ ਨੋ, ਕੋਈ ਨਹੀਂ, ਤਗੜੇ ਰਹੋ ਜੀ, ਤੇ ਬਸ ਏਦਾਂ ਖਿੱਚੀ ਚਲੋ ਕੰਮ ਨੂੰ, ਆਪਾਂ ਤਾਂ ਇਹੀ ਕਹਿੰਦੇ ਆ। ਕਿਸੇ ਦੀ ਪਰਵਾਹ ਨਹੀਂ ਕੀਤੀ ਕਦੀ ਵੀ। ਨਹੀਂ ਬਿਲਕੁਲ ਚੰਗੀ ਗੱਲ। ਹਾਂਜੀ ਥੈਂਕ ਯੂ ਜੀ, ਥੈਂਕ ਯੂ। ਗ੍ਰੇਟ। ਮੈਂ ਤਾਂ ਇਹ ਰਾਜਕਰਨ ਕਹੂੰਗਾ ਵੀ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਆਪਾਂ ਚੈਲੰਜ ਹੀ ਰੱਖ ਲੈਂਦੇ ਹਾਂ ਕਿ ਆਪਣੀਆਂ ਜਿਹੜੀਆਂ ਵੂਮਨ ਇਨ ਟਰੱਕਿੰਗ ਹੈਗੀਆਂ ਵੀ ਤੁਸੀਂ ਵੀ ਵੱਧ ਚੜ ਕੇ ਕਾਲ ਕਰਿਆ ਕਰੋ। ਤੁਸੀਂ ਵੀ ਇੱਦਾਂ ਕਾਲ ਕਰਦੇ ਆ, ਸਾਨੂੰ ਚੰਗਾ ਲੱਗਦਾ, ਸਾਨੂੰ ਲੱਗਦਾ ਕਿ ਤੁਸੀਂ ਵੀ ਸੁਣ ਰਹੇ ਆ। ਜੇ ਤੁਹਾਡੇ ਨਾਲ ਇੱਦਾਂ ਦਾ ਕੋਈ ਮੁੱਦਾ ਹੋ ਰਿਹਾ, ਤੁਸੀਂ ਉਹਨੂੰ ਸਾਡੇ ਤੇ ਉਠਾਓ। ਜੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਹੈਗੀ ਆ, ਉਹਨੂੰ ਬ੍ਰਿੰਗ ਇਟ ਆਊਟ, ਠੀਕ ਹੈ ਨਾ, ਸਾਹਮਣੇ ਲੈ ਕੇ ਆਓ, ਸਾਹਮਣੇ ਰੱਖੋ, ਤਾਂ ਕਿ ਇਹ ਜਿਹੜਾ ਪ੍ਰੋਗਰਾਮ ਹੈਗਾ ਇਹ ਜਿੰਨਾ ਆਮ ਦੂਜੇ ਟਰੱਕਰਸ ਦਾ, ਤੁਹਾਡਾ ਵੀ ਉਨਾ ਹੀ ਪ੍ਰੋਗਰਾਮ ਹੈ। ਦੇਖੋ ਰਮਨ ਜੀ, ਪਤਾ ਕੀ ਗੱਲ ਇਹਦੇ ਵਿੱਚ ਮੈਂ ਐਡ ਕਰਨਾ, ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚੇ ਕੱਟ ਰਿਹਾ। ਐਜ਼ ਏ ਬੰਦੇ ਨੂੰ ਜਿਹੜੀਆਂ ਕਈ ਸਮੱਸਿਆਵਾਂ ਆਉਂਦੀਆਂ ਉਹ ਡਿਫਰੈਂਟ ਆ। ਇੱਕ ਜਦੋਂ ਵੂਮਨ ਨੂੰ ਕੋਈ ਹੋਰ ਤਰੀਕੇ ਦੀਆਂ ਸਮੱਸਿਆਵਾਂ ਆਉਂਦੀਆਂ, ਉਹ ਆਪਾਂ ਨੂੰ ਪਤਾ ਨਹੀਂ ਲੱਗ ਸਕਦੀਆਂ। ਜੇ ਉਹ ਦੱਸਣਗੇ, ਉਹ ਇਸ਼ੂਜ਼ ਨੂੰ ਪਤਾ ਲੱਗੂਗਾ, ਫਿਰ ਹੀ ਜਿਹੜਾ ਉਸ ਦੇ ਉੱਤੇ ਕੋਈ ਕੰਮ ਜਿਹੜਾ ਉਹ ਹੋ ਸਕਦਾ। ਤੇ ਮੈਂ ਚਲੋ ਕੁਛ ਸ਼ਦਾਈਆਂ ਨੂੰ ਛੱਡ ਦਈਏ, ਆਪਾਂ ਉਹਨਾਂ ਨੂੰ ਛੱਡ ਦਈਏ, ਤੇ ਬਾਕੀ ਮੈਜੋਰਟੀ ਜਿਹੜੇ ਲੋਕ ਆ ਉਹ ਇਹਨਾਂ ਦੇ ਨਾਲ ਹੀ ਆ, ਉਹ ਮਸਲਿਆਂ ਨੂੰ ਸੁਲਝਾਉਣ ਵੱਲ ਨੂੰ ਹੀ ਜਿਹੜਾ ਕੰਮ ਕਰਨਗੇ। ਨਾਲੇ ਲੇਟਲੀ ਮੈਂ ਦੇਖਿਆ ਰਮਨ ਜੀ, ਬਹੁਤ ਸਾਰੇ ਆਪਣੇ ਜਿਹੜੇ ਪੰਜਾਬੀ ਆ, ਕਈ ਹਸਬੈਂਡ ਵਾਈਫ ਪਹਿਲਾਂ ਕੈਨੇਡਾ 'ਚ ਬਹੁਤ ਹੁੰਦੇ ਸੀ, ਹੁਣ ਪਹਿਲਾਂ ਸਤਨਾਮ ਸੁੰਦਰ ਭਾਜੀ ਆਏ ਆ, ਉਹ 12 ਸਾਲਾਂ ਤੋਂ ਹਸਬੈਂਡ ਵਾਈਫ ਦੋਨੋਂ ਚਲਾਉਂਦੇ ਹੈਗੇ ਆ। ਬਹੁਤ ਨੇ ਏਦਾਂ ਦੇ ਜੁੜੇ, ਏਦਾਂ ਦੇ। ਓਕੇ, ਬਿਲਕੁਲ ਜੀ। ਸੋ ਰਮਨ ਜੀ ਧੰਨਵਾਦ, ਹਰਜੋਤ ਜੀ ਧੰਨਵਾਦ, ਮਿਲਦੇ ਹਾਂ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।